वाहिगुरू जी का खालसा वाहिगुरू जी की फतेह। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 18 ਸਤੰਬਰ 2023 4 ਅਸੋ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਮਨ ਕੈਨੇਡਾ roku ਜਾਦੂ ਬਾਕਸ ਚਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੋ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਨਾਲ ਹੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੀਰ ਤੇਜਵਿੰਦਰ ਸਿੰਘ ਸੰਧੂ ਜੀ ਹੋਰਾਂ ਵੱਲੋਂ, ਜਿਨ੍ਹਾਂ ਨੇ ਜਿਹੜੇ ਰਹਿੰਦੇ ਹੈਗੇ ਐਟਲਾਂਟਾ ਜਾਰਜੀਆ ਵਿੱਚ। ਉਹਨਾਂ ਨੇ ਟੀਵੀ 84 ਦੇ ਕੰਮ ਦੀ ਸਰਾਹਨਾ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਹੀ ਵਧੀਆ ਜਿਹੜੀ ਜਾਣਕਾਰੀ ਹੈ ਉਹ ਦੇ ਰਹੇ ਹੋ। ਸੋ ਉਹਨਾਂ ਨੇ ਟੀਵੀ 84 ਦੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਵੱਧ ਤੋਂ ਵੱਧ ਟੀਵੀ 84 ਦੀ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਤੇਜਵਿੰਦਰ ਸਿੰਘ ਜੀ ਸੰਧੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਸਰੀ ਨਿਵਾਸੀ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਜਿਹੜਾ ਸੱਚ ਅਖੀਰ ਜਿਹੜਾ ਹੈ ਉਹ ਸਾਹਮਣੇ ਆ ਗਿਆ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜੀ ਹੈ ਕੈਨੇਡੀਅਨ ਪਾਰਲੀਮੈਂਟ ਵਿੱਚ ਖਲੋ ਕੇ ਲਿਖਤੀ ਬਿਆਨ ਵਿੱਚ ਇਹ ਕਿਹਾ ਹੈ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਜਿਹੜੀਆਂ ਨੇ ਆਪਣੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੀਆਂ ਨੇ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤੀ ਸਟੇਟ ਦਾ ਹੱਥ ਹੈ ਔਰ ਕੈਨੇਡਾ ਸਰਕਾਰ ਨੇ ਭਾਰਤ ਦੇ ਇੱਕ ਟੌਪ ਡਿਪਲੋਮੈਟ ਨੂੰ ਕੈਨੇਡਾ ਤੋਂ ਬਾਹਰ ਕੱਢ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਡਾਕਟਰ ਸਾਹਿਬ ਕੋਲ ਵੀਕਐਂਡ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਪਹਿਲਾਂ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਵੀਕਐਂਡ ਤੋਂ, ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ? ਦੇਖੋ ਇਹ ਵੀਕਐਂਡ ਸਾਡੇ ਲਈ ਬਹੁਤ ਚੰਗਾ ਵੀਕਐਂਡ ਸੀ ਕਿਉਂਕਿ ਅਸੀਂ ਐਟਲਾਂਟਾ ਜਾਰਜੀਆ ਸਟੇਟ ਜਿਹੜੀ ਸਾਊਥ ਅਮਰੀਕਾ ਦੇ ਵਿੱਚ ਜਾਣੀ ਜਾਂਦੀ ਹੈ, ਜਿੱਥੇ ਕਦੇ ਮਾਰਟਨ ਲੂਥਰ ਕਿੰਗ ਉਹ ਇੱਕ ਪੈਸਟਰ ਦੇ ਤੌਰ ਤੇ ਉਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ। ਸਿਵਲ ਲਿਬਰਟੀ ਮੂਵਮੈਂਟ ਦਾ ਬੇਸ ਵੀ ਰਿਹਾ ਉੱਥੇ ਵੱਡਾ। ਔਰ ਜਿਮੀ ਕਾਰਟਰ ਜਿਹੜੇ ਪੀਚ ਕਿੰਗ ਦੇ ਤੌਰ ਤੇ ਜਾਣੇ ਜਾਂਦੇ ਸੀ ਕਿਉਂਕਿ ਜਿਹੜੀ ਜਾਰਜੀਆ ਸਟੇਟ ਹੈ ਉਸ ਨੂੰ ਕਿਹਾ ਹੀ ਪੀਚ ਸਟੇਟ ਜਾਂਦਾ। ਅੱਛਾ। ਉਹ ਪ੍ਰੈਜ਼ੀਡੈਂਟ ਵੀ ਬਣੇ ਅਮਰੀਕਾ ਦੇ ਔਰ ਜਿਮੀ ਕਾਰਟਰ ਇੱਕ ਬਹੁਤ ਵੱਡਾ ਨਾਂ ਹੈ। ਹੁਣ ਵੀ ਉਹਨਾਂ ਦੀ ਆਲਮੋਸਟ 97 ਸਾਲ ਉਮਰ ਹੈ ਔਰ ਉਹ ਜ਼ਿੰਦਗੀ ਦੇ ਵਿੱਚ ਹਰ ਸਾਲ ਉਹਨਾਂ ਦਾ ਜਦੋਂ ਤੱਕ ਉਹ ਹੈਲਥੀ ਰਹੇ ਨੇ ਹੁਣ ਤੱਕ ਵੀ ਉਹ ਇੱਕ ਘਰ ਆਪਣੇ ਹੱਥੀਂ ਬਣਾ ਕੇ ਕਿਸੇ ਲੋੜਵੰਦ ਗਰੀਬ ਨੂੰ ਦਿੰਦੇ ਨੇ। ਕਾਰਟਰ ਫਾਊਂਡੇਸ਼ਨ ਬਣਾਈ ਹੋਈ ਹੈ ਉਹਨਾਂ ਨੇ, ਜਿਹੜਾ ਕਨਫਲਿਕਟ ਰੈਜ਼ੋਲੂਸ਼ਨ ਦੇ ਥੱਲੇ ਉਹਨਾਂ ਨੇ ਬ੍ਰੋਕਰ ਵੀ ਕੀਤੀਆਂ ਕੁਝ ਡੀਲ ਜਿੱਥੇ ਕਿ ਵਾਇਲੈਂਸ ਘਟੀ ਔਰ ਬਹੁਤ ਇੱਕ ਸੇਂਟਲੀ ਉਹਨਾਂ ਦਾ ਇਮੇਜ ਹੈ। ਔਰ ਸਿੱਖਾਂ ਦਾ ਵੀ ਉਸ ਸਾਊਥ ਜਾ ਕੇ ਕਦੇ ਅਮਰੀਕਾ 'ਚ ਸਿੱਖ ਜਾਣੇ ਜਾਂਦੇ ਸੀ ਕਿ ਵੀ ਯੂਬਾ ਸਿਟੀ ਦਾ ਆਲਾ ਦੁਆਲਾ ਕੈਲੀਫੋਰਨੀਆ ਈਸਟ ਕੋਸਟ ਦਾ ਸਟੂਡੈਂਟ ਜਾਂ ਯੂਨੀਵਰਸਿਟੀਆਂ 'ਚ ਪੜ੍ਹਨ ਆਉਣ ਵਾਲੇ ਸੀ ਜਾਂ ਮਿਸ਼ੀਗਨ ਸੀ ਕਿ ਇੰਜੀਨੀਅਰਿੰਗ ਦੇ ਸਟੂਡੈਂਟ ਹੁੰਦੇ ਨੇ। ਪਰ ਹੁਣ ਅਸੀਂ ਦੇਖਦੇ ਹਾਂ ਵੀ ਅਮਰੀਕਾ ਦੀਆਂ ਆਲਮੋਸਟ ਸਾਰੀਆਂ ਹੀ ਸਟੇਟਾਂ 'ਚ ਔਰ ਈਵਨ ਅਮਰੀਕਨ ਸਾਊਥ ਦੇ ਵਿੱਚ ਉਹ ਭਾਵੇਂ ਜਾਰਜੀਆ ਹੈ, ਉਹ ਮਿਸਿਸਿਪੀ ਹੈ ਜਾਂ
ओकलहोमा ਜਾਂ ਤੁਸੀਂ ਉਸ ਤੋਂ ਵੀ ਅੱਗੇ ਜੇ ਨਿਕਲ ਜਾਓ ਔਰ ਕੈਂਸਸ ਤੱਕ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਮਿਲਦੇ ਨੇ, ਸਿੱਖ ਕਾਰੋਬਾਰੀ ਵੀ ਨੇ, ਹਰ ਟ੍ਰੇਡ ਦੇ ਵਿੱਚ ਸਿੱਖ ਉੱਥੇ ਪਹੁੰਚੇ ਨੇ। ਔਰ ਐਟਲਾਂਟਾ ਦੇ ਵਿੱਚ ਵੀ ਜਿਹੜਾ ਉਹ ਕਾਫੀ ਜ਼ੋਰਦਾਰ ਸਾਡੀ ਕਮਿਊਨਿਟੀ ਹੈ। ਗੁਰਦੁਆਰਾ ਸਾਹਿਬ ਵੀ 2-3 ਨੇ, ਪਰ ਸਾਡਾ ਮੇਨ ਜਦੋਂ ਜਾਣਾ ਹੁੰਦਾ ਐਟਲਾਂਟਾ ਦੇ ਮੇਨ ਗੁਰਦੁਆਰਾ ਸਾਹਿਬ ਜਿਹੜਾ ਪੰਥਕ ਸਟੇਜ ਹੈ। ਔਰ ਇਹ ਗੱਲ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਹੀ ਕਿ ਭਾਈ ਸਾਨੂੰ ਫਖਰ ਹੈ ਕਿ ਵੀ ਤੁਸੀਂ ਜਿੱਥੇ ਪੰਥਕ ਆਜ਼ਾਦੀ ਕੌਮੀ ਘਰ ਖਾਲਿਸਤਾਨ ਦਾ ਝੰਡਾ ਬੁਲੰਦ ਰੱਖਿਆ ਹੋਇਆ ਹੈ, ਉੱਥੇ ਹੋਰ ਵੀ ਕੋਵਿਡ-19 ਦੇ ਚੱਲਦੇ ਆ ਬਾਕੀ ਹਿਊਮੈਨਿਟੇਰੀਅਨ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦਾ ਸਟੈਂਡ ਹੁੰਦਾ। ਸਾਡੇ ਵੀਰ ਕੁਲਦੀਪ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਨਾਲ ਜਿਨ੍ਹਾਂ ਨੇ ਲੰਬਾ ਵਕਤ ਐਜ਼ ਏ ਪ੍ਰੈਜ਼ੀਡੈਂਟ ਵੀ ਸਰਵ ਕੀਤਾ ਔਰ ਹਰ ਪੰਥਕ ਮੁੱਦੇ ਦੇ ਉੱਤੇ ਉਹਨਾਂ ਦਾ ਜਿਹੜਾ ਹਰ ਜਥੇਬੰਦੀ ਨੂੰ ਹਮਾਇਤ ਹੁੰਦੀ ਹੈ, ਉਹ ਪਰਿਵਾਰ ਸਹਿਤ ਉੱਥੇ ਵਸਦੇ ਨੇ। ਸਾਡੇ ਹੋਸਟ ਵੀ ਉਹੀ ਹੁੰਦੇ ਨੇ ਜੀ, ਉਹਨਾਂ ਦੇ ਬੜੇ ਪਿਆਰੇ ਬੱਚੇ ਨੇ ਦੋਨੋਂ ਹੀ। ਔਰ ਅਸੀਂ ਜਿੱਥੇ ਘਰੇਲੂ ਇੱਕ ਸਾਂਝ ਵੀ ਮਹਿਸੂਸ ਕਰਦੇ ਹਾਂ, ਉੱਥੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਭਾਈ ਜਿਹੜਾ ਵੱਡਾ ਪੰਥ ਪਰਿਵਾਰ ਹੈ ਜਿਵੇਂ ਐਟਲਾਂਟਾ ਦੇ ਵਿੱਚ ਸਿੱਖ ਸੰਗਤਾਂ, ਔਰ ਉਹਨਾਂ ਚੋਂ ਹੀ ਜਦੋਂ ਅਸੀਂ ਕਿਉਂਕਿ ਉੱਥੋਂ 3 ਘੰਟੇ ਦੀ ਡਰਾਈਵ ਹੈ ਸਾਊਥ ਕੈਰੋਲਾਈਨਾ, ਜਿੱਥੇ ਦਾ ਕਿ ਵਾਕਿਆ ਹੈ ਕਿ ਸੰਤ ਪਿੰਡਰਾਂ ਵਾਲਿਆਂ ਦੀ ਔਰ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਉਹਨਾਂ ਮਨਮਤੀਆਂ ਨੇ ਉਤਾਰੀਆਂ ਨੇ। ਔਰ ਉੱਥੋਂ ਐਟਲਾਂਟਾ ਤੋਂ ਹੀ ਬੱਚੀ ਹਰਮਨ ਕੌਰ ਔਰ ਜਗਰੂਪ ਸਿੰਘ ਨੌਜਵਾਨ ਜਿਹੜਾ ਪਿੱਛੇ ਉਹਨਾਂ ਨੇ ਜਾ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਉੱਥੋਂ ਡਰਾਈਵ ਕਰਕੇ ਗਏ ਔਰ ਅਸੀਂ ਸੈਚਰਡੇ ਪਹੁੰਚ ਗਏ ਸੀ। ਔਰ ਸਾਡੇ ਲਈ ਹਮੇਸ਼ਾ ਹੀ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਸਾਡੇ ਵੀਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਤੋਂ ਫਲਾਈ ਕਰਕੇ ਪਹੁੰਚਦੇ ਨੇ। ਜ਼ਾਰਾ ਅਮਰਵੀਰ ਸਿੰਘ ਵੀ ਸਾਡੇ ਨਾਲ ਸਨ। ਔਰ ਸੈਚਰਡੇ ਪਰਿਵਾਰ 'ਚ ਹੀ ਜਿਹੜੇ ਨੇ ਬਾਕੀ ਲੋਕਲ ਜਿਹੜੇ ਨੇ ਐਕਟਿਵਿਸਟ ਉਹ ਵੀ ਮਿਲਣ ਆਏ। ਉਹਨਾਂ ਦੇ ਵਿੱਚ ਭਾਈ ਸੁਰਿੰਦਰ ਸਿੰਘ ਜਿਨ੍ਹਾਂ ਦਾ ਜਿਹੜੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਵੀ ਨੇ, ਔਰ ਝਾਂਗੜਾ ਇਹ ਸ਼ਾਇਦ ਪਿੰਡ ਦਾ ਨਾਂ ਹੈ, ਔਰ ਉਹਨਾਂ ਦੇ ਬੱਚੇ ਹਰਮਨ ਕੌਰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਔਰ ਅਨਮੋਲ ਸਿੰਘ ਜਿਹੜਾ ਸਟੇਟ ਗੋਲਫਰ ਹੈ ਔਰ ਹੁਣ ਜਿਹੜਾ ਵੱਡੇ ਲੈਵਲ ਤੇ ਅੱਗੇ ਜਾ ਰਹੇ ਨੇ ਇਹ ਵੀ। ਔਰ ਨਾਲ ਦੀ ਨਾਲ ਭਾਈ ਹਰਨੇਕ ਸਿੰਘ ਸੇਖੋਂ, ਉਹਨਾਂ ਦਾ ਬੇਟਾ ਰੌਣ ਸਿੰਘ ਸੇਖੋਂ, ਉਹ ਵੀ ਗੱਲਬਾਤ ਲਈ ਆਏ। ਔਰ ਨਾਲ ਦੀ ਨਾਲ ਹੋਰ ਵੀ ਜਿਹੜੇ ਸਾਡੇ ਦਿਲਚਸਪੀ ਰੱਖਣ ਵਾਲੇ ਨੇ ਉਹਨਾਂ ਦੀ ਸ਼ਮੂਲੀਅਤ ਸੀ। ਇੱਕ ਸੈਸ਼ਨ ਜਿਹੜਾ ਉਹ ਪੰਥਕ ਵਿਚਾਰਾਂ ਹੀ ਹੁੰਦੀਆਂ ਨੇ ਜਿੱਥੇ ਵੀ ਸਾਡੇ ਇਕੱਠੇ ਹੁੰਦੇ ਨੇ, ਉਹਦਾ ਮੇਨ ਇਹੀ ਹੁੰਦਾ। ਔਰ ਫਿਰ ਅਗਲੇ ਦਿਨ ਐਤਵਾਰ ਜਿਹੜਾ ਮੁੱਖ ਦੀਵਾਨ ਹਾਲ ਦੇ ਵਿੱਚ ਪੂਰਾ ਦੀਵਾਨ ਸੀ, ਪੈਕਡ ਟੂ ਦਾ ਕੈਪੈਸਿਟੀ। ਸਾਡੇ ਦਰਸ਼ਕ ਤਸਵੀਰਾਂ ਨਾਲ ਦੀ ਨਾਲ ਦੇਖ ਸਕਦੇ ਨੇ। ਔਰ ਜਿੱਥੇ ਅਸੀਂ ਸ਼ੁਕਰਗੁਜ਼ਾਰ ਹਾਂ ਭਾਈ ਸੁਰਿੰਦਰ ਸਿੰਘ ਜੀ ਦੇ, ਜਿਨ੍ਹਾਂ ਨੇ ਜਿੱਥੇ ਹਮੇਸ਼ਾ ਹੀ ਉਹ TV 84 ਦੇ ਵੀ ਸਪੋਰਟ ਕਰਦੇ ਨੇ, ਬੜੇ ਕਾਈਂਡ ਵਰਡਸ ਕਹੇ। ਉੱਥੇ ਹੀ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸਰ ਪ੍ਰੇਮ ਸਿੰਘ ਰੰਧਾਵਾ, ਕਿਉਂਕਿ ਦੇਖੋ ਇਹ ਅਲਟੀਮੇਟਲੀ ਔਰ ਉਹਨਾਂ ਦੇ ਸਾਰੇ ਬੋਰਡ ਆਫ ਟਰਸਟੀ ਸਾਰੀ ਕਮੇਟੀ ਜਦੋਂ ਤੱਕ ਸਾਰੇ ਇੱਕੋ ਪੇਜ ਤੇ ਨਾ ਹੋਣ ਉਦੋਂ ਤੱਕ ਕੋਈ ਵੀ ਜਿਹੜੀ ਹੈ ਉਹ ਪੰਥਕ ਪਿੜ ਦੀ ਐਕਟੀਵਿਟੀ ਨਹੀਂ ਹੋ ਸਕਦੀ। ਔਰ ਈਵਨ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਐਕਸਪੈਂਡ ਕਰਦੇ ਆ, ਹੁਣ ਨਾਲ ਲੱਗਦੀ ਜ਼ਮੀਨ ਵੀ ਲਈ ਹੈ। ਸੋ ਆਲਮੋਸਟ 11 ਏਕੜ ਦੇ ਲਗਭਗ ਇਹ ਗੁਰਦੁਆਰਾ ਸਾਹਿਬ, ਔਰ ਤੁਸੀਂ ਦੇਖ ਸਕਦੇ ਹੋ ਕਿ ਬੜਾ ਖੂਬਸੂਰਤ ਆਰਕੀਟੈਕਟ ਹੈ। ਜਿਵੇਂ ਅਸੀਂ ਜਦੋਂ ਗਲੈਨ ਰੌਕ ਦੀ ਗੱਲ ਕਰਦੇ ਹਾਂ ਕਿ ਵੀ ਬੜੀ ਖੂਬਸੂਰਤ ਉਹਨਾਂ ਨੇ ਜਿਹੜਾ ਇੰਜੀਨੀਅਰਸ ਨੇ ਇਵੇਂ ਹੀ ਉੱਥੋਂ ਉਹਨਾਂ ਨੇ ਪੰਜਾਬ ਤੋਂ ਬਹੁਤ ਸਾਰਾ ਜਿਹੜਾ ਖਾਸ ਤੌਰ ਤੇ ਸਿੱਖ ਆਰਕੀਟੈਕਟ ਹੁੰਦਾ ਜਦੋਂ ਤੁਸੀਂ ਗੁਰਦੁਆਰੇ ਦਾ ਗੁੰਬਦ ਹੈ, ਗੇਟ ਹੈ, ਸੋ ਉਹ ਜਿਹੜਾ ਔਰ ਵੱਡੀ ਗਿਣਤੀ ਸਿੱਖ ਸੰਗਤਾਂ ਦੀਵਾਨ ਦੇ ਵਿੱਚ ਸ਼ਾਮਲ ਸਨ। ਕਿਉਂਕਿ ਕੁਦਰਤੀ ਸਤੰਬਰ ਦਾ ਮਹੀਨਾ ਜਦੋਂ, ਹਾਲਾਂਕਿ 1 ਸਤੰਬਰ 1604 ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦਾ ਪ੍ਰਕਾਸ਼ ਦਿਵਸ ਹੈ, ਪਰ ਇਹ ਸਾਰਾ ਮਹੀਨਾ ਹੀ ਸੈਲੀਬ੍ਰੇਸ਼ਨ ਚੱਲਦੀਆਂ ਨੇ। ਔਰ ਇਸ ਦਿਨ ਨੂੰ ਸਮਰਪਿਤ ਹੀ ਦੀਵਾਨ ਸੀ ਭਾਈ ਗੁਰਿੰਦਰਪਾਲ ਸਿੰਘ, ਜਿਹੜੇ ਬੜੇ ਸੁਲਝੇ ਹੋਏ ਕਥਾਵਾਚਕ ਨੇ। ਉਹਨਾਂ ਦੇ ਹੁਣ ਬੇਟੇ ਵੀ, ਪਰਿਵਾਰ ਵੀ ਆਇਆ, ਉਹਨਾਂ ਨੂੰ ਉਹਨਾਂ ਨੇ ਮਿਲਾਇਆ। ਔਰ ਉਹ ਬੜੇ ਜਿੱਥੇ ਉਹ ਗੁਰਬਾਣੀ ਇਤਿਹਾਸ ਦੇ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਕਰੰਟ ਸਟਰਗਲ ਨੂੰ ਕਿਵੇਂ ਰਿਲੇਟ ਕਰਨਾ। ਔਰ ਜਿਵੇਂ ਉੱਥੇ ਯੂਥ ਕੈਂਪ ਵੀ ਮਹੀਨੇ ਦੇ ਐਂਡ 'ਚ ਨੌਜਵਾਨ ਲਾਉਂਦੇ ਨੇ, ਔਰ ਉਹ ਦੱਸ ਰਹੇ ਸੀ ਕਿ ਵੀ ਅਸੀਂ ਹਰ ਹਫਤੇ ਜਿਹੜਾ ਵੀ ਕੋਈ ਪ੍ਰਮੁੱਖ ਸਾਡੇ ਅਜੂਕੇ ਸੰਘਰਸ਼ ਦਾ ਵੀ ਸ਼ਹੀਦ ਹੈ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਹੁੰਦੀ ਹੈ। ਸੋ ਇਹ ਇਸ ਕਿਸਮ ਦੇ ਮਾਹੌਲ 'ਚ ਜਾ ਕੇ ਤੁਹਾਨੂੰ ਲੱਗਦਾ ਐਟ ਹੋਮ
ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਤਾਂ ਇਵੇਂ ਵੀ ਹੁੰਦਾ ਹੈ ਵੀ ਤੁਹਾਨੂੰ ਪਹਿਲਾਂ ਬਰੀਫ ਕੀਤਾ ਜਾਂਦਾ ਹੈ ਕਿ ਜੀ ਇੱਥੇ ਇਹ ਵੀ ਮਾਹੌਲ ਹੈ, ਪਰ ਇੱਥੇ ਇਹਨਾਂ ਨੇ ਕੋਈ ਭੁਲੇਖਾ ਨਹੀਂ ਰੱਖਿਆ ਹੋਇਆ ਕਿ ਇਹ ਪੰਥਕ ਸਟੇਜ ਹੈ, ਖਾਲਿਸਤਾਨ ਦੀ ਸਟੇਜ ਹੈ। ਗੇਟ ਦੇ ਅੰਦਰ ਵੜਦੇ ਆ ਜਿਹੜਾ ਇੱਕ ਪੂਰਾ ਬੈਨਰ ਜਿਸ ਦੇ ਉੱਤੇ ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਹੋਰ ਜਿਹੜੇ ਜੂਨ 84 ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਨੇ। ਔਰ ਇਹੀ ਹੈ ਕਿ ਭਾਈ ਜਿਉਣਾ ਵੀ ਅਣਖ ਨਾਲ ਔਰ ਕੌਮੀ ਘਰ ਖਾਲਿਸਤਾਨ ਵੀ ਲੈਣਾ। ਸੋ ਅਸੀਂ ਸਮੂਹ ਵੀਰਾਂ ਭੈਣਾਂ ਦਾ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰੇ ਨੇ ਜਿਨ੍ਹਾਂ ਦੇ ਨਾਂ ਮੈਂ ਜਿਹੜਾ ਮਿਸ ਕਰ ਰਿਹਾ, ਲੇਕਿਨ ਕਿਉਂਕਿ ਅੱਜ ਸਾਡੇ ਕੋਲ ਖਬਰ ਤਾਂ ਇੱਕ ਹੈ ਕੈਨੇਡਾ ਚੋਂ ਆਈ ਹੋਈ, ਪਰ ਜਿਹਨੇ ਇਸ ਵੇਲੇ ਜੇ ਦੁਨੀਆ ਭਰ 'ਚ ਕਿਤੇ ਵੀ ਦੋ ਸਿੱਖ ਆਪਸ 'ਚ ਜਾਂ ਜਥੇਬੰਦੀਆਂ ਦੇ ਨੁਮਾਇੰਦੇ ਗੱਲ ਕਰ ਰਹੇ ਨੇ ਤੇ ਇਸ ਡਿਵੈਲਪਮੈਂਟ ਨੂੰ ਲੈ ਕੇ ਕਰ ਰਹੇ ਨੇ, ਕਿਉਂਕਿ ਇਹ ਇੱਕ ਟਰਨਿੰਗ ਪੁਆਇੰਟ ਵੀ ਹੋਏਗਾ, ਮਾਈਲਸਟੋਨ ਵੀ ਹੋਏਗਾ ਔਰ ਇਸ ਨੇ ਸਾਡੇ ਖਾਲਿਸਤਾਨ ਦੇ ਗੋਲ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਕਰੀਬ ਲੈ ਆਂਦਾ ਹੈ। ਔਰ ਇੰਡੀਅਨ ਸਟੇਟ ਜਿਹੜੀ ਹੈ ਐਜ਼ ਅ ਟੈਰਰਿਸਟ ਸਟੇਟ ਐਕਸਪੋਜ਼ ਵੀ ਹੋਈ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਵੀਰ ਤੇਜਵਿੰਦਰ ਸਿੰਘ ਸੰਧੂ, ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਉਹਨਾਂ ਦੇ ਬ੍ਰਦਰ ਇਨ ਲਾ ਜ਼ੋਰਾਵਰ ਸਿੰਘ ਔਰ ਬਾਕੀ ਸਮੁੱਚਾ ਪਰਿਵਾਰ ਜਿਹੜੇ ਮੂਵ ਤਾਂ ਵਰਜੀਨੀਆ ਤੋਂ ਕੀਤੇ ਨੇ, ਉੱਥੇ ਵੀ ਉਹ ਸੈਚਰਡੇ ਵੀ ਮਿਲਣ ਆਏ, ਸੰਡੇ ਵੀ ਸਮੁੱਚਾ ਪਰਿਵਾਰ, ਉਹਨਾਂ ਦੇ ਬਜ਼ੁਰਗ ਮਾਤਾ ਜੀ ਔਰ ਸਾਰੇ ਦੀਵਾਨ ਦੇ ਵਿੱਚ ਹਾਜ਼ਰ ਸੀ। ਔਰ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਵੀ ਅਸੀਂ ਜਿਹੜਾ ਤੇਜਵਿੰਦਰ ਸਿੰਘ ਸੰਧੂ ਹੋਰਾਂ ਵੱਲੋਂ ਕੀਤਾ ਗਿਆ ਕਿ ਉਹਨਾਂ ਦਾ ਵੀ ਇਹੀ ਚਾਹਨਾ ਹੈ ਕਿ ਭਾਈ ਜਿਹੜੀ ਹਰ ਗੁਰਸਿੱਖ ਦੀ ਤਾਂਘ ਹੈ ਕਿ ਸਾਡਾ ਘਰ ਬਣੇ, ਕੌਮੀ ਘਰ ਖਾਲਿਸਤਾਨ ਦੇ ਲਈ। ਇਹ ਪਿਛਲੇ ਆਲਮੋਸਟ 90 ਤੋਂ ਹੀ ਜਦੋਂ ਅਸੀਂ ਨਿਊਯਾਰਕ ਦੇ ਵਿੱਚ ਮਿਲੇ ਉਸ ਤੋਂ ਹੀ ਇਹ ਇਸ ਪਾਸੇ ਯਤਨਸ਼ੀਲ ਨੇ, ਕਾਰਜਸ਼ੀਲ ਨੇ, ਸਾਨੂੰ ਪਿਆਰ ਕਰਦੇ ਨੇ। ਹਮਦਰਦੀ ਵੀ ਹਮੇਸ਼ਾ ਹੀ ਹੁੰਦੀ ਹੈ ਜੋ ਉਸ ਦੇ ਨਾਲ ਹੀ ਜਿਹੜਾ ਉਹਨਾਂ ਨੂੰ ਦੇ ਲਈ ਕੌਮੀ ਰਸਤੇ ਤੇ ਤੁਰਿਆ ਹੋਇਆ। ਔਰ ਇੱਥੋਂ ਨਿਊਯਾਰਕ ਤੋਂ ਵਰਜੀਨੀਆ ਮੂਵ ਕੀਤੇ ਸੀ, ਹੁਣ ਐਟਲਾਂਟਾ ਦੇ ਵਿੱਚ ਉਹਨਾਂ ਦਾ ਸਫਲ ਕਾਰੋਬਾਰ ਹੈ ਔਰ ਉਹਨਾਂ ਨੇ ਆਪਣੇ ਪਰਿਵਾਰ ਦੇ ਬਾਕੀ ਜੀਆਂ ਨੂੰ ਵੀ ਨੇੜੇ ਲੈ ਆਂਦਾ। ਔਰ ਅਗਲੀ ਵਾਰ ਉਹਨਾਂ ਨੇ ਇੱਕ ਰਾਤ ਦਾ ਇਕਰਾਰ ਲਿਆ ਵੀ ਤੁਸੀਂ ਆਓਗੇ ਤੇ ਸਾਡੇ ਵੱਲ ਰੁਕੋਗੇ। ਸੋ ਅਸੀਂ ਇਹਨਾਂ ਸਾਰਿਆਂ ਨੂੰ ਹੀ ਜਿੱਥੇ ਐਕਨੋਲਜ ਕਰਦੇ ਹਾਂ ਸਭ ਦੀਆਂ ਸੇਵਾਵਾਂ ਨੂੰ। ਸਾਡੇ ਕੋਲ ਤਾਂ ਦੇਣ ਲਈ ਕੀ ਹੁੰਦਾ ਹੈ, ਪਰ ਅਸੀਂ ਇਹ ਜ਼ਰੂਰ ਹੈ ਕਿ ਜਦੋਂ ਇਸ ਕਿਸਮ ਦੇ ਇਕੱਠ 'ਚ ਜਾਂ ਇਸ ਕਿਸਮ ਦੇ ਪਿਆਰ ਵਾਲੇ ਪਰਿਵਾਰਾਂ ਦੇ ਨਾਲ ਸਾਂਝ ਹੁੰਦੀ ਹੈ ਤੇ ਬੈਟਰੀਜ਼ ਚਾਰਜਡ ਹੁੰਦੀਆਂ ਨੇ। ਸੋ ਇਸ ਦੀਵਾਨ ਦੇ ਵਿੱਚ ਵੀ ਲਗਭਗ 1 ਘੰਟੇ ਦੀ ਸਾਡੀ ਸਪੀਚ ਹੈ, ਉਹ ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਹੁਣ ਗੱਲ ਅਸੀਂ ਕਰੀਏ ਉਹ ਡਿਵੈਲਪਮੈਂਟ, ਉਹ ਖਬਰ ਜਿਹੜੀ 39 ਸਾਲ ਤੋਂ ਜਿਸ ਦੀ ਸਾਨੂੰ ਇੰਤਜ਼ਾਰ ਸੀ। ਜੂਨ 84 ਦਾ ਘੱਲੂਘਾਰਾ ਭਾਰਤੀ ਸਟੇਟ, ਕਿਵੇਂ ਉਹਨਾਂ ਨੇ ਉਸ ਵੇਲੇ ਦੀ UK ਦੀ ਪ੍ਰਾਈਮ ਮਿਨਿਸਟਰ, ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ KGB, ਮੋਸਾਦ, ਕਿੰਨੇ ਹੋਰ ਭਾਈਵਾਲ ਸੀ, ਕੀ ਸੀ, ਲੇਕਿਨ ਅਸੀਂ ਵਿਕਟਮ ਸੀ। ਕੋਈ ਆਵਾਜ਼ ਸਾਡੇ ਹੱਕ 'ਚ ਨਹੀਂ ਉੱਠੀ। ਜੇ ਮਾੜੀ ਮੋਟੀ ਇੱਕ ਹਮਦਰਦੀ ਐਜ਼ ਏ ਵਿਕਟਮ ਉਸ ਘੱਲੂਘਾਰੇ ਤੋਂ ਬਾਅਦ ਪੈਦਾ ਹੋਈ ਤਾਂ ਭਾਰਤੀ ਖੁਫੀਆ ਏਜੰਸੀਆਂ ਨੇ ਬੜੀ ਚਲਾਕੀ ਦੇ ਨਾਲ 1985 ਦੇ ਵਿੱਚ ਕੈਨੇਡਾ ਦੇ ਵਿੱਚ ਏਅਰ ਇੰਡੀਆ ਦਾ ਹਾਦਸਾ ਕਰਵਾ ਕੇ, ਜਿਸ ਦੇ ਵਿੱਚ ਬੇਗੁਨਾਹ 329 ਮੁਸਾਫਰ ਮਾਰੇ ਗਏ ਸੀ, ਉਸ ਨੂੰ ਖਾਲਿਸਤਾਨ ਦੇ ਖਾਤੇ 'ਚ ਪਾ ਦਿੱਤਾ, ਸਿੱਖਾਂ ਦੇ ਖਾਤੇ 'ਚ ਪਾ ਦਿੱਤਾ। ਨਤੀਜੇ ਦੇ ਤੌਰ ਤੇ ਇੱਕ ਪਾਸੇ ਸਾਡੀ ਕੌਮ ਉਸ ਨਸਲਕੁਸ਼ੀ ਦੇ ਦੌਰ 'ਚੋਂ ਗੁਜ਼ਾਰੀ ਗਈ, ਪਰ ਇੰਟਰਨੈਸ਼ਨਲੀ ਅਸੀਂ ਦਹਿਸ਼ਤਗਰਦ ਬਣਾ ਦਿੱਤੇ ਗਏ। ਟਰਾਇਲ, ਮੀਡੀਆ ਟਰਾਇਲ ਬਣਿਆ ਜਿਸ 'ਚ ਅੱਗੋਂ ਸਿੱਖਾਂ ਨੂੰ ਹੋਰ ਵੀ ਬਦਨਾਮ ਕੀਤਾ ਗਿਆ ਔਰ ਹੋਰ ਵੀ ਬਹੁਤ ਸਾਰੀਆਂ ਫਿਰ ਜਿਹੜੀਆਂ ਕਾਰਵਾਈਆਂ ਏਜੰਸੀਆਂ ਦੀ ਆਪਣੀ ਕਾਰਸਤਾਨੀ ਹੁੰਦੀ ਹੈ, ਗੁਰਦੁਆਰਿਆਂ 'ਚ ਝਗੜੇ ਹੋਣ, ਕੋਈ ਹੋਰ ਹੋਣ, ਉਹ ਸਾਰੇ ਬੜੇ ਜਿਹੜਾ ਉਹ ਖੁੱਲ੍ਹ ਦੇ ਨਾਲ ਕਰਦੇ ਰਹੇ। ਔਰ ਕਦੇ ਵੀ ਜੇ ਪਿਨ ਪੁਆਇੰਟ ਹੋਇਆ ਵੀ ਏਅਰ ਇੰਡੀਆ ਦੇ ਹਾਦਸੇ ਨੂੰ ਲੈ ਕੇ, ਜੇ 2 ਕੈਨੇਡੀਅਨ ਜਰਨਲਿਸਟ ਗਲੋਬ ਐਂਡ ਮੇਲ ਐਂਡ ਟੋਰਾਂਟੋ ਸਟਾਰ ਦੇ ਨੇ ਦਾ ਸੌਫਟ ਟਾਰਗੇਟ ਲਿਖੀ, ਸਿੱਖ ਹਲਕਿਆਂ 'ਚ ਉਹਦਾ ਜ਼ਿਕਰ ਹੈ, ਪਰ ਕਿਉਂਕਿ ਮੁੱਖ ਧਾਰਾ ਦੇ ਵਿੱਚ ਉਹਨਾਂ ਦਾ ਇੰਨਾ ਕੁ ਦਬਾਅ ਬਣਿਆ ਹੋਇਆ ਸੀ, ਜਾਂ ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ, ਅੱਜ ਤਾਂ ਚਲੋ
ਸਾਡੇ ਕੋਲ ਆਪਣੀ ਗੱਲ ਕਹਿਣ ਦੇ ਪਲੇਟਫਾਰਮ ਨੇ, ਉਦੋਂ ਤਾਂ ਕੁਝ ਵੀ ਨਹੀਂ ਸੀ। ਜੀ ਸੋ ਨੈਰੇਟਿਵ ਉਹੀ ਵਿਕਦਾ ਹੈ ਜਿਹੜਾ ਫਿਰ ਤਾਕਤਵਰ ਦਾ ਹੁੰਦਾ ਹੈ, ਤੇ ਨਤੀਜੇ ਦੇ ਤੌਰ ਤੇ ਅਸੀਂ ਇੱਕ ਜਾਂ ਦੂਜੇ ਕਿਸੇ ਵੀ ਉਹਨਾਂ ਦੇ ਉਸ ਦਾ ਪੇਚ ਚੋਂ ਨਿਕਲ ਨਹੀਂ ਸਕੇ। ਇਹੀ ਪਾਰਟ ਅਸੀਂ ਲਗਾਤਾਰਤਾ ਨਾਲ ਦੇਖਦੇ ਰਹੇ, ਔਰ ਫਿਰ ਉਹਨਾਂ ਦੀਆਂ ਏਜੰਸੀਆਂ, ਕਿਉਂਕਿ ਜੇ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਰੈਫਰੈਂਡਮ ਦੀ ਗੱਲ ਨੂੰ 6 ਫਾਰ ਜਸਟਿਸ ਨੇ ਲੰਡਨ, ਪੈਰਿਸ, ਰੋਮ, ਯੂਰਪ ਦੀਆਂ ਮੁਲਕਾਂ ਚੋਂ, ਟੋਰਾਂਟੋ ਤੋਂ, ਔਰ ਫਿਰ ਸਰੀ 'ਚ ਜਿਹੜਾ ਕਿ ਪਿਛਲੇ 10 ਸਤੰਬਰ ਨੂੰ ਹੋਇਆ, ਇਹ ਸਾਰੇ ਦੇ ਚਲਦਿਆਂ ਅਸੀਂ ਦੇਖਦੇ ਹਾਂ ਕਿ ਇੰਡੀਅਨ ਏਜੰਸੀਆਂ ਨੇ ਅਜੀਤ ਡੋਵਲ, ਡਰਟੀ ਮੈਨ, ਜਿਸ ਦੀਆਂ ਡਰਟੀ ਏਜੰਸੀਜ਼ ਅੱਗੋਂ NIA ਦਾ ਜਿਹੜਾ ਉਹ ਦਿਨਕਰ ਗੁਪਤਾ, ਔਰ ਉਹਦੇ ਰਾਹੀਂ ਉਹਨਾਂ ਨੇ ਫਿਰ ਉਹ ਕੰਮ ਸ਼ੁਰੂ ਕੀਤਾ ਜਿਸ ਦੇ ਲਈ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਜਾਂ ਰਸ਼ੀਅਨ KGB ਜਾਣੀ ਜਾਂਦੀ ਹੈ, ਟਾਰਗੇਟ ਕਿਲਿੰਗਸ। ਪਿਛਲੇ ਵਰਿਆਂ 'ਚ ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਡਾਕਟਰ ਹਰਪ੍ਰੀਤ ਸਿੰਘ, ਜਿਨ੍ਹਾਂ ਨੂੰ ਹੈਪੀ ਕਰਕੇ ਜਾਣਿਆ ਜਾਂਦਾ ਸੀ, ਉਹਨਾਂ ਦਾ ਜਿਹੜਾ ਉਹ ਮਰਡਰ ਲਾਹੌਰ 'ਚ ਹੋਇਆ, ਉਹਨੂੰ ਵੀ ਕਿਸੇ ਹੋਰ ਖਾਤੇ 'ਚ ਪਾ ਦਿੱਤਾ ਗਿਆ। ਬਹੁਤ ਸਾਰਿਆਂ ਦਾ, ਸਾਡਿਆਂ ਦਾ ਵੀ ਕੋਈ ਬਹੁਤਾ ਧਿਆਨ ਨਹੀਂ ਗਿਆ ਕਿ ਵੀ ਇਹ ਤਾਂ ਕੋਈ ਟਾਰਗੇਟ ਕਿਲਿੰਗ ਦਾ ਹਿੱਸਾ ਹੋ ਸਕਦਾ। ਲੇਕਿਨ ਜਦੋਂ ਪਿਛਲੇ ਅਸੀਂ 3-4 ਮਹੀਨਿਆਂ ਦੇ ਵਿੱਚ ਲਗਾਤਾਰਤਾ ਨਾਲ ਦੇਖਦੇ ਹਾਂ ਕਿ 3 ਹਾਈ ਪ੍ਰੋਫਾਈਲ ਮਰਡਰ, ਜਿਨ੍ਹਾਂ ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ਦੇ ਵਿੱਚ, ਭਾਈ ਅਵਤਾਰ ਸਿੰਘ ਖੰਡੇ ਦਾ ਕੈਮੀਕਲ ਦੇ ਇਸਤੇਮਾਲ ਨਾਲ UK ਦੇ ਵਿੱਚ, ਔਰ ਉਸ ਤੋਂ ਆਲਮੋਸਟ 4 ਦਿਨ ਬਾਅਦ ਮਿਡ ਆਫ ਜੂਨ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਜਰ, ਜਿਹੜੇ 6 ਫਾਰ ਜਸਟਿਸ ਦੇ ਡਾਇਰੈਕਟਰ ਵੀ, ਖਾਲਿਸਤਾਨ ਰੈਫਰੈਂਡਮ ਦੀ ਕੈਂਪੇਨ ਨੂੰ ਕੈਨੇਡਾ 'ਚ ਲੀਡ ਕਰ ਰਹੇ ਸੀ, ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਔਰ ਇੱਕ ਨੋਬਲ, ਇੱਕ ਭਲੀ ਰੂਹ, ਜਿਸ ਨੇ ਕੋਵਿਡ-19 ਦੇ ਚਲਦੇ ਆ ਉਹਨਾਂ ਹਿੰਦੂ ਵਿਦਿਆਰਥੀਆਂ ਦੀ ਵੀ ਖੁੱਲ੍ਹ ਕੇ ਮਦਦ ਕੀਤੀ ਜਿਹੜੇ ਘਰਾਂ 'ਚ ਤਾੜੇ ਹੋਏ ਸੀ, ਔਰ ਉਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਸੀ ਕਿ ਹਰ ਸਟੂਡੈਂਟ ਤੱਕ ਅੰਨ ਵੀ ਪਹੁੰਚੇ, ਦੂਸਰੀਆਂ ਲੋੜ ਦੀਆਂ ਚੀਜ਼ਾਂ ਵੀ ਪਹੁੰਚਣ। ਔਰ ਉਹਨਾਂ ਦਾ ਜਿਹੜਾ ਦਿਨ ਦਿਹਾੜੇ ਕੋਲਡ ਬਲੱਡਡ ਮਰਡਰ ਟਾਰਗੇਟ ਕਿਲਿੰਗਸ ਰਾਹੀਂ ਜਿਹੜਾ ਕਰਵਾਇਆ ਗਿਆ, ਮਕਸਦ ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ ਇੱਕ ਤਾਂ ਕੌਮ ਦੇ ਵਿੱਚ ਖੌਫ ਪੈਦਾ ਕਰਨਾ, ਡਰ ਪੈਦਾ ਕਰਨਾ, ਔਰ ਦੂਸਰਾ ਸਾਰੀ ਆਜ਼ਾਦੀ ਦੀ ਮੂਵਮੈਂਟ ਨੂੰ ਜਿਹੜਾ ਹੈ ਉਹ ਇੱਕ ਕਨਫਿਊਜ਼ਨ ਦੇ ਵਿੱਚ, ਜਾਂ ਉਸ ਨੂੰ ਕਦੇ ਗੈਂਗਸਟਰ ਵਾਰਫੇਅਰ ਨਾਲ ਜੋੜ ਦਿਓ, ਕਦੇ ਕਿਸੇ ਹੋਰ ਨਾਲ ਜੋੜ ਦਿਓ। ਔਰ ਅਸੀਂ ਦੇਖਿਆ ਵੀ ਉਸ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਜਿਵੇਂ ਉਹਨਾਂ ਦੇ ਨਾਨ ਸਟੇਟ ਐਕਟਰ ਜਿਹੜੇ ਯੂਟਿਊਬਰ, ਜਿਹਦੇ 'ਚ ਗੋਬਰ ਆਰੀਆ ਵਰਗੇ ਲੋਕ ਔਰ ਕਿੰਨੇ ਹੀ ਉਸ ਨਸਲ ਦੇ, ਜਿਨ੍ਹਾਂ ਨੇ ਖੁੱਲ੍ਹ ਕੇ ਕਲੇਮ ਕੀਤਾ ਕਿ ਭਾਈ ਅਸੀਂ ਘੁਸ ਕੇ ਮਾਰਾ, ਔਰ ਉਹਨਾਂ ਨੇ ਵਾਰਨ ਕੀਤਾ ਬਾਕੀਆਂ ਨੂੰ ਕਿ ਭਾਈ ਅਸੀਂ ਹੁਣ ਇਵੇਂ ਹੀ ਕਰਾਂਗੇ। ਆਹ ਦੇਖੋ, ਪੰਜਵੜ ਨੂੰ ਲਾਹੌਰ 'ਚ, ਖੰਡੇ ਨੂੰ UK 'ਚ, ਔਰ ਹੁਣ ਨਿੱਜਰ ਨੂੰ ਇੱਥੇ, ਬਾਕੀਆਂ ਦੇ ਵੀ ਵਾਰੀ ਆ। ਉਹਨਾਂ ਦੀਆਂ ਲਿਸਟਾਂ ਵੀ ਜਾਰੀ ਕਰਨ ਤੱਕ ਗਏ, ਔਰ ਈਵਨ ਅਮਰੀਕਾ ਦੇ ਵਿੱਚ ਵੀ ਜਿਸ ਲੈਵਲ ਦਾ ਉਹਨਾਂ ਦਾ ਪਾਰਟ ਸੀ, FBI ਨੇ ਜਿਹੜੇ ਚੀਦਾ ਕੰਮ ਕਰਨ ਵਾਲੇ ਇੱਥੇ ਪੰਥ ਲਈ ਸੀ, ਉਹਨਾਂ ਨੂੰ ਦੱਸਿਆ ਕਿ ਵੀ ਤੁਹਾਡੇ ਹਾਈ ਸਿਕਿਉਰਿਟੀ ਦੇ ਵਿੱਚ ਅਸੀਂ ਰੱਖਣਾ ਚਾਹੁੰਦੇ ਹਾਂ, ਕਿਉਂਕਿ ਇਹ ਜਿਹੜੇ ਨੇ ਤੁਸੀਂ ਵੀ ਨਿਸ਼ਾਨੇ ਤੇ ਹੋ। ਸੋ ਇਹ ਇੱਕ ਖੁੱਲ੍ਹ ਖੇਡ ਬਣ ਗਈ, ਔਰ ਉਹਨਾਂ ਨੂੰ ਵੀ ਸਮਝਿਆ ਇੰਡੀਅਨ ਏਜੰਸੀਆਂ ਨੇ ਕਿ ਭਾਈ ਇਸ ਵੇਲੇ ਜਿਹੜਾ ਉਹ ਚੀਨ ਦੇ ਅਗੇਂਸਟ ਜਿਹੜਾ ਉਹ ਜਿਹੜਾ ਉਹ ਅਸੀਂ ਮੋਢਾ ਦਿੱਤਾ ਹੋਇਆ, ਤੇ ਜੋ ਵੀ ਅਸੀਂ ਕਰਾਂਗੇ ਬਾਹਰਲੀਆਂ ਜਿਹੜੀਆਂ ਨੇ ਤਾਕਤਾਂ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਇਹ ਚੁੱਪ ਕਰ ਜਾਣਗੇ। ਔਰ ਕੰਪਲੀਸਿਟ ਤਾਂ ਇਹ ਹੋਏ ਹੀ ਨੇ। ਆਸਟ੍ਰੇਲੀਆ ਦਾ ਅਸੀਂ ਦੇਖਿਆ ਕਿ ਭਾਈ ਉੱਥੇ ਇੱਕ ਤੋਂ ਬਾਅਦ ਇੱਕ, ਜਦੋਂ ਉੱਥੇ ਜਿਹੜਾ ਉਹ ਰੈਫਰੈਂਡਮ ਹੁੰਦਾ ਹੈ, ਉਹ ਮੈਲਬਰਨ 'ਚ ਹੋਏ, ਉਹ ਬ੍ਰਿਸਬੇਨ 'ਚ ਹੋਏ, ਸਿਡਨੀ 'ਚ ਹੋਏ, ਕਿਵੇਂ ਅਕਸ਼ਤਾਮ ਮੰਦਰਾਂ ਦੀ ਗ੍ਰੈਫਿਟੀ ਸਿੱਖਾਂ ਦੇ ਖਾਤੇ 'ਚ। ਔਰ ਜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਾਂਦਾ ਹੈ ਇੰਡੀਆ 'ਚ, ਉੱਥੇ ਵੀ ਮੋਦੀ ਕਹਿੰਦਾ ਹੈ ਕਿ ਜੀ ਇਹ ਸਾਡੀ ਕਮਿਊਨਿਟੀ ਤੇ ਹਮਲੇ, ਸਾਡੇ ਮੰਦਰਾਂ ਦਾ ਅਪਮਾਨ, ਇਹ ਉਹ। ਔਰ ਇਹੀ ਕੁਛ ਜਿਹੜਾ ਹੈ ਉਹ ਜਦੋਂ ਉੱਥੇ ਆਉਂਦਾ ਹੈ ਆਸਟ੍ਰੇਲੀਆ 'ਚ, ਉੱਥੇ ਵੀ ਇਸ ਕਿਸਮ ਦਾ ਹੀ ਪ੍ਰਚਾਰ। ਔਰ ਅਮਰੀਕਾ 'ਚ ਵੀ ਕਿਵੇਂ ਝੂਠ ਕੇ ਜੀ DC ਐਮਬੈਸੀ 'ਚ ਐਮਬੈਸਡਰ ਨੂੰ ਧਮਕੀ ਦੇ ਦਿੱਤੀ, ਉਹਦੇ ਬੁੱਤ ਦੇ ਉੱਤੇ ਕਰਤਾ, ਸੈਨ ਫਰਾਂਸਿਸਕੋ 'ਚ ਅਟੈਕ ਕਰਤਾ, ਅੱਗ ਲਾ ਦਿੱਤੀ। ਉਹ ਸਾਰਾ ਹੀ ਨਜ਼ਰ ਆ ਰਿਹਾ ਸੀ ਕਿ ਵੀ ਇਹ ਕਿਵੇਂ ਇਹਨਾਂ ਦਾ ਇੱਕ ਆਰਕੈਸਟ੍ਰੇਟਡ ਮੂਵ ਹੈ। ਪਰ ਕੈਨੇਡਾ, ਕਿਉਂਕਿ ਕੈਨੇਡਾ ਦੇ ਵਿੱਚ ਇਹ ਦਬਾਅ ਇੰਡੀਅਨ ਸਿਸਟਮ ਦਾ ਪਹਿਲੇ ਦਿਨ ਤੋਂ ਹੀ ਰਿਹਾ,
ਇਸ ਲਈ 에ਅਰ ਇੰਡੀਆ ਦਾ ਹਾਦਸਾ ਉੱਥੇ ਕਰਵਾਇਆ ਗਿਆ। ਪਰ ਜਸਟਿਨ ਟਰੂਡੋ ਜਦੋਂ 2015 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦੇ ਨੇ, ਕਿਉਂਕਿ 2014 ਚ ਮੋਦੀ ਬਣਦਾ ਹੈ ਔਰ ਹੁਣ ਜਸਟਿਨ ਟਰੂਡੋ ਦੀ ਵੀ ਸੈਕੰਡ ਟਰਮ ਹੈ, ਜਿਵੇਂ ਇਹਦੀ ਮੋਦੀ ਦੀ ਹੈ। ਔਰ ਜਸਟਿਨ ਟਰੂਡੋ ਜਿਹਨੇ ਆਪਣੀ ਕੈਬਨਿਟ ਦੇ ਵਿੱਚ ਵੀ 4-5 ਸਿੱਖ ਮਿਨਿਸਟਰ ਲਏ, ਡਿਫੈਂਸ ਮਿਨਿਸਟਰ ਵੀ ਹਰਜੀਤ ਸਿੰਘ ਸਜਨ ਔਰ ਦੂਸਰੇ, ਔਰ ਉਹਨਾਂ ਨੇ ਬੜੇ ਫਖਰ ਨਾਲ ਮੈਰੀਲੈਂਡ ਯੂਨੀਵਰਸਿਟੀ ਦੇ ਇੱਕ ਫੰਕਸ਼ਨ 'ਚ ਕਿਹਾ ਸੀ ਕਿ ਵੀ ਇੰਨੇ ਤਾਂ ਮੋਦੀ ਨੇ ਨਹੀਂ ਰੱਖੇ ਹੋਏ ਜਿਹੜੇ ਮਿਨਿਸਟਰ ਸਿੱਖ ਜਿਨ੍ਹਾਂ ਮੇਰੀ ਕੈਬਨਿਟ 'ਚ ਨੇ। ਸੋ ਫਖਰ ਦੇ ਨਾਲ, ਜਿਵੇਂ ਉਹਨਾਂ ਦੇ ਪਿਤਾ ਦਾ ਵੀ ਹਮੇਸ਼ਾ ਸਿੱਖਾਂ ਪ੍ਰਤੀ ਰਿਹਾ। ਔਰ ਇਹ ਇੱਕ ਜਦੋਂ ਅਸੀਂ ਕੈਨੇਡਾ ਮੁਲਕ ਦੀ ਗੱਲ ਕਰਦੇ ਹਾਂ, ਕੈਨੇਡਾ ਦਾ ਚਾਰਟਰ ਆਫ ਰਾਈਟਸ, ਕੈਨੇਡਾ ਦਾ ਆਪਣਾ ਟਰੈਕ ਰੈਕਡ ਹਿਊਮਨ ਰਾਈਟਸ, ਔਰ ਜਿਹੜੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਪਰਸੀਕਿਊਟਡ ਲੋਕ ਨੇ ਉਹਨਾਂ ਦੇ ਲਈ ਕੈਨੇਡਾ ਹਮੇਸ਼ਾ ਇੱਕ ਵੈਲਕਮਿੰਗ ਲੈਂਡ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਇਹ ਇੱਕ ਫਖਰ ਵੀ ਸੀ ਕਿ ਸਿੱਖ ਤਾਂ ਕੈਨੇਡਾ 'ਚ 100 ਸਾਲ ਤੋਂ ਵੀ 100 ਸਾਲ ਪਹਿਲਾਂ ਆਏ, ਔਰ ਕੈਨੇਡਾ ਦੀ ਹਿਸਟਰੀ 'ਚ ਪਹਿਲਾਂ ਹੀ ਉਹਨਾਂ ਨੂੰ ਕਾਮਾਗਾਟਾ ਮਾਰੂ ਵੇਲੇ ਕੀ ਹੋਇਆ ਜਾਂ ਉਹਨਾਂ ਦੇ ਨਾਲ ਇਮੀਗ੍ਰੇਸ਼ਨ ਦੇ ਮਾਮਲੇ 'ਚ ਕੀ ਹੁੰਦਾ ਰਿਹਾ, ਇੱਕ ਸਟੇਜ ਤੇ ਸਭ ਨੂੰ ਇਕੱਠੇ ਕਰਕੇ ਹੌਂਡੂਰਸ ਭੇਜਣ ਦੀ ਲਾਈਨ ਸੀ। ਸੋ ਹੁਣ ਬਹੁਤ ਕੁਝ ਬਦਲਿਆ ਔਰ ਕੈਨੇਡਾ ਅਲੰਬਰਦਾਰ ਹੈ ਫਰੀडम्स ਦਾ। ਸੋ ਉਸ ਸਾਰੇ ਦੇ ਚੱਲਦੇ ਆ ਜ਼ਾਹਰ ਹੈ ਕਿ ਜਦੋਂ ਪੀਸਫੁਲ ਢੰਗ ਨਾਲ ਖਾਲਿਸਤਾਨ ਦੀ ਗੱਲ ਕੈਨੇਡਾ 'ਚ ਰੈਫਰੈਂਡਮ ਰਾਹੀਂ ਸਾਹਮਣੇ ਆਈ ਤੇ ਇੰਡੀਆ ਦਾ ਜਿਹੜਾ ਨੈਸਟੀ ਚਿਹਰਾ ਹੈ ਹੋਰ ਵੀ ਸਾਹਮਣੇ ਆਉਣਾ ਸ਼ੁਰੂ ਹੋਇਆ। ਉਹਨਾਂ ਨੇ ਕਿਵੇਂ ਜਿਹੜਾ ਉਹ ਪ੍ਰੋਟੈਸਟ ਕੀਤਾ, 2 ਵਾਰ ਉਹਨਾਂ ਦੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦਿੱਲੀ 'ਚ ਤਲਬ ਕੀਤਾ, ਫਿਰ ਜਿਹੜਾ ਉਹ ਡਿਮਾਰਸ਼ੇ ਦਿੱਤਾ, ਫਿਰ ਈਵਨ ਟਰੈਵਲ ਐਡਵਾਈਜ਼ਰੀ ਉਹਨਾਂ ਨੇ ਤੱਕ ਲੈ ਆਏ ਕੈਨੇਡਾ ਨੂੰ। ਔਰ ਇਸ ਸਾਰੇ ਤੋਂ ਬਾਅਦ ਵੀ ਕੈਨੇਡਾ ਨੇ ਬਹੁਤ ਅੰਦਰ ਵੜ ਕੇ ਉਹਨਾਂ ਨੂੰ ਕਹਿੰਦੇ ਹੋਣਗੇ ਕਿ ਭਾਈ ਇਹ ਤੁਸੀਂ ਜੋ ਕਰ ਰਹੇ ਹੋ ਠੀਕ ਨਹੀਂ ਹੈ, ਪਰ ਜਿਉਂ-ਜਿਉਂ ਖੁਦ ਜਿਹੜਾ ਉਲਟਾ ਚੋਰ ਕੁਤਵਾਲ ਕੋ ਡਾਂਟੇ, ਉਹਨਾਂ ਦਾ ਇਹ ਤਰੀਕਾ, ਇੱਕ ਪਾਸੇ ਤਾਂ ਉਹਨਾਂ ਨੇ ਕਿਲਿੰਗ ਸ਼ੁਰੂ ਕਰਤੀਆਂ, ਦੂਸਰੇ ਪਾਸੇ ਉਸ ਕਿਲਿੰਗ ਤੋਂ ਬਾਅਦ ਵੀ ਜੇ ਪਿਛਲੇ ਤੁਸੀਂ ਹਫ਼ਤਿਆਂ ਦਾ G20 ਤੱਕ ਦਾ ਦੇਖੋ ਤੇ ਉਹਨਾਂ ਨੇ ਬਾਰ-ਬਾਰ ਜਸਟਿਨ ਟਰੂਡੋ ਨੂੰ ਦਬਾਅ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਮੀਡੀਆ ਵੀ ਕਿ ਮੋਦੀ ਪਬਲਿਕਲੀ ਸਨਬਸ ਜਸਟਿਨ ਟਰੂਡੋ, ਔਰ ਹੁਣ ਵੀ G20 ਤੇ ਜਾਣ ਤੋਂ ਪਹਿਲਾਂ ਤੱਕ ਇਹ ਗੱਲ ਕਲੀਅਰ ਸੀ ਕਿ ਕੁਝ ਐਸਾ ਇਨਸਾਈਡ ਕੈਨੇਡੀਅਨ ਗਵਰਨਮੈਂਟ ਦੇ ਕੋਲ ਹੈ, ਕਿਉਂਕਿ ਜਿਵੇਂ ਜਸਟਿਨ ਟਰੂਡੋ ਨੇ ਪਹਿਲਾਂ ਤਾਂ ਟ੍ਰੇਡ ਡੀਲ ਜਿਹੜੀ ਹੈ, ਜਿਹੜੀ 13 ਮੀਟਿੰਗਸ ਜਿਹਦੇ ਬਾਰੇ ਹੋ ਚੁੱਕੀਆਂ ਸੀ 1 ਸਾਲ ਤੋਂ, ਉਹਨੂੰ ਜਿਹੜਾ ਉਹ ਪੋਸਟਪੋਨ ਕੀਤਾ। ਫਿਰ ਜਦੋਂ ਇਹ ਖੁੱਲ ਕੇ ਟਰੂਡੋ ਨੇ ਕਿਹਾ ਸਿੰਗਾਪੁਰ ਦੀ ਪ੍ਰੈਸ ਕਾਨਫਰੰਸ ਕਿ ਮੈਂ ਜਦੋਂ ਮੋਦੀ ਨੂੰ ਮਿਲਾਂਗਾ ਉੱਥੇ ਮੈਂ ਜਿਹੜਾ ਉਹ ਉਹਨਾਂ ਦੀ ਇੰਟਰਨਲ ਇੰਟਰਫੀਅਰੈਂਸ ਕੈਨੇਡੀਅਨ ਅਫੇਅਰਸ, ਉਸ ਤੋਂ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਨੇ ਵੀ ਜਦੋਂ ਇਹ ਖੁੱਲ ਕੇ ਕਿਹਾ ਸੀ ਕਿ ਇੰਡੀਆ ਦਖਲਅੰਦਾਜ਼ੀ ਕਰ ਰਿਹਾ, ਤੇ ਉਦੋਂ ਕਿਉਂਕਿ ਜਿਹੜੀ ਤਾਂ ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਸਰੀ ਦੇ ਸਰਦੀਪ ਸਿੰਘ ਨਿੱਜਰ ਮਰਡਰ ਕੇਸ ਦੇ ਵਿੱਚ ਉਹਨਾਂ ਦੀ ਤਾਂ ਬਰੀਫਿੰਗ, ਉਹ ਇਨਵੈਸਟੀਗੇਸ਼ਨ ਉਸ ਲੈਵਲ ਦੀ ਹੁੰਦੀ ਕਿਉਂਕਿ RCMP ਇਨਵੋਲਵ ਹੁੰਦੀ ਹੈ ਮੇਨਲੀ ਕਿ ਜੀ ਇੱਕ ਫੜਿਆ ਗਿਆ ਜਾਂ ਇੱਕ ਫਲਾਣਾ ਹੈ ਜਾਂ ਉਹਨੇ ਇਹ ਹੈ ਗੱਡੀ ਇਹ ਹੈ, ਕੋਈ ਹੋਰ ਲੀਡ ਮਿਲੇ ਜਾਂ ਕੀ ਹੈ। ਲੇਕਿਨ ਜਿਹੜੀ ਉਹਨਾਂ ਦੀ RCMP ਤੋਂ ਇਲਾਵਾ ਸੀਸਸ ਜਾਂ ਉਹਨਾਂ ਦੀਆਂ ਹੋਰ ਵੀ ਆਪਣੀ ਏਜੰਸੀ ਕੋਈ ਉਹ ਇੰਟਰਨਲ ਇਨਵੈਸਟੀਗੇਸ਼ਨ ਕਰ ਰਹੀ ਸੀ, ਉਹ ਅਲਟੀਮੇਟਲੀ ਇਸ ਸਿੱਟੇ ਤੇ ਪਹੁੰਚ ਗਏ ਸੀ ਕਿ ਵੀ ਇਹ ਤਾਂ ਉਹਨਾਂ ਨੇ ਸਰੀ ਪੁਲਿਸ ਨੇ ਕਿਹਾ ਸੀ ਵੀ ਟਾਰਗੇਟ ਕਿਲਿੰਗ ਹੈ, ਲੇਕਿਨ ਉਹ ਇਸ ਨਤੀਜੇ ਤੇ ਪਹੁੰਚ ਗਏ ਸੀ ਕਿ ਵੀ ਇਹ ਇੰਡੀਅਨ ਸਟੇਟ ਦਾ ਕੰਮ ਹੈ। ਔਰ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਈਵਨ ਜਿਹੜਾ ਉਹਨਾਂ ਦਾ ਫਸਟ ਸੈਕਟਰੀ ਭੱਟੀ ਜਿਹੜਾ ਕਿ ਅੰਡਰ ਕਵਰ ਆਪਰੇਸ਼ਨ ਕਰ ਰਿਹਾ ਸੀ, ਅਸੀਂ ਉਸ ਦਾ ਚਿੱਠਾ ਜਿਹੜਾ ਕਿ ਬਾਜ਼ ਪਬਲੀਕੇਸ਼ਨ ਨੇ ਖੋਲ੍ਹਿਆ ਔਰ ਅਸੀਂ ਉਸ ਕੰਟੈਕਸਟ 'ਚ ਗੱਲ ਕੀਤੀ ਸੀ ਕਿ ਵੀ ਇਸ ਕਿਸਮ ਦਾ ਇਹ ਅੰਡਰ ਕਵਰ ਹੈ, ਇਹ IPS 4 ਜ਼ਿਲ੍ਹਿਆਂ 'ਚ ਪੰਜਾਬ 'ਚ ਜਿਹੜਾ ਉਹ ਪੁਲਿਸ ਮੁਖੀ ਰਿਹਾ ਔਰ ਇਹਦਾ ਗੰਦਾ ਰੈਕਰਡ ਹੈ ਔਰ ਉਹ ਕਿਵੇਂ IB 'ਚ ਗਿਆ ਔਰ ਇੱਥੇ ਉਹ ਕੀ ਕਰ ਰਿਹਾ ਹੁਣ। ਹਾਲਾਂਕਿ ਜਦੋਂ ਅਸੀਂ ਅੱਜ ਸਾਰੇ ਇਸ ਕੇਸ ਦੇ ਆਸਪੈਕਟ ਨੂੰ ਡਿਸਕਸ ਕਰਾਂਗੇ, ਇਹ ਤਾਂ ਕਿਹਾ ਗਿਆ ਕੈਨੇਡੀਅਨ ਫੋਰਨ ਮਿਨਿਸਟਰ ਵੱਲੋਂ ਕਿ ਵੀ ਟੌਪ ਇੰਡੀਅਨ ਡਿਪਲੋਮੈਟ ਨੂੰ ਐਕਸਪੈਲ ਕਰ ਦਿੱਤਾ ਗਿਆ, ਕੈਨੇਡਾ 'ਚੋਂ ਕੱਢ ਦਿੱਤਾ ਗਿਆ, ਉਹਦਾ ਅਜੇ ਨਾਂ ਸਾਹਮਣੇ ਨਹੀਂ ਆਇਆ। ਜ਼ਾਹਰ ਹੈ ਕਿ ਵੀ ਉਹ ਹਾਈ ਕਮਿਸ਼ਨਰ ਤਾਂ ਨਹੀਂ ਹੈ। ਸੋ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਭੱਟੀ ਹੈ ਜਿਹੜਾ ਉਹੀ ਉਹਦਾ ਇਹ ਆਪਰੇਸ਼ਨ ਨਿੱਜਰ ਵਾਲਾ ਵੀ ਹੋਏਗਾ ਔਰ ਉਹਨੂੰ ਹੀ ਐਕਸਪੈਲ ਕੀਤਾ। ਇੱਕ ਅੱਧੇ ਦਿਨ 'ਚ ਉਹਦਾ ਨਾਂ ਵੀ ਆ ਜਾਏਗਾ। ਕਈ ਵਾਰ ਜਦੋਂ ਇਸ ਲੈਵਲ ਦੇ ਉੱਤੇ ਹੁੰਦਾ ਉਹ ਇਮੀਡੀਏਟਲੀ ਨਾਂ ਡਿਸਕਲੋਜ਼ ਨਹੀਂ ਕਰਦੇ। ਹੁਣ ਇਹ ਸਾਰਾ ਇਵੇਂ ਇੰਨੀ ਤੇਜ਼ੀ ਦੇ ਨਾਲ ਹੋਇਆ ਕਿਉਂਕਿ ਜਸਟਿਨ ਟਰੂਡੋ
ਨੂੰ ਉੱਥੇ ਵੀ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਜਿਵੇਂ ਜਸਟਿਨ ਟਰੂਡੋ ਨੇ ਡਿਫਾਈਂਸ ਦਿੱਤੀ, ਉਹਨੇ ਉੱਥੇ ਵੀ ਪ੍ਰੈਸ ਕਾਨਫਰੰਸ ਇੰਟਰਨਲ ਇੰਟਰਫੇਰੈਂਸ ਦੀ ਗੱਲ ਕੀਤੀ। ਜੇ ਜਹਾਜ਼ ਖਰਾਬ ਹੋਇਆ, ਉਹਨੇ 에ਅਰ ਇੰਡੀਆ ਦੇ ਜਹਾਜ਼ ਨੂੰ ਲੈਣ ਤੋਂ ਨਾ ਕਰ ਦਿੱਤੀ। 48 ਘੰਟੇ ਵੇਟ ਕੀਤਾ, ਜਦੋਂ ਉਹਨਾਂ ਦੇ ਮਕੈਨਿਕ ਆਏ ਉਹਨਾਂ ਨੇ ਜਿਹੜਾ ਉਹ ਠੀਕ ਕੀਤਾ, ਹਾਲਾਂਕਿ ਜਹਾਜ਼ ਵੀ ਦੂਸਰਾ ਪਹੁੰਚ ਗਿਆ ਸੀ। ਫਿਰ ਆ ਕੇ ਟਰੂਡੋ ਨੇ 3 ਦਿਨ ਬਾਅਦ ਜਿਹੜਾ ਟ੍ਰੇਡ ਮਿਸ਼ਨ 9 ਅਕਤੂਬਰ ਨੂੰ ਜਿਹੜਾ ਮੁੰਬਈ ਜਾਣਾ ਸੀ, ਉਹਦੇ ਕੈਂਸਲੇਸ਼ਨ ਦਾ ਐਲਾਨ ਕਰ ਦਿੱਤਾ। ਔਰ ਨਾਲ ਦੀ ਨਾਲ ਇੰਡੀਆ ਨੇ ਉਹਨੂੰ ਵੀ ਆਪਣਾ ਦੱਸਿਆ ਕਿ ਜੀ ਜਿਵੇਂ ਇੰਡੀਆ ਨੇ ਕੈਂਸਲ ਕੀਤਾ ਹੋਏ। ਪਰ ਇਹ ਨਜ਼ਰ ਆ ਰਿਹਾ ਸੀ ਕਿ ਜਸਟਿਨ ਟਰੂਡੋ ਕੁਛ ਨਾ ਕੁਛ ਐਸਾ ਉਹਨਾਂ ਦੇ ਅੰਦਰ ਹੈ ਕਿ ਵੀ ਉਹ ਉਬਲ ਰਹੇ ਨੇ, ਔਰ ਇਹ ਤੱਥ ਸਾਹਮਣੇ ਆਏਗਾ ਉਹ ਕੀ ਹੋਇਆ। ਹਾਲਾਂਕਿ ਬਹੁਤ ਸਾਰਿਆਂ ਨੇ ਤਾਂ ਇੰਡੀਅਨਸ ਨੇ ਕਿ ਜੀ ਹੁਣ ਇੰਨਾ ਹਿਊਮਿਲੇਟ ਕਰਤਾ ਹੈ ਕਿ ਜੀ ਉਹ ਫਲਾਣਾ ਤੇ ਢਿਮਕਾ ਉਹ ਆਪ ਹੀ ਜਿਹੜਾ ਹੈ ਉਹ। ਲੇਕਿਨ ਮੈਂ ਸਮਝਦਾ ਵੀ ਸੈਲੂਟ ਹੈ ਕੈਨੇਡੀਅਨ ਸਿਸਟਮ ਨੂੰ, ਕੈਨੇਡਾ ਦੀ ਹਕੂਮਤ ਨੂੰ ਵੀ, ਉਹਨਾਂ ਦੀਆਂ ਏਜੰਸੀਆਂ। ਬੇਸ਼ੱਕ ਜਦੋਂ 에ਅਰ ਇੰਡੀਆ ਵਾਲਾ ਹਾਦਸਾ ਹੋਇਆ, ਪਤਾ ਉਦੋਂ ਵੀ ਉਹਨਾਂ ਨੂੰ, ਔਰ ਇਹੀ ਕਾਰਨ ਸੀ ਕਿ ਟ੍ਰਾਇਲ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਬਹੁਤ ਸਾਰੀਆਂ ਆਡੀਓਜ਼ ਜਿਹੜੀਆਂ ਸੀ ਜੋ ਕਿ ਇੰਡੀਅਨ ਇੰਟੈਲੀਜੈਂਸ ਵਾਲੇ ਵਿਦਨ ਜਿਹੜੇ ਉਹਨਾਂ ਨੇ ਕੋਵਰਟ ਆਪਣੇ ਬੰਦੇ ਰੱਖੇ ਉਹਨਾਂ ਨਾਲ ਉਹ ਡਿਸਟਰੋਏ ਕਰ ਦਿੱਤੀਆਂ ਸੀ। ਕਿਉਂਕਿ ਉਸ ਵੇਲੇ ਦੀ ਕੈਨੇਡੀਅਨ ਹਕੂਮਤ ਇਹ ਹੌਸਲਾ ਨਹੀਂ ਕਰ ਸਕੀ ਕਿ ਉਹ ਬਾਹਰ ਆ ਕੇ ਸਿੱਧੇ ਤੌਰ ਤੇ ਕਹੇ ਕਿ ਭਾਈ ਇਹ ਜਿਹੜਾ ਇਸ ਦੇ ਲਈ ਇੰਡੀਅਨ ਜ਼ਿੰਮੇਵਾਰ ਨੇ, ਕਿਉਂਕਿ ਫਿਰ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ 329 ਜਿਹੜੇ ਨੇ ਉਹਨਾਂ 'ਚ ਮੈਜੋਰਟੀ ਦਾ ਕੈਨੇਡੀਅਨ ਸਿਟੀਜ਼ਨ ਸੀ ਕਿ ਭਾਈ ਇਹ ਤਾਂ ਫਿਰ ਹਰਜਾਨੇ ਦੇ ਕੇਸ ਔਰ ਫੇਲਿਓਰ ਇਹ ਉਹ। ਸੋ ਆਪਣੀ ਫੇਲਿਓਰ ਨੂੰ ਲੁਕਾਉਣ ਦੇ ਲਈ ਜਾਂ ਇੰਡੀਆ ਦੇ ਨਾਲ ਟ੍ਰੇਡ ਜਾਂ ਵਟ ਐਵਰ ਇਟ ਵਾਜ਼, ਔਰ ਇਹੀ ਕਾਰਨ ਸੀ ਕਿ ਕਿਉਂਕਿ ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਸੀ। ਜਿਹੜੇ 2 ਸਿੱਖ ਉਹਨਾਂ ਨੇ ਖੜੇ ਕੀਤੇ ਐਕਿਊਜ਼ ਬਣਾ ਕੇ, ਇਵੈਂਚੁਅਲੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਚੋਂ ਇੱਕ ਜਿਹੜਾ ਫਿਰ ਇੰਡੀਅਨ ਸਟੇਟ ਦੇ ਲਈ ਪਹਿਲਾਂ ਵੀ ਉਹਨਾਂ ਦਾ ਹੀ ਕੰਮ ਸੀ ਏਜੰਸੀਆਂ ਦਾ, ਉਹ ਭਾਰਤ ਗਿਆ ਔਰ ਉਹਨੂੰ ਪੂਰਾ VIP ਰੈੱਡ ਕਾਰਪੇਟ ਵੈਲਕਮ, ਔਰ ਉਹਦੇ ਤੋਂ ਖਾਲਿਸਤਾਨ ਦੇ ਖਿਲਾਫ ਬਿਆਨਬਾਜ਼ੀਆਂ ਵੀ ਕਰਵਾਈਆਂ। ਪਰ ਵਾਪਸ ਆਉਂਦੇ ਆ ਕੁਝ ਮਹੀਨਿਆਂ ਬਾਅਦ ਹੀ ਰਿਪਦਮਨ ਸਿੰਘ ਮਲਕ, ਉਹਦਾ ਵੀ ਮਰਡਰ, ਉਹ ਵੀ ਟਾਰਗੇਟ ਇਹਨਾਂ ਦਾ ਹੀ ਕੰਮ ਸੀ। ਉਹ ਇਹ ਹਮੇਸ਼ਾ ਹੁੰਦਾ ਹੈ ਵੀ ਤੁਸੀਂ ਜਿਹਨਾਂ ਏਜੰਟਾਂ ਨੂੰ ਵਰਤਦੇ ਹੋ, ਜਿਹੜੇ ਦੋਜ਼ ਹੂ ਨੋ ਟੂ ਮਚ, then you dump them। ਹੁਣ ਔਰ ਉਸ ਤੋਂ ਬਾਅਦ ਜਿਹੜਾ ਕਿਉਂਕਿ ਉਹ ਵੀ ਕੋਈ ਕਿਸੇ ਕੰਢੇ ਨਹੀਂ ਸੀ ਪਹੁੰਚਿਆ, ਤੇ ਇਹ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਇਸ ਮਰਡਰ ਤੋਂ ਬਾਅਦ ਉਹ ਕੈਨੇਡੀਅਨ ਸਿਟੀਜ਼ਨ, ਗੁਰਦੁਆਰੇ ਦਾ ਪ੍ਰਧਾਨ, ਔਰ ਸਿੱਖਾਂ ਦੇ ਵਿੱਚ ਰੋਸਾ, ਔਰ ਜਿਵੇਂ ਜਾ ਕੇ ਸਿੱਖਾਂ ਨੇ ਇੰਡੀਅਨ ਕੌਂਸੂਲੇਟ ਨੂੰ ਵੀ ਘੇਰਿਆ, ਔਰ ਬਾਅਦ ਦੇ ਵਿੱਚ ਜਿਹੜੀ ਅਸੀਂ 10 ਸਤੰਬਰ ਦੀ ਵੋਟ ਦੇਖਦੇ ਹਾਂ 1,35,000 ਫਿਗਰ ਜਿਹੜੀ ਇਹਨਾਂ ਦਾ ਕੈਨੇਡੀਅਨ ਮੀਡੀਆ ਵੀ ਕੋਟ ਕਰਦਾ ਹੈ, ਇਹ ਸਾਰਾ ਇਸ ਗੱਲ ਦਾ ਸਬੂਤ ਸੀ ਕਿ ਵੀ ਹੁਣ ਸਿੱਖਾਂ ਦਾ ਨੂੰ ਜਾਂ ਵੈਸੇ ਵੀ ਜਿਹੜੇ ਇਮਾਨਦਾਰ ਕੈਨੇਡੀਅਨ ਸਿਸਟਮ ਯਕੀਨ ਰੱਖਣ ਵਾਲੇ ਨੇ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਕੀ ਹੈ। ਲੇਕਿਨ ਅਸੀਂ ਮੁਬਾਰਕਬਾਦ ਦਿੰਦੇ ਹਾਂ ਕੈਨੇਡਾ ਦੀਆਂ ਖੁਫੀਆ ਸੀਸਸ ਨੂੰ ਵੀ, RCMP ਨੂੰ ਵੀ, ਔਰ ਖਾਸ ਤੌਰ ਤੇ ਕੈਨੇਡੀਅਨ ਹਕੂਮਤ ਨੂੰ ਕਿ ਉਹਨਾਂ ਨੇ ਫਾਈਨਲੀ ਜਿਹੜਾ ਉਹ ਸੱਚ ਦੁਨੀਆ ਦੇ ਸਾਹਮਣੇ ਬੋਲਣ ਦੀ ਹਿੰਮਤ ਦਿਖਾਈ ਹੈ। ਔਰ ਇਹ ਹਿੰਮਤ ਅੱਜ ਜਿਉਂ ਹੀ ਮੈਂ ਐਟਲਾਂਟਾ ਤੋਂ ਪਹੁੰਚਿਆ, ਲਗਵਾੜੀਆ 에ਅਰਪੋਰਟ ਤੇ ਵਾਪਸ ਆ ਰਹੇ ਸੀ, ਸਾਡੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ, ਉਹਨਾਂ ਦੀ ਕਾਲ, ਔਰ ਉਸ ਦੇ ਨਾਲ ਫਿਰ ਪਿਛਲੇ 2-3 ਘੰਟੇ 'ਚ ਉਹ ਗਲੋਬ ਐਂਡ ਮੇਲ ਹੋਏ, ਉਹਨਾਂ ਦਾ ਬਾਕੀ ਮੀਡੀਆ ਦੀ ਕਵਰੇਜ ਹੋਏ। ਔਰ ਇਸ ਵੇਲੇ ਜਿਵੇਂ ਮੈਂ ਕਿਹਾ ਵੀ ਦੁਨੀਆ ਭਰ 'ਚ ਸਭ ਤੋਂ ਮੋਸਟ ਟਾਕਡ ਇਹ ਕਹਾਣੀ ਹੈ। ਔਰ ਇਹਦੇ 'ਚ ਜਿਹੜਾ ਜੇ ਮੈਂ ਗਲੋਬ ਐਂਡ ਮੇਲ ਨੂੰ ਹੀ ਕੋਟਿੰਗ ਲਈ ਰੱਖਾਂ ਕਿ ਉਹਦੇ 'ਚ ਪ੍ਰਾਈਮ ਮਿਨਿਸਟਰ ਨੇ ਅੱਜ ਜਿਹੜਾ ਉਹ ਖਲੋ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਕਿ ਇਹ ਜਿਹੜਾ ਸਾਡੇ ਤਹਿਕੀਕਾਤ ਨੇ ਸਾਨੂੰ ਇਹ ਦੱਸਿਆ ਕਿ ਇਸ ਦੇ ਪਿੱਛੇ ਇੰਡੀਅਨ ਸਟੇਟ ਦਾ ਹੱਥ ਹੈ। ਔਰ ਉਸ 'ਚ ਔਰ ਇਹਨਾਂ ਨੇ ਹੈਡਲਾਈਨ ਇਹ ਦਿੱਤੀ ਹੈ, ਕੈਨੇਡੀਅਨ ਅਥਾਰਟੀਜ਼ ਹੈਵ ਇੰਟੈਲੀਜੈਂਸ that India was behind slaying of Sikh leader in British Columbia। ਕਿ ਸਾਡੀਆਂ ਏਜੰਸੀਆਂ ਦੇ ਕੋਲ ਇੱਕ ਕ੍ਰੈਡੀਬਲ ਜਾਣਕਾਰੀ ਹੈ ਕਿ ਇੰਡੀਆ ਜਿਹੜਾ ਹੈ ਉਹ ਸਰਦਾਰ ਜਿਹੜੇ ਹਰਦੀਪ ਸਿੰਘ ਨਿੱਜਰ ਨੇ ਉਹਨਾਂ ਦੇ ਕਤਲ ਦੇ ਲਈ ਜ਼ਿੰਮੇਵਾਰ ਹੈ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕੋਟ ਕੀਤਾ ਕਿ ਵੀ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਨੇ
उन्होंने किया, फिर उन्होंने फॉरेन मिनिस्ट्री ਨੂੰ ਕੋਟ ਕੀਤਾ ਵੀ ਉਹਨਾਂ ਨੇ ਕੀ ਕਿਹਾ। ਔਰ ਚੰਗੀ ਗੱਲ ਇਹ ਹੈ ਵੀ ਸਾਰੀ ਸਟੋਰੀ ਦੇ ਵਿੱਚ ਜਦੋਂ ਮੈਂ ਦੇਖਦਾ ਵੀ ਉਹਨਾਂ ਨੇ ਇਸ ਨੂੰ ਵੀ ਗਲੋਬ ਐਂਡ ਮੇਲ ਨੇ ਪੰਜਵੜ ਦੇ ਮਰਡਰ ਦਾ ਵੀ ਜ਼ਿਕਰ ਕੀਤਾ ਹੈ ਔਰ ਅਵਤਾਰ ਸਿੰਘ ਖੰਡੇ ਦੇ ਮਰਡਰ ਦਾ ਵੀ ਜ਼ਿਕਰ ਕੀਤਾ ਹੈ ਔਰ ਇਸ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਇੰਡੀਅਨ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ did not return calls for comment। ਹੁਣ ਇਹ ਦੇਖਣਾ ਹੋਏਗਾ ਕਿ ਉਹ ਇਸ ਦੇ ਉੱਤੇ ਕੀ ਵਾਵੇਲਾ ਕਰਦੇ ਨੇ ਜਾਂ ਕੀ ਸਾਰਾ, ਕਿਉਂਕਿ ਹੁਣ ਸਿਚੁਏਸ਼ਨ ਇਹ ਗੱਲ ਸਿਰਫ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਜੀ ਉਹ ਉਹਨਾਂ ਨੇ ਅਕਿਊਜ਼ ਕਰਤਾ, ਹੁਣ ਅਨਸਟੇਬਿਲਿਟੀ ਹੋਏਗੀ। ਕੈਨੇਡਾ ਦਾ ਸਿਟੀਜ਼ਨ ਕੈਨੇਡਾ ਦੀ ਸੋਇਲ ਦੇ ਉੱਤੇ ਇੰਡੀਅਨ ਇੰਟੈਲੀਜੈਂਸ ਨੇ ਮਰਡਰ ਕੀਤਾ ਹੈ, ਇਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੱਕ ਵੀ ਕੇਸ ਜਾਏਗਾ। ਸਿੱਖ ਵੀ ਦਬਾਅ ਬਣਾਉਣਗੇ ਔਰ ਕੈਨੇਡੀਅਨ ਗਵਰਨਮੈਂਟ ਵੀ ਦਬਾਅ ਬਣਾਏਗੀ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਈਵਨ ਹੁਣ ਤਾਂ ਉਹਨਾਂ ਦਾ ਟੌਪ ਡਿਪਲੋਮੈਟ ਬਾਹਰ ਕੱਢਿਆ ਇੰਡੀਆ, ਜੇ ਇਸ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਸ ਇਸ਼ੂ ਨੂੰ ਉਹ ਈਵਨ ਕਿਉਂਕਿ ਮੈਂ ਤਾਂ ਹਮੇਸ਼ਾ ਇਹ ਦੇਖਦਾ ਵੀ ਦੁਸ਼ਮਣ ਕੀ ਕਰੇਗਾ ਕਿ ਹੁਣ ਕੱਲਾ ਇਹੀ ਨਹੀਂ ਕਿ ਵੀ ਕੈਨੇਡੀਅਨ ਗਵਰਨਮੈਂਟ ਨੇ ਖੁੱਲ੍ਹ ਕੇ ਇੰਡੀਆ ਨੂੰ ਅਕਿਊਜ਼ ਕੀਤਾ, ਸਾਰੀਆਂ ਆਪੋਜੀਸ਼ਨ ਉਹਨਾਂ ਦੀਆਂ ਧਿਰਾਂ ਇਹਨਾਂ ਦੇ ਵਿੱਚ ਐਨਡੀਪੀ ਹੈ, ਕੰਜ਼ਰਵੇਟਿਵ ਪਾਰਟੀ ਹੈ ਜਿਹੜੀ ਜਿਹਦਾ ਗ੍ਰਾਫ ਉੱਪਰ ਨੂੰ ਜਾ ਰਿਹਾ, ਗ੍ਰੀਨ ਪਾਰਟੀ ਭਾਵੇਂ ਉਹਨਾਂ ਦਾ ਇੱਕੋ ਹੀ ਕੈਂਪ ਹੀ ਹੈ, ਸਾਰੇ ਹੀ ਗਵਰਨਮੈਂਟ ਦੇ ਨਾਲ ਸੋਲਿਡਲੀ ਖੜੇ ਨੇ। ਹਰ ਇੱਕ ਨੇ ਇਹ ਕਿਹਾ ਕਿ ਜੀ ਇਹ ਕੈਨੇਡਾ ਦੀ ਫਰੀडम ਔਰ ਕੈਨੇਡਾ ਦੀ ਧਰਤੀ ਤੇ ਐਸਾ ਕੰਮ ਇਹ ਨਾ ਕਾਬਲੇ ਬਰਦਾਸ਼ਤ ਹੈ ਔਰ ਇਸ ਦੇ ਲਈ ਅਸੀਂ ਜਿਹੜਾ ਅਖੀਰ ਤੱਕ ਜਿਹੜਾ ਉਹ ਦੋਸ਼ੀ ਨੂੰ ਸਜ਼ਾ ਦੇਣ ਵੱਲ ਜਾਵਾਂਗੇ। ਸੋ ਉਸ ਦੀ ਗੱਲ ਵੀ ਅਸੀਂ ਕਰਾਂਗੇ। ਪਰ ਇੰਡੀਅਨ ਗਵਰਨਮੈਂਟ ਮੈਂ ਇਹ ਦੇਖ ਰਿਹਾ ਸੀ ਵੀ ਇੱਕ ਤਾਂ ਉਹ ਆਪਣਾ ਹਾਈ ਕਮਿਸ਼ਨਰ ਫੌਰਨ ਵਾਪਸ ਸੱਦ ਸਕਦੇ ਨੇ ਜੀ, ਇੱਥੋਂ ਤੱਕ ਵੀ ਇਹ ਗੱਲ ਜੇ ਕੈਨੇਡਾ ਜਿਸ ਜੋ ਤੁਸੀਂ ਸਟਰਨੈਸ ਜਸਟਿਨ ਟਰੂਡੋ ਦੇ ਚਿਹਰੇ ਤੇ ਦੇਖਦੇ ਹੋ, ਉਹਨਾਂ ਦੀ ਲਿਖਤੀ ਸਟੇਟਮੈਂਟ ਜਿਹੜੀ ਬੜੀ ਪਾਵਰਫੁਲ ਹੈ, ਉਹ ਸਾਰੇ ਦੇ ਲਿਹਾਜ਼ ਨਾਲ ਦੇਖਦੇ ਹੋ, ਉਹਦੇ 'ਚ ਉਹਨਾਂ ਨੇ ਸ਼ੁਰੂ ਹੀ ਮਿਸਟਰ ਸਪੀਕਰ ਕਹਿ ਕੇ ਉਹਨੇ ਕਿਹਾ ਕਿ ਟੁਡੇ ਆਈ ਐਮ ਰਾਈਜ਼ਿੰਗ ਟੂ ਇਨਫੋਰਮ ਦਾ ਹਾਊਸ of an extremely serious matter। ਇੱਥੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਔਰ ਉਹਨਾਂ ਨੇ ਕਿਹਾ ਵੀ ਮੈਂ ਇਸ ਤੋਂ ਪਹਿਲਾਂ opposition leaders ਨੂੰ ਬਰੀਫ ਕਰਕੇ ਆਇਆ ਬਟ ਆਈ ਵਾਂਟ ਨਾਓ ਟੂ ਸਪੀਕ ਟੂ ਦਾ ਕੈਨੇਡੀਅਨਸ, ਕਿਉਂਕਿ ਉਹ ਪਲੇਟਫਾਰਮ ਨੂੰ ਉਹਨਾਂ ਨੇ ਕੈਨੇਡੀਅਨ ਲੋਕਾਂ ਨੂੰ ਐਡਰੈਸ ਕਰਨ ਦੇ ਲਈ ਇਸਤੇਮਾਲ ਕੀਤਾ। ਉਹਨਾਂ ਨੇ ਕਿਹਾ ਕਿ ਓਵਰ ਦਾ ਪਾਸਟ ਨੰਬਰ ਆਫ ਵੀਕਸ Canadian security agencies has been actively pursuing credible allegations of a political link between agents of the government of India and the killing of Canadian citizen Hardeep Singh Nijjar। उन्हें political agent India दे और दूजा और चंगी गल ये सी कि भी अज पहली बार ओपन श्रद्धांजलि ਹਰਦੀਪ ਸਿੰਘ ਨਿੱਜਰ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ, ਆਪੋਜੀਸ਼ਨ ਲੀਡਰਾਂ ਨੇ, ਉਹਨਾਂ ਦੇ ਫੈਮਿਲੀ ਮੈਂਬਰਾਂ ਦੇ ਨਾਲ ਮੈਂਬਰਸ, ਉਹਨਾਂ ਦੇ 2 ਬੇਟੇ ਨੇ ਔਰ 45 ਸਾਲ ਦੀ ਉਮਰ ਸੀ, ਯੰਗ ਮੈਨ, ਉਹਨਾਂ ਦੇ ਨਾਲ ਉਹਨਾਂ ਨੇ ਜਿਹੜਾ ਆਪਣਾ ਪੂਰਾ ਹਮਦਰਦੀ ਦਾ ਇਜ਼ਹਾਰ ਕੀਤਾ ਕਿਉਂਕਿ ਇਸ ਨਤੀਜੇ ਤੇ ਪਹੁੰਚ ਗਿਆ ਕਿ ਵੀ ਇਹ ਮਰਡਰ ਹੈ ਔਰ ਇੰਡੀਅਨ ਸਟੇਟ ਇਸ ਦੇ ਲਈ ਜ਼ਿੰਮੇਵਾਰ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਇਜ਼ ਏ ਰੂਲ ਆਫ ਲਾਅ ਕੰਟਰੀ, ਇਹ ਇਵੇਂ ਨਹੀਂ ਹੈ, ਲਾਲੈਸ ਲੋਕਾਂ ਦੇ ਲਈ ਨਹੀਂ, ਇੱਥੇ ਮੁਲਕ ਦਾ ਕਾਨੂੰਨ ਹੈ। ਦਾ ਪ੍ਰੋਟੈਕਸ਼ਨ ਆਫ ਆਵਰ ਸਿਟੀਜ਼ਨਸ ਐਂਡ ਡਿਫੈਂਸ ਆਫ ਆਵਰ ਸੋਵਰਨਿਟੀ ਆਰ ਫੰਡਾਮੈਂਟਲ। ਹੁਣ ਇਹਦੇ 'ਚ ਕਿਉਂਕਿ 2 ਐਂਗਲ ਉਹਨਾਂ ਨੇ ਕੀਤੇ ਵੀ ਇੱਕ ਤਾਂ ਸਾਡੇ ਸਿਟੀਜ਼ਨ ਨੂੰ ਸਾਡੀ ਲੈਂਡ ਦੇ ਉੱਤੇ ਆ ਕੇ ਮਾਰਿਆ, ਬਿਲਕੁਲ ਇਹ ਅਸੀਂ ਦਾ ਮਤਲਬ ਹੈ ਕਿ ਜਿਹੜਾ ਸੇਫਟੀ ਸਿਕਿਉਰਿਟੀ ਸਿਟੀਜ਼ਨ ਨੂੰ ਪ੍ਰੋਵਾਈਡ ਕਰਨਾ ਸਟੇਟ ਦਾ ਕੰਮ ਹੈ, ਉਹ ਉਹਦੇ 'ਚ ਜਿਹੜੀ ਹੈ ਉਹ ਵਿਘਨ ਆਇਆ। ਦੂਸਰਾ ਸਾਡੀ ਸੋਵਰਨਿਟੀ, ਜਦੋਂ ਸੋਵਰਨ ਲੈਂਡ ਹੈ ਤੁਸੀਂ ਆ ਕੇ ਇੱਕ ਸੋਵਰਨ ਮੁਲਕ ਦੇ ਵਿੱਚ ਮਰਡਰ ਕਰਦੇ ਹੋ, ਇਹ ਤਾਂ ਬਿਲਕੁਲ ਉਹਨਾਂ ਨੇ ਕਿਹਾ ਪ੍ਰੋਟੈਕਸ਼ਨ ਆਫ ਆਵਰ ਸਿਟੀਜ਼ਨਸ ਐਂਡ ਡਿਫੈਂਸ ਆਫ ਆਵਰ ਸੋਵਰਨਿਟੀ ਆਰ ਫੰਡਾਮੈਂਟਲ। ਆਵਰ ਟੌਪ ਪ੍ਰਾਇੋਰਟੀਜ਼ have therefore been that our law enforcement and security agencies ensure the continued safety of all Canadians। ਅਸੀਂ ਇਹ ਸਾਡਾ ਫਰਜ਼ ਬਣਦਾ ਹੈ that all steps be taken all of the steps be taken hold the perpetrator of the murder to account। ਕਿ ਹੁਣ ਅਸੀਂ ਹਰ ਹੀਲਾ ਕਰਾਂਗੇ ਕਿ ਜਿਹੜੇ ਕਤਲ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਜਿਹੜਾ ਉਹ ਜਵਾਬਦੇਹ ਬਣਾਇਆ ਜਾਏ। ਕੈਨੇਡਾ ਹੈਜ਼ ਡਿਕਲੇਅਰਡ
its deep concerns to the top intelligence and security officials of the Indian government कि ਅਸੀਂ ਆਪਣਾ concern ਉਹਨਾਂ ਦੇ intelligence और ਉਹਨਾਂ ਦੇ officials ਨੂੰ convey ਕੀਤਾ ਹੈ। Last week at the G20 I brought them personally and directly to Prime Minister Modi in no uncertain terms कि भी मैं मोदी ਦੇ ਮੂੰਹ ਤੇ ਵੀ ਇਹ ਕਿਹਾ ਹੈ ਕਿ ਤੁਸੀਂ ਕਤਲ ਕੀਤਾ ਹੈ ਸਾਡਾ ਸਿਟੀਜ਼ਨ। ਮੈਂ ਇਹਦੇ ਬਾਰੇ ਕੋਈ ਜਿਹੜਾ ਹੈ ਉਹ ਵਿਚਾਲਾ ਨਹੀਂ ਰੱਖਿਆ ਇਹਨੂੰ ਮਤਲਬ ਓਪਨਲੀ ਉਹਨਾਂ ਨੇ ਕਿਹਾ ਵੀ ਮੈਂ ਉਹਨੂੰ ਕਿਹਾ ਐਨੀ ਇਨਵੋਲਵਮੈਂਟ ਆਫ ਅ ਫੋਰਨ ਗਵਰਨਮੈਂਟ ਇਨ ਦਾ ਕਿਲਿੰਗ ਆਫ ਅ ਕੈਨੇਡੀਅਨ ਸਿਟੀਜ਼ਨ ਔਨ ਕੈਨੇਡੀਅਨ ਸੋਇਲ ਇਜ਼ ਅਨਐਕਸੈਪਟੇਬਲ ਵਾਇਓਲੇਸ਼ਨ ਆਫ ਆਵਰ ਸੋਵਰਨਿਟੀ ਕਿ ਕੈਨੇਡੀਅਨ ਸਿਟੀਜ਼ਨ ਦੀ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਕਤਲ ਇਹ ਸਾਡੀ ਸੋਵਰਨਿਟੀ ਸਾਡੀ ਪ੍ਰਭੂ ਸੱਤਾ ਦੀ ਉਲੰਘਣ ਹੈ। ਇਟ ਇਜ਼ ਕੰਟਰਰੀ ਟੂ ਦਾ ਫੰਡਾਮੈਂਟਲ ਰੂਲਸ to which free, open and democratic societies conduct themselves कि भी ये democracy बने हुए हैं भी ये तो बिल्कुल उस दे जड़ा वो opposite है fundamental rules दे उल्ट है जिधे के जड़ियाँ free societies वो operate कर दिया हैं। As you would expect, we have been working closely and accordingly with our allies on the very serious matter। ਹੁਣ ਇਹ ਹੈ ਜਦੋਂ allies ਕਹਿ ਰਹੇ ਨੇ ਉਹਦਾ ਮਤਲਬ ਹੈ ਅਮਰੀਕਾ UK ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੀਆਂ ਉਹਨਾਂ ਦੀਆਂ I5 ਕੰਟਰੀਜ਼ ਨੇ ਉਹਨਾਂ ਨੂੰ ਵੀ allies ਦੇ ਤੌਰ ਤੇ ਔਰ ਇਹ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ ਇੱਕ ਛੋਟੀ ਗੱਲ ਨਹੀਂ ਹੈ ਕੈਨੇਡੀਅਨ ਪ੍ਰਾਈਮ ਮਿਨਿਸਟਰ ਦਾ ਪਾਰਲੀਮੈਂਟ 'ਚ ਖਲੋ ਕੇ ਆਪੋਜੀਸ਼ਨ ਨੂੰ ਬਰੀਫ ਕਰਨਾ ਔਰ ਇਹ ਮਜ਼ਬੂਤ ਕਹਿਣਾ ਇਹ ਬਹੁਤ ਕੁਝ ਬਹੁਤ ਸਾਰੇ ਜਿਹੜੇ ਹੈਡ ਨੇ ਉਹ ਰੋਲ ਹੋਣਗੇ ਉਹਨਾਂ ਦੇ ਡਿਪਲੋਮੈਟਸ ਦੇ ਇੰਡੀਅਨਸ ਦੇ ਔਰ ਪੋਲੀਟੀਕਲੀ ਐਕਸਪੋਜ਼ ਹੋਣਗੇ ਔਰ ਇਹਨਾਂ ਦਾ ਰਿਐਕਸ਼ਨ ਕੀ ਹੋਏਗਾ ਇਹ ਵੀ ਇੱਕ ਅੱਧੇ ਦਿਨ 'ਚ ਪਤਾ ਲੱਗ ਜਾਏਗਾ ਇੰਡੀਅਨਸ ਦਾ। ਔਰ ਫਿਰ ਉਹਨਾਂ ਨੇ ਕਿਹਾ ਕਿ ਐਨੀ ਇਨਵੋਲਵਮੈਂਟ ਆਫ ਅ ਫੋਰਨ ਗਵਰਨਮੈਂਟ ਇਨ ਦਾ ਕਿਲਿੰਗ ਆਫ ਅ ਕੈਨੇਡੀਅਨ ਸਿਟੀਜ਼ਨ ਔਰ on Canadian soil is unacceptable violation of our sovereignty. It is contrary to the fundamental rules by which free, open and democratic societies conduct themselves. As you would expect, we have been working closely and coordinating with our allies on this very serious matter मैं discuss कर ले in the strongest possible terms. I continue to urge the government of India to cooperate with Canada to get to the bottom of this matter। मैं सारी sincerity नाल Indian government ਨੂੰ ਇਹ warn कर दें कि साढ़े नाल कोऑपरेट करो और इस मामले दी जड़ा तय तक पहुंचा जाए। आई आल्सो एक्सपेक्ट इट टू reiterate that the position on extrajudicial operations in another country is clearly and unequivocally in line with international law कि ये जो तुसी extrajudicial killing कीती है ये international law दी भी violation है क्योंकि ये जड़ी है ਇਸ ਨੂੰ ਇਹ ਬਿਲਕੁਲ ਐਕਸੈਪਟੇਬਲ ਨਹੀਂ ਹੈ ਇਹ ਐਕਸਟਰਾ ਜੁਡੀਸ਼ੀਅਲ ਤੁਹਾਡੀ ਕਿਲਿੰਗ। ਆਈ ਨੋ that many Canadians, particularly members of Indo-Canadian community, are feeling angry and perhaps frightened right now ਕਿ ਜੋ ਕੁਝ ਵਰਤਾਰਾ ਹੋਇਆ ਇੰਡੋ ਕੈਨੇਡੀਅਨ ਜਦੋਂ ਕਹਿ ਰਿਹਾ ਉਹਨੂੰ ਜਰਾ ਕੱਲਾ ਸਿੱਖ ਕੈਨੇਡੀਅਨ ਨਹੀਂ ਕਿਹਾ ਪਰ ਉਹਨੂੰ ਪਤਾ ਹੈ ਕਿ ਵੀ ਇਸ ਵਰਤਾਰੇ ਤੋਂ ਉਹ ਜਿਹੜੇ ਨੇ ਇਨਸਿਕਿਉਰ ਨੇ ਔਰ ਡਰੇ ਹੋਏ ਨੇ ਔਰ frightened right now. Let us not allow this to change us कि भी ये इस किस्म दे वर्तारे नाल असीं कोई डर जां खौफ च ना आइए। Let us not allow to change us. Let us remain calm and steadfast in our commitment to our democratic principles and our adherence to the rule of law. This is who we are and what we do as Canadians कि भाई इस वेले भावें ਅਸੀਂ ਸਾਨੂੰ ਖੌਫਜ਼ਦਾ ਅਸੀਂ ਡਰੇ ਵੀ ਹਾਂ ਉਹਨਾਂ ਨੇ ਕਮਿਊਨਿਟੀ ਦੇ ਹਵਾਲੇ ਨਾਲ ਗੱਲ ਕੀਤੀ ਪਰ ਅਸੀਂ ਆਪਣੇ ਸਿਧਾਂਤਾਂ ਤੋਂ ਥਟਕਣ ਵਾਲੇ ਨਹੀਂ ਹੈ ਅਸੀਂ ਡੈਮੋਕ੍ਰੈਟਿਕ ਜਮਹੂਰੀਅਤ 'ਚ ਯਕੀਨ ਰੱਖਦੇ ਹਾਂ ਔਰ ਰੂਲ ਆਫ ਲਾਅ 'ਚ ਯਕੀਨ ਰੱਖਦੇ ਹਾਂ ਕਿਉਂਕਿ ਇਹੀ ਸਾਡਾ ਕੈਨੇਡੀਅਨ ਹੋਣਾ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਔਰ ਜਸਟਿਨ ਟਰੂਡੋ ਉਹਨਾਂ ਦੀ ਪਾਰਟੀ ਉਹਨਾਂ ਦੀਆਂ ਏਜੰਸੀਆਂ ਵਧਾਈ ਦੀਆਂ ਹੱਕਦਾਰ ਨੇ ਕਿ ਉਹਨਾਂ ਨੇ ਇੰਡੀਅਨ ਸਟੇਟ ਦਾ ਟੈਰਰਿਜ਼ਮ ਜਿਹੜੀ ਖਬਰ 39 ਸਾਲ ਤੋਂ ਅਸੀਂ
ਹਾਲਾਂ ਉਹਨਾਂ ਦੇ ਲੋਅਰ ਲੈਵਲ ਦੇ ਏਜੰਟ ਤਾਂ ਜਿਵੇਂ ਜਰਮਨ 'ਚ ਫੜੇ ਗਏ ਸੀ ਔਰ ਉਹਨਾਂ ਨੂੰ ਹੋਇਆ ਕਿ ਜੀ ਉਹ ਕਿਵੇਂ ਆਪਰੇਟ ਕਰਦੇ ਨੇ, ਗੁਰਦੁਆਰਿਆਂ 'ਚ ਵੜੇ ਹੋਏ ਨੇ। ਪਰ ਇਸ ਲੈਵਲ ਦੀ ਟੈਰਰਿਸਟ ਜਿਹੜੀ ਹੈ ਘਟਨਾ ਟੈਰਰ ਦੀ ਕੈਨੇਡੀਅਨ ਸੋਇਲ ਦੇ ਉੱਤੇ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਦਾ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਉਹ ਇੰਡੀਆ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਣਾ, ਇਹ ਬਹੁਤ ਵੱਡੀ ਡਿਵੈਲਪਮੈਂਟ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਹ ਹੁਣ ਸਾਬਤ ਹੋ ਗਿਆ ਕਿ ਦਹਿਸ਼ਤਗਰਦ ਭਾਰਤੀ ਸਟੇਟ ਕੈਨੇਡਾ ਦੀ ਜਿਹੜੀ ਧਰਤੀ ਤੇ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਹੈ ਔਰ ਜਿਹੜੇ ਕਾਤਲਾਂ ਦਾ ਸਹਾਰਾ ਲੈ ਕੇ ਜਾਂ ਕਤਲਾਂ ਦਾ ਸਹਾਰਾ ਲੈ ਕੇ ਉਹ ਕੈਨੇਡਾ ਵਿੱਚ ਆਜ਼ਾਦ ਖਾਲਿਸਤਾਨ ਦੀ ਮੰਗ ਨੂੰ ਦਬਾਉਣਾ ਚਾਹੁੰਦੇ ਆ। ਸੋ ਚੰਗੀ ਗੱਲ ਹੈ ਕਿ ਕੈਨੇਡਾ ਦੀਆਂ ਜਿਹੜੀਆਂ ਸਮੁੱਚੀਆਂ ਵਿਰੋਧੀ ਪਾਰਟੀਆਂ ਨੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਸਟੈਂਡ ਦੀ ਮੁਕੰਮਲ ਹਮਾਇਤ ਕਰਦਿਆਂ ਭਾਰਤ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇੱਕ ਪਾਸੇ ਇੰਡੀਅਨ ਸਟੇਟ ਦੇ ਪੇਡ ਏਜੰਟ ਜਾਂ ਹਿੰਦੂਤਵੀ ਐਲੀਮੈਂਟ ਜਿਹੜਾ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਜਿਨ੍ਹਾਂ ਨੇ ਕਾਫੀ ਹਮਾਇਤ ਕੀਤੀ, ਬਿਲਡ ਕੀਤਾ, ਪੈਸਾ ਦਿੱਤਾ, ਉਹਨਾਂ ਦੇ ਵਿੱਚ ਬੜੇ ਹੋਏ ਨੇ ਔਰ ਉਹ ਖਾਸ ਤੌਰ ਤੇ ਇਹ ਆਸ ਲਾਈ ਬੈਠੇ ਸੀ ਕਿ ਵੀ ਜਸਟਨ ਟਰੂਡੋ ਕਿਉਂਕਿ ਉਸ ਦਾ ਲਿਬਰਲ ਪਾਰਟੀ ਦਾ ਔਰ ਉਹਦੀ ਵੈਸੇ ਵੀ ਅਪਰੋਚ ਲਿਬਰਲ ਹੈ ਤੇ ਉਸ ਦਾ ਗ੍ਰਾਫ ਥੋੜਾ ਥੱਲੇ ਸੀ ਉਹਨਾਂ ਦੀ ਪਾਰਟੀ ਦਾ ਅਗਲੀਆਂ ਚੋਣਾਂ ਲਈ। ਹੁਣ ਵੀ ਉਹਨਾਂ ਦੀ ਮਾਈਨੋਰਟੀ ਗਵਰਨਮੈਂਟ ਹੈ ਔਰ ਜਗਮੀਤ ਸਿੰਘ ਦੀ ਪਾਰਟੀ NDP ਦੀ ਸਪੋਰਟ ਦੇ ਨਾਲ ਹੀ ਹਕੂਮਤ ਖੜੀ ਹੈ ਔਰ ਉਹ ਸਮਝਦੇ ਸੀ ਕਿ ਜੀ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਇਹਨਾਂ ਖਾਲਿਸਤਾਨੀਆਂ ਨੂੰ ਸਬਕ ਸਿਖਾਏਗੀ, ਉਹ ਸ਼ਿਕੰਜਾ ਕਸੇਗੀ ਔਰ ਉਹ ਜਿਹੜਾ ਹਿੰਦੂਤਵੀ ਜਿਹੜਾ ਪੂਰਾ ਬ੍ਰਿਗੇਡ ਹੈ ਉਹਨਾਂ ਦੇ ਕੈਨੇਡੇ ਚੜਿਆ ਹੋਇਆ ਸੀ। ਹਾਲਾਂ ਕੰਜ਼ਰਵੇਟਿਵਸ ਦੇ ਲੀਡਰ ਨੇ ਪਿਛਲੇ ਦਿਨਾਂ 'ਚ ਜਦੋਂ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਜੋ ਦਿੱਲੀ G20 ਜਸਟਨ ਟਰੂਡੋ ਦੇ ਨਾਲ ਹੋਇਆ ਉਸ ਮੁੱਦੇ ਤੇ ਉਹਨੇ ਬੜੇ ਖੁੱਲ੍ਹ ਕੇ ਕਿਹਾ ਸੀ ਵੀ ਕੈਨੇਡਾ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਦਾ ਮੁੱਢਲਾ ਹੱਕ ਹੈ ਔਰ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨਾ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਹੈ, ਚਾਰਟਰ ਆਫ ਰਾਈਟਸ ਦੇ ਮੁਤਾਬਕ ਹੈ। ਔਰ ਉਹਨੇ ਇੱਕ ਸਟੈਪ ਅੱਗੇ ਜਾਂਦੇ ਕਿਹਾ ਸੀ ਵੀ ਅਸੀਂ ਤਾਂ ਈਵਨ ਕਿਊਬੈਕ ਦੇ ਲੋਕਾਂ ਨੂੰ ਵੀ ਉਹ ਹੱਕ ਵੀ ਦਿੱਤਾ ਔਰ ਈਵਨ ਪਾਰਲੀਮੈਂਟ ਦੇ ਵਿੱਚ ਸਾਡੇ ਨਾਲ ਉਹਨਾਂ ਦੀ ਪਾਰਟੀ ਦੇ ਲੋਕ ਬਹਿੰਦੇ ਨੇ ਜਿਹੜੇ ਕੈਨੇਡਾ ਨੂੰ ਤੋਂ ਅੱਡ ਹੋਣਾ ਚਾਹੁੰਦੇ ਨੇ। ਸੋ ਅਸੀਂ ਦੁਨੀਆ ਦੇ ਵਿੱਚ ਜਿੱਥੇ ਵੀ ਕੈਨੇਡਾ ਇੱਕ ਹਾਫਜ਼ ਹੈ ਉਹਨਾਂ ਫਰੀडम्स ਦਾ, ਸੋ ਉਹ ਵੀ ਇੱਕ ਵੱਡੀ ਡਿਵੈਲਪਮੈਂਟ ਸੀ। ਲੇਕਿਨ ਹੁਣ ਜਦੋਂ ਕਿ ਜਸਟਨ ਟਰੂਡੋ ਨੇ ਡਾਇਰੈਕਟਲੀ ਇੰਡੀਅਨ ਸਟੇਟ ਨੂੰ ਦਹਿਸ਼ਤਗਰਦੀ ਲਈ ਅਕਿਊਜ਼ ਕੀਤਾ ਹੈ, ਸੋਵਰਨਿਟੀ ਜਿਹੜੀ ਹੈ ਉਸ ਨੂੰ ਵਾਇਲੇਟ ਕੀਤਾ ਕੈਨੇਡਾ ਦੀ ਨੂੰ ਇੰਡੀਆ ਨੇ ਔਰ ਮਰਡਰ ਕੀਤਾ, ਇੱਕ ਸਿਟੀਜ਼ਨ ਮਾਰਿਆ ਕੈਨੇਡਾ ਦਾ, ਉਹਦੀ ਸੋਵਰਨਿਟੀ ਵਾਇਲੇਟ ਕੀਤੀ ਹੈ। ਸੋ ਜ਼ਾਹਰ ਹੈ ਕਿ ਇਸ ਕਿਸਮ ਦੇ ਮੁੱਦੇ ਦੇ ਉੱਤੇ ਜੇ ਸਾਰੀਆਂ ਧਿਰਾਂ ਇੱਕ ਪੇਜ ਤੇ ਨਾ ਹੋਣ ਤੇ ਫਿਰ ਇੰਡੀਅਨ ਸਟੇਟ ਜਾਂ ਉਹਨਾਂ ਦੇ ਜਿਹੜੇ ਅੱਗੋਂ ਉਸ ਕਿਸਮ ਦੇ ਟੌਂਟ ਬਟੌਂਟ ਨੇ ਉਹਨਾਂ ਨੂੰ ਮੌਕਾ ਮਿਲਦਾ ਕਿ ਉਹ ਇਸ ਨੂੰ ਵੀ ਜਿਹੜਾ ਉਹ ਕਿ ਜੀ ਖਾਲਿਸਤਾਨੀਆਂ ਦੇ ਨੂੰ ਖੁਸ਼ ਕਰਨ ਲਈ ਜਸਟਨ ਟਰੂਡੋ ਇਵੇਂ ਕਰ ਰਿਹਾ। ਪਰ ਟਰੂਡੋ ਨੇ ਸਮਾਰਟ ਜਿਹੜੀ ਇਸ ਦੇ ਉੱਤੇ ਪਹੁੰਚ ਲਈ
ਈਵਨ ਪਾਰਲੀਮੈਂਟ 'ਚ ਐਡਰੈਸ ਕਰਨ ਤੋਂ ਪਹਿਲਾਂ ਉਸਨੇ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਲਿਬਰਲ ਹੈ ਜਾਂ NDP ਹੈ ਜਾਂ ਗ੍ਰੀਨ ਪਾਰਟੀ ਹੈ ਜਾਂ ਬਲੋਕ ਕਿਊਬਿਕॉइस ਵੀ ਹੋਏਗੀ, ਉਹਨਾਂ ਦੀ ਕੋਈ ਸਟੇਟਮੈਂਟ ਤਾਂ ਨਹੀਂ ਮੈਂ ਦੇਖੀ, ਲੇਕਿਨ ਉਹਨਾਂ ਨੂੰ ਉਹਨੇ ਪਹਿਲਾਂ ਬਰੀਫ ਕੀਤਾ ਔਰ ਉਹਨੇ ਜਿਹੜੀ ਸਟੇਟਮੈਂਟ ਅਸੀਂ ਉਹਦੀ ਡਿਸਕਸ ਕੀਤੀ ਹੈ ਟਰੂਡੋ ਦੀ, ਉਹਦੇ 'ਚ ਵੀ ਉਹਨੇ ਕਿਹਾ ਕਿ ਬਿਫੋਰ ਸਪੀਕਿੰਗ ਟੂ ਦਾ ਕੈਨੇਡੀਅਨ ਪੀਪਲ, ਜਦੋਂ ਉਹ ਪਾਰਲੀਮੈਂਟ 'ਚ ਖਲੋ ਕੇ ਬੋਲ ਰਿਹਾ ਉਹ ਸਿਰਫ ਮੈਂਬਰਸ ਆਫ ਪਾਰਲੀਮੈਂਟ ਨੂੰ ਐਡਰੈਸ ਨਹੀਂ ਕਰ ਰਿਹਾ, ਆਪਣੇ ਜਿਹੜੀ ਹੈ ਕੈਨੇਡਾ ਦੇ ਲੋਕਾਂ ਨੂੰ ਐਡਰੈਸ ਕਰ ਰਿਹਾ। ਉਹਦੇ 'ਚ ਉਹਨੇ ਕਿਹਾ ਕਿ ਜਿਵੇਂ ਮੈਂ ਆਪੋਜੀਸ਼ਨ ਲੀਡਰਾਂ ਨੂੰ ਬਰੀਫ ਕੀਤਾ, ਪਰ ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ ਵੀ ਆਪੋਜੀਸ਼ਨ ਦੇ ਲੀਡਰ ਇਸ ਤੇ ਕੀ ਟੇਕ ਲੈਂਦੇ ਨੇ, ਔਰ ਹਾਲਾਂ ਸਭ ਦੀਆਂ ਵੀਡੀਓਜ਼ ਨੇ, ਉਸ ਨੂੰ ਜੇ ਤੁਸੀਂ ਸਾਰਿਆਂ ਨੂੰ ਟ੍ਰਾਂਸਕ੍ਰਾਈਬ ਕਰੋ ਤੇ ਉਹ ਵਕਤ ਲੱਗੇਗਾ। ਉਹਨਾਂ ਦੇ ਜਿਹੜੇ ਕੁਝ ਟਵੀਟ ਸਾਹਮਣੇ ਆਉਂਦੇ ਨੇ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਇਸ 'ਚ ਇਕੱਲਾ ਇਹੀ ਨਹੀਂ ਕਿ ਵੀ ਜਸਟਿਨ ਟਰੂਡੋ ਨੇ ਹੀ ਪਾਰਲੀਮੈਂਟ 'ਚ ਬਰੀਫ ਕੀਤਾ, ਉਸ ਤੋਂ ਬਾਅਦ ਜਿਹੜੀ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਹੈ ਮੈਲਨਜੀ ਜੋਲੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਦੀ ਪੂਰੀ ਸਟੇਟਮੈਂਟ ਜਿਹੜੀ ਵੀਡੀਓਜ਼ ਦੀਆਂ ਸਾਰੇ ਪਾਸੇ ਹੈ, ਔਰ ਉਹਨਾਂ ਦਾ ਹੈ ਕਿ ਕੈਨੇਡਾਜ਼ ਫੋਰਨ ਅਫੇਅਰਸ ਮਿਨਿਸਟਰ shared that a high-ranking Indian diplomat has been expelled over the connection between the Indian government and the assassination of Hardeep Singh Nijjar. एक हायर ऑफिशियल इंडिया ਦਾ ਡਿਪਲੋਮੈਟ ਜਿਹੜਾ ਉਹਨੂੰ ਅਸੀਂ ਕੱਢ ਦਿੱਤਾ ਹੈ ਇਸ ਮਰਡਰ ਦੇ ਉੱਤੇ। ਸੋ ਉਹਨਾਂ ਨੇ ਵੀ ਉਸੇ ਨੂੰ ਹੀ ਦੁਹਰਾਇਆ ਜੋ ਜਸਟਿਨ ਟਰੂਡੋ ਨੇ ਜਿਵੇਂ ਪ੍ਰੈਜੈਂਟੇਸ਼ਨ ਦਿੱਤੀ। ਅੱਛਾ, ਜਗਮੀਤ ਸਿੰਘ ਉਹਨਾਂ ਦੀ ਬੜੀ ਜ਼ਬਰਦਸਤ ਜਿਹੜੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ, ਔਰ ਚੰਗੀ ਗੱਲ ਇਹ ਸੀ ਸ਼ਾਇਦ ਪਹਿਲੀ ਵਾਰ ਹੋਇਆ ਹੋਵੇ ਕਿ ਹਾਲਾਂ ਕੈਨੇਡਾ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਬੋਲਣ ਦੀ ਇੰਗਲਿਸ਼ ਔਰ ਫ੍ਰੈਂਚ ਹੈ। ਪਹਿਲਾਂ ਜਗਮੀਤ ਸਿੰਘ ਨੇ ਅੰਗਰੇਜ਼ੀ 'ਚ ਬੜਾ ਪਾਵਰਫੁਲ ਕਿ ਭਾਈ ਮੈਂ ਵੀ ਰੇਜ਼ ਹੋਇਆ ਔਰ ਕਿਵੇਂ ਅਸੀਂ ਉਸ ਖੌਫ ਔਰ ਡਰ 'ਚ ਸੀ ਕਿ ਸਟੇਟ ਕੀ ਕਰਦੀ ਹੈ, ਇੰਡੀਅਨ ਕੀ ਕਰ ਰਹੀ ਹੈ, ਪਰ ਇੱਥੇ ਆ ਕੇ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਕਿਹਾ ਵੀ ਮੈਂ ਕਦੇ ਵੀ ਟਿਕ ਕੇ ਨਹੀਂ ਬੈਠਾਂਗਾ, ਇਨਸਾਫ ਲਵਾਂਗਾ, ਉਹਦੇ ਲਈ ਭਾਵੇਂ ਮੋਦੀ ਜ਼ਿੰਮੇਵਾਰ ਹੋਏ ਉਹਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਏਗਾ। ਔਰ ਉਹ ਆਪਣੀ ਅੰਗਰੇਜ਼ੀ ਪ੍ਰੈਜੈਂਟੇਸ਼ਨ ਤੋਂ ਬਾਅਦ ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਐਡਰੈਸ ਕੀਤਾ ਔਰ ਉਹਨਾਂ ਨੇ ਇਹ ਕਿਹਾ ਉਹੀ ਕਿ ਭਾਈ ਅਸੀਂ ਜਿਹੜੀ ਸਿੱਖ ਕੌਮ ਦੀਆਂ ਰਵਾਇਤਾਂ ਹਮੇਸ਼ਾ ਅਸੀਂ ਸ਼ਾਂਤਮਈ ਤਰੀਕੇ ਨਾਲ ਔਰ ਕੈਨੇਡੀਅਨ ਸਿਸਟਮ ਦੇ ਵਿੱਚ ਅਸੀਂ ਹਾਂ, ਪਰ ਇਹ ਨਾ ਕਾਬਲੇ ਬਰਦਾਸ਼ਤ ਹੈ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਇਸ ਕਿਸਮ ਦਾ ਕੰਮ ਇੰਡੀਅਨ ਸਟੇਟ ਕਰੇ। ਔਰ ਉਹਨਾਂ ਦੀ ਜਿਹੜੀ ਟਵੀਟ ਵੀ ਆ ਉਹਦੇ ਤੇ, ਟੁਡੇ ਵੀ ਲਰਨਡ ਆਫ ਐਲੀਗੇਸ਼ਨਸ that agents of the Indian government murdered Hardeep Singh Nijjar, a Canadian killed on Canadian soil. To all Canadians, this is my vow. ये मेरा प्रण है सारे Canadians के सामने। I'll leave no stone unturned in the pursuit of justice, including holding Narendra Modi accountable. कि मैं इंसाफ लैण दे लई जिहड़ा हर हीला वरतांगा, ਈਵਨ ਨਰਿੰਦਰ ਮੋਦੀ ਨੂੰ ਵੀ ਇਹਦੇ ਲਈ ਜਵਾਬਦੇਹ ਬਣਾਇਆ ਜਾਏਗਾ। ਔਰ ਹੁਣ ਅਸੀਂ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਜਿਸ ਨੂੰ ਇੰਡੀਅਨਸ ਬੈਕ ਕਰਦੇ ਨੇ ਔਰ ਉਹ ਸਮਝਦੇ ਸੀ ਕਿ ਜੀ ਜਸਟਿਨ ਟਰੂਡੋ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਟੇਕ ਓਵਰ ਕਰੇਗੀ ਔਰ ਉਹ ਸਿੱਖਾਂ ਨੂੰ ਸਬਕ ਸਿਖਾਏਗੀ, ਹੁਣ ਆਪੋਜੀਸ਼ਨ ਦਾ ਲੀਡਰ ਹੈ ਉਹਨਾਂ ਦਾ ਕੰਜ਼ਰਵੇਟਿਵ ਦਾ ਪੀਅਰ ਪੋਲੀਵਰੇ states that intelligence report linking India to the assassination of Hardeep Singh Nijjar is an outrageous affront to Canadian sovereignty and Canadians must be united in condemning the murder. ये बहुत strong statement उन्हें कहा कि भी ये जड़ा है ये तो सीधा सीधा साड़ी sovereignty ਨੂੰ challenge है कनेडा ਦੇ ਨੂੰ और हर कैनेडियन ਨੂੰ ਜਿਹੜਾ ਹੈ ਇਹ ਇਸ ਮਾਮਲੇ ਤੇ ਇਕੱਠੇ ਹੋ ਕੇ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਰਡਰ ਹੈ ਉਸ ਨੂੰ ਕੰਡੈਮ ਕਰਨਾ ਚਾਹੀਦਾ। ਅੱਛਾ, ਫਿਰ ਜਿਹੜੀ ਹੈ ਜਗਮੀਤ ਸਿੰਘ ਦੀ ਇੱਕ ਹੋਰ ਸਟੇਟਮੈਂਟ ਜਿਹੜਾ ਉਹਨਾਂ ਨੇ ਇਹ ਕਿਹਾ, ਐਨਡੀਪੀ ਲੀਡਰ ਜਗਮੀਤ ਸਿੰਘ shares today's revelations bring to the forefront the experience of Sikh Canadians and the violent threats they face from Indian state if they exercise their charter rights and speak truth to power. Truth cannot be silenced. ਇਹ ਪੰਜਾਬੀ ਚ ਜਿਹੜਾ ਉਹਨਾਂ ਨੇ ਕਿਹਾ ਉਸ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰਿਵੀਲ ਕੀਤਾ ਵੀ ਇਵੇਂ ਹੀ ਜਿਹੜੇ ਸਿੱਖ ਕੈਨੇਡੀਅਨ ਸੱਚ ਬੋਲਦੇ ਨੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਵਾਇਲੈਂਟ ਇੰਡੀਅਨ ਸਟੇਟ ਵੱਲੋਂ ਵਕਤਨ ਬਾ ਵਕਤਨ ਔਰ ਇਹ ਕਿਉਂਕਿ ਉਹ ਆਪਣਾ ਚਾਰਟਰ ਆਫ ਰਾਈਟਸ ਦੇ ਥੱਲੇ ਆਪਣੇ ਸੱਚ ਬੋਲਣ ਦਾ ਹੱਕ ਐਕਸਰਸਾਈਜ਼ ਕਰਦੇ ਨੇ
ਪਰ ਟਰੂਥ ਕੈਨ ਨਾਟ ਬੀ ਸਾਇਲੈਂਸਡ ਕਿ ਤੁਸੀਂ ਜ਼ੁਲਮ ਦੇ ਨਾਲ, ਥ੍ਰੈਟ ਦੇ ਨਾਲ, ਈਵਨ ਮਰਡਰ ਕਰਕੇ ਵੀ ਸੱਚ ਨੂੰ ਦਬਾ ਨਹੀਂ ਸਕਦੇ। ਸੋ ਇਹ ਸਾਡੇ ਲਈ ਹੋਰ ਵੀ ਪ੍ਰਾਪਤੀ ਦੀ ਗੱਲ ਹੈ ਕਿ ਕੱਲਾ ਗਵਰਨਮੈਂਟ ਨੇ ਜੋ ਆਪਣੀਆਂ ਏਜੰਸੀਆਂ ਰਾਹੀਂ ਤੱਤ ਕੱਢਿਆ, ਉਹਨੂੰ ਸਮੁੱਚੀ ਆਪੋਜੀਸ਼ਨ, ਈਵਨ ਗ੍ਰੀਨ ਪਾਰਟੀ ਦਾ ਇੱਕੋ ਹੀ ਮੈਂਬਰ ਹੈ, ਉਹਨੇ ਵੀ ਕੰਡੈਮ ਕੀਤਾ ਹੈ ਇੰਡੀਅਨ ਸਟੇਟ ਨੂੰ, ਔਰ ਇਹ ਕਿਹਾ ਕਿ ਵੀ ਕੈਨੇਡਾ ਕਦੇ ਬਰਦਾਸ਼ਤ ਨਹੀਂ ਕਰੇਗਾ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਕੋਈ ਬਾਹਰਲੀ ਤਾਕਤ ਆ ਕੇ ਇਸ ਕਿਸਮ ਦੀ ਦਖਲਅੰਦਾਜ਼ੀ ਕਰੇ। ਔਰ ਅਸੀਂ ਸਮਝਦੇ ਹਾਂ ਵੀ ਹੁਣ ਕੱਲਾ ਇੱਕ ਤਾਂ ਕੈਨੇਡਾ ਨੂੰ ਚੰਗਾ ਇਹ ਹੁੰਦਾ, ਹਾਲਾਂ ਸੀ ਕਿਤੇ ਕਿ ਉਹ ਉਹਨਾਂ ਨੇ ਜਿਹੜਾ ਉਹ ਉਹਨਾਂ ਦੇ ਹਾਈ ਕਮਿਸ਼ਨ ਨੂੰ ਵੀ ਤਲਬ ਕਰ ਸਕਦੇ ਨੇ, ਪਰ ਐਕਸਪੈਲ ਜੇ ਕੀਤਾ ਤਲਬ ਹੋ ਸਕਦਾ ਕੀਤਾ ਹੋਏ। ਪਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ ਨੂੰ ਕੈਨੇਡਾ ਟਾਈਮ ਫਰੇਮ 'ਚ ਰੱਖ ਕੇ ਡੀਲ ਕਰੇ, ਇੰਡੀਆ ਨੂੰ ਜਵਾਬਦੇਹ ਬਣਾਇਆ ਜਾਏ। ਜੇ ਨਹੀਂ ਹੈ ਤਾਂ ਇਹਨੂੰ ਜਿਹੜਾ ਉਹਨਾਂ ਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਉਸ 'ਚ ਲੈ ਕੇ ਜਾਣ। ਕੈਨੇਡਾ ਯੂਨਾਈਟਿਡ ਨੇਸ਼ਨਸ ਹੁਣ ਸਪਟੈਂਬਰ ਦੇ ਵਿੱਚ ਜਿਹੜਾ ਸ਼ੁਰੂ ਹੋ ਰਿਹਾ ਉਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ UN ਜਨਰਲ ਅਸੈਂਬਲੀ ਦਾ, ਉਹਦੇ 'ਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਜਾਂ ਉਹਨਾਂ ਦੇ ਫੋਰਨ ਮਿਨਿਸਟਰ ਜੋ ਵੀ ਰਿਪਰੈਜ਼ੈਂਟ ਕਰਨਗੇ, ਉਹਦੇ 'ਚ ਇੰਡੀਆ ਨੂੰ ਦੋਸ਼ੀ ਦੱਸਿਆ ਜਾਏ, ਜਵਾਬਦੇਹ ਬਣਾਇਆ ਜਾਏ। ਔਰ ਜਿਵੇਂ ਉਹਨਾਂ ਨੇ ਐਲਾਈਜ਼ ਦੀ ਗੱਲ ਕੀਤੀ ਹੈ ਜਸਟਿਨ ਟਰੂਡੋ ਨੇ, ਜ਼ਾਹਰ ਹੈ ਵੀ ਅਮਰੀਕਾ ਇਸ ਨੂੰ ਕੰਡੈਮ ਕਰੇ ਔਰ ਇਸ ਸਾਰੇ ਦੇ ਥੱਲੇ ਜਿਹੜਾ ਇਹ ਇਹਨਾਂ ਨੂੰ ਨਾ ਸਿਰਫ ਜਵਾਬਦੇਹ ਬਣਾਇਆ ਜਾਏ, ਇਹਨਾਂ ਨੂੰ ਰੋਕਿਆ ਜਾਏ, ਇਹਨਾਂ ਦੀ ਜਿਹੜੀ ਜਿੰਨੇ ਡਿਪਲੋਮੈਟ ਇਹਨਾਂ ਦੇ ਨੇ ਇਹਨਾਂ ਦੀ ਸਕਰੀਨਿੰਗ ਕੀਤੀ ਜਾਏ, ਉਹ ਅਮਰੀਕਾ ਹੋਏ, ਕੈਨੇਡਾ ਹੋਏ, UK ਹੋਏ, ਆਸਟ੍ਰੇਲੀਆ ਹੋਏ। ਔਰ ਇਹ ਸਾਰੇ ਦੇ ਲਈ ਕਿਉਂਕਿ ਜਿਸ ਲੈਵਲ ਤੱਕ ਇਹਨਾਂ ਨੇ ਜਾ ਕੇ ਇਹ ਡਾਇਰੈਕਟ ਕਿਲਿੰਗ ਸ਼ੁਰੂ ਕੀਤੀਆਂ ਹੋਈਆਂ ਸੀ, ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ। ਹਾਲਾਂ ਇੱਕ ਸਚਿਆਰੇ ਸਿੱਖ ਦਾ ਖੂਨ ਡੁੱਲਿਆ ਔਰ ਉਸ ਡੁੱਲੇ ਖੂਨ ਨੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਈ ਜਦੋਂ ਸ਼ਹੀਦਾਂ ਦੇ ਖੂਨ ਦੀ ਗੱਲ ਹੁੰਦੀ ਹੈ ਔਰ ਉਹ ਸ਼ਹੀਦ ਰੂਹ ਜਿਹੜੀ ਇੱਕ ਪਾਕ ਪਵਿੱਤਰ ਇੱਕ ਭਲਾ ਇਨਸਾਨ ਜਿਸ ਦਾ ਕੋਈ ਕਸੂਰ ਨਹੀਂ ਹੈ, ਪਹਿਲਾਂ ਤੁਸੀਂ ਉਹਨੂੰ ਝੂਠਾ ਫਰੇਮ ਕੀਤਾ, NIA ਦੇ ਕੇਸ ਦਹਿਸ਼ਤਗਰਦੀ ਦੇ ਬਣਾਏ, ਫਿਰ ਪਤਾ ਨਹੀਂ ਕਿੰਨੇ ਲੱਖ ਦਾ ਇਨਾਮ ਉਹਦੇ ਸਿਰ ਤੇ ਰੱਖਿਆ, ਫਿਰ ਉਹਦੀ ਜਾਇਦਾਦ ਕੁਰਕ ਕਰਨ ਤੱਕ ਗਏ। ਔਰ ਜਦੋਂ ਉਹਨਾਂ ਨੂੰ ਲੱਗਾ ਵੀ ਇਸ ਸਾਰੇ ਦੇ ਬਾਵਜੂਦ ਉਹ ਸੱਚੇ ਸੁੱਚੇ ਇਨਸਾਨ ਨੂੰ ਚੁੱਪ ਨਹੀਂ ਕਰਾ ਸਕੇ ਤੇ ਫਿਰ ਉਸ ਦਾ ਮਰਡਰ ਕੀਤਾ। ਸੋ ਇਹ ਹੁਣ ਇੰਡੀਆ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਦੇ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਔਰ ਇਸ ਦੇ ਨਾਲ ਨਾਲ ਅਸੀਂ ਡਿਸਕਸ ਕਰਾਂਗੇ ਕਿ ਭਾਈ ਇਸ ਨੇ ਖਾਲਿਸਤਾਨ ਦੇ ਕੇਸ ਨੂੰ ਵੀ ਇੱਕ ਬਹੁਤ ਵੱਡੀ ਫਲਿਪ ਦਿੱਤੀ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਸਰਕਾਰ ਦੇ ਹਰਦੀਪ ਸਿੰਘ ਨਿੱਜਰ ਦੇ ਕਤਲ ਸੰਬੰਧੀ ਇੰਕਸ਼ਾਫ ਨੇ ਭਾਰਤੀ ਦਹਿਸ਼ਤਗਰਦੀ ਨੂੰ ਜਿਹੜਾ ਨੰਗਿਆਂ ਦਾ ਕੀਤਾ ਹੀ ਹੈ, ਪਰ ਇਸ ਦੇ ਨਾਲ ਹੀ ਜਿਹੜੇ ਖਾਲਿਸਤਾਨ ਦੀ ਲਹਿਰ ਨੂੰ ਵੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵੱਡਾ ਹੁਲਾਰਾ ਮਿਲੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਦੋਵੇਂ ਹੀ ਸੈਗਮੈਂਟਸ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਕਿਵੇਂ ਕੈਨੇਡੀਅਨ ਗਵਰਨਮੈਂਟ, ਆਪੋਜੀਸ਼ਨ ਪਾਰਟੀਆਂ ਇਸ ਮੁੱਦੇ ਦੇ ਉੱਤੇ ਇੱਕ ਪੇਜ ਤੇ ਨੇ ਔਰ ਜ਼ਾਹਰ ਹੈ ਕਿ ਇਹ ਇੱਕ ਸਰਟਨ ਕ੍ਰੈਡੀਬਲ
ਇਨਫੋਰਮੇਸ਼ਨ ਤੋਂ ਬਾਅਦ, ਇਨਵੈਸਟੀਗੇਸ਼ਨ ਤੋਂ ਬਾਅਦ, ਜਿਸ ਦੇ ਵਿੱਚ RCMP ਸੀਸਸ ਉਹਨਾਂ ਨੇ ਜਿਹੜਾ ਬੜਾ ਮੁਸਤੈਦੀ ਦਾ ਸਬੂਤ ਦਿੱਤਾ ਹੈ। ਉਹਨਾਂ ਦੇ ਹੱਥ ਦੇ ਵਿੱਚ ਕੰਕਰੀਟ ਐਵੀਡੈਂਸ ਹੈ ਕਿ ਇਹ ਇੰਡੀਅਨ ਸਟੇਟ ਦਾ ਕੰਮ ਹੈ। ਉਹਨਾਂ ਨੇ ਉਹਨਾਂ ਦੇ ਟਾਪ ਡਿਪਲੋਮੈਟ ਨੂੰ, ਜ਼ਾਹਰ ਹੈ ਉਹ ਰਾਹ ਦਾ ਉਸ ਡੈਸਕ ਨੂੰ ਹੈਡ ਕਰਦਾ ਹੋਏਗਾ, ਪੱਟੀ ਦਾ ਅਸੀਂ ਜ਼ਿਕਰ ਕੀਤਾ ਸੀ, ਮੋਸਟ ਲਾਈਕਲੀ ਉਹ ਹੋਏਗਾ। ਔਰ ਆਉਣ ਵਾਲੇ ਪੀਰੀਅਡ 'ਚ ਹੋ ਸਕਦਾ ਹੈ ਕਿ ਅਦਰ ਹੈਡਸ ਮੇ ਰੋਲ ਆਲਸੋ। ਲੇਕਿਨ ਇਸ ਸਾਰੇ ਦੇ ਨਾਲ ਨਾਲ ਬੇਸ਼ੱਕ ਇੱਕ ਜਿਹੜਾ ਉਹ ਤਸੱਲੀ ਦਾ ਇਜ਼ਹਾਰ ਹੈ ਸਿੱਖ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਕਿ ਭਾਈ ਜਿਹੜੀ ਇਹ ਗੱਲ ਪ੍ਰੀਵੀਅਸ ਹਕੂਮਤ 1985 ਤੋਂ ਬਾਅਦ ਵਾਲੀ, ਜਦੋਂ ਕਿ ਏਅਰ ਇੰਡੀਆ ਦਾ ਡਿਜ਼ਾਸਟਰ ਇਹਨਾਂ ਨੇ ਕਰਵਾਇਆ ਇੰਡੀਅਨ ਏਜੰਸੀਆਂ ਨੇ, ਇਹਦੇ ਬਾਵਜੂਦ ਕਿ ਸੌਫਟ ਟਾਰਗੇਟ ਰਾਹੀਂ ਈਵਨ ਡਿਟੇਲ ਸਾਹਮਣੇ ਆਈਆਂ ਕਿ ਉਹਨਾਂ ਦੇ ਹਾਈ ਕਮਿਸ਼ਨ ਔਰ ਦੂਸਰੇ ਜਿਨ੍ਹਾਂ ਦੇ ਪਰਿਵਾਰ ਦੇ ਜੀ ਜਾਣੇ ਸੀ ਉਸੇ ਜਹਾਜ਼ 'ਚ, ਉਹਨਾਂ ਦੀਆਂ ਸੀਟਾਂ ਪਹਿਲਾਂ ਕੈਂਸਲ ਕਰਾ ਲਈਆਂ ਗਈਆਂ ਕਿਉਂਕਿ ਉਹਨਾਂ ਨੂੰ ਜਦੋਂ ਇੱਕ ਵਿੰਗ ਕੋਈ ਕਰ ਰਿਹਾ ਹੁੰਦਾ ਇੰਟੈਲੀਜੈਂਸ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਬਾਕੀਆਂ ਨੂੰ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨੇ ਕਿਹਾ ਕਿ ਵੀ ਇਹਨਾਂ ਨੂੰ ਤੁਸੀਂ ਇਸ ਜਹਾਜ਼ ਤੇ ਨਾ ਚਾੜੋ। ਔਰ ਬਾਕੀ ਵੀ ਐਵੀਡੈਂਸ ਸੀ, ਲੇਕਿਨ ਕੈਨੇਡੀਅਨ ਗਵਰਨਮੈਂਟ ਇੰਨਾ ਕਰੇਜ ਨਹੀਂ ਕਰ ਸਕੀ ਕਿਉਂਕਿ ਉਹਨਾਂ ਦੀ ਆਪਣੀ ਫਾਲਟ ਸੀ। RCMP ਜਿਹੜੀ ਹੈ ਕਿਤੇ ਨਾ ਕਿਤੇ ਜਿਹੜੀ ਹੈ ਉਹ ਇੰਡੀਅਨ ਏਜੰਸੀਆਂ ਦੇ ਟਰੈਪ 'ਚ ਫਸ ਗਈ ਸੀ। ਉਹਨਾਂ ਦੀ ਜਾਣਕਾਰੀ ਨੂੰ ਸਹੀ ਮੰਨਦੇ ਆ ਉਹਨਾਂ ਨੇ ਜਿਹੜਾ ਉਹ ਸਿੱਖਾਂ ਦੇ ਸਿਰ ਹੀ ਦੋਸ਼ ਮੜਨ ਦੀ ਗੱਲ ਕੀਤੀ। ਲੇਕਿਨ ਇਸ ਵਾਰ ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਦੀ ਗਵਰਨਮੈਂਟ ਨੇ ਇਸ ਨੂੰ ਸੀਰੀਅਸਲੀ ਲਿਆ ਔਰ ਜਿਹੜਾ ਉਸ ਦਾ ਕੱਢਿਆ ਗਿਆ ਤੱਥ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਦਾ, ਉਸ ਨੂੰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਜੀ ਟ੍ਰੇਡ ਪ੍ਰਭਾਵਿਤ ਹੋਏਗਾ ਭਾਰਤ ਨਾਲ, ਉਹਨਾਂ ਦੀ ਦੁਸ਼ਮਣੀ ਜਾਂ ਇਸ ਵੇਲੇ। ਔਰ ਮੈਂ ਜਦੋਂ ਇਹਨਾਂ ਸਾਰੀਆਂ ਸਟੋਰੀਜ਼ ਦੇ ਥੱਲੇ ਕਮੈਂਟ ਦੇਖਦਾ, ਜੇ 500 ਕਮੈਂਟ ਹੈ ਤੇ 450 ਕਮੈਂਟ ਇਸ ਕਿਸਮ ਦਾ ਹਿੰਦੂ ਤਵੀਆਂ ਦਾ ਜਿਹੜੇ ਅਬਿਊਸਿਵ ਨੇ, ਐਕਿਊਜ਼ਿਵ ਨੇ। ਉਹ ਕਹਿੰਦੇ ਜੀ ਇੰਡੀਅਨ ਡਿਪਲੋਮੈਟ ਨਹੀਂ, ਟਰੂਡੋ ਨੂੰ ਜਿਹੜਾ ਐਕਸਪੈਲ ਕਰੋ ਔਰ ਇਹ ਖਾਲਿਸਤਾਨੀਆਂ ਦੇ ਝਾਂਸੇ 'ਚ ਉਹਨਾਂ ਦੀਆਂ ਵੋਟਾਂ ਇੱਧਰ ਉੱਧਰ। ਔਰ ਠੀਕ ਕਿਹਾ ਸਿਕਸ ਫਾਰ ਜਸਟਿਸ ਨੇ, ਉਹਨਾਂ ਨੇ 2 ਦਿਨ ਪਹਿਲਾਂ ਅਜੇ ਜਸਟਿਨ ਟਰੂਡੋ ਦੀ ਸਟੇਟਮੈਂਟ ਤਾਂ ਅੱਜ ਆਈ ਹੈ, ਉਹਦੇ 'ਚ ਉਹਨਾਂ ਨੇ ਕਿਹਾ ਸੀ SFJ calls to Indo Hindus leave Canada go to India ਕਿ ਵੀ ਜੇ ਤੁਸੀਂ ਇਸ ਲੈਵਲ ਦਾ ਨੈਗੇਟਿਵ ਪ੍ਰੋਪੇਗੈਂਡਾ ਕਰ ਰਹੇ ਹੋ ਕੈਨੇਡਾ 'ਚ ਆ ਕੇ, ਉਹਨਾਂ ਪੁਆਇੰਟਿੰਗ ਟੂ ਦਾ ਨੈਫੇਰੀਅਸ ਐਂਡ ਵੈਮੈਂਟ ਕੈਂਪੇਨ being run by Indo Hindus against Canadian interests after Canada paused trade with India due to interference in internal affairs. SFJ General Counsel Gurpatwant Singh Pannu gave a call, leave Canada, go to India. Indo-Hindus who work against the interests of Canada have effectively repudiated their allegiance to Canada. They must go back to India, the country whose interests they protect and promote while reaping the economic benefits from Canada. ਕਿ ਵੀ ਤੁਸੀਂ ਇੱਥੋਂ ਦਾ ਇਕਨੋਮਿਕ ਫਾਇਦਾ ਲੈ ਰਹੇ ਹੋ, ਗੁਣ ਤੁਸੀਂ ਇੰਡੀਆ ਦੇ ਲਾਈਨ ਨੂੰ, ਮੋਦੀ ਨੂੰ ਤੁਸੀਂ ਟੋਕ ਕਰ ਰਹੇ ਹੋ। ਔਰ ਇਹ ਸਟੇਟਮੈਂਟ ਉਦੋਂ ਸੀ ਜਦੋਂ ਕਿ ਟ੍ਰੇਡ ਮਿਸ਼ਨ ਕੈਂਸਲ ਕੀਤਾ, ਜਦੋਂ ਟਰੂਡੋ ਨੇ, ਉਹਦੇ ਤੇ ਜਿਹੜੇ ਇੰਡੀਅਨ ਭੜਕੇ ਸੀ। ਅੱਜ ਜਿਸ ਕਿਸਮ ਦਾ ਚੱਲ ਰਿਹਾ, ਮੈਨੂੰ ਲੱਗਦਾ ਵੀ ਹੁਣ ਤਾਂ ਨੈਕਸਟ ਸਟੈਪ ਇਹ ਹੋਣਾ ਚਾਹੀਦਾ ਵੀ ਇਹ ਸਾਰੇ ਐਕਸਪੈਲ ਨਾਲ ਕਰਨੇ ਚਾਹੀਦੇ ਨੇ। ਕੱਲਾ ਇਹੀ ਨਹੀਂ ਹੈ ਕਿ ਵੀ ਇਹ ਜਿਹੜੇ ਹਿੰਦੂ ਤਵੀ ਮੋਲ ਉਹਨਾਂ ਨੇ ਲਿਆ ਕੇ ਕੈਨੇਡਾ 'ਚ ਬਿਠਾਏ ਹੋਏ ਨੇ। ਔਰ ਇਹ ਸਾਰੇ ਚੋਂ ਜਿਵੇਂ ਅਸੀਂ ਇਹ ਕਹਿ ਕਿ ਇਹ ਬਹੁਤ ਵੱਡਾ ਬੂਸਟ ਸਾਡੀ ਮੂਵਮੈਂਟ ਨੂੰ ਮਿਲੇਗਾ। ਔਰ ਅੱਜ ਹੀ ਕਿਸੇ ਵੀਰ ਦੀ ਲਿਖਤ ਵੀ ਸੀ ਕਿ ਵੀ ਨਿਜਰ ਕਿਲਿੰਗ ਇੰਡੀਆ ਮੇਕਸ ਦਾ ਕੇਸ ਫਾਰ ਖਾਲਿਸਤਾਨ ਕਿ ਇੰਡੀਆ ਨੇ ਸਾਡਾ ਕੇਸ ਬਿਲਡ ਕਰ ਦਿੱਤਾ। ਹੁਣ ਜਦੋਂ ਇਹ ਹੁੰਦਾ ਹੈ ਕਿ ਵੀ ਖਾਲਿਸਤਾਨ ਕਿਉਂ ਚਾਹੀਦਾ ਹੈ ਕਿ ਵੀ ਉੱਥੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦਬਾਈ ਹੋਈ ਹੈ, ਉੱਥੇ ਤੁਸੀਂ NSA ਲਾਉਂਦੇ ਹੋ, ਉੱਥੇ ਤੁਸੀਂ ਯੂਆਪਾ ਲਾਉਂਦੇ ਹੋ, ਉੱਥੇ ਤੁਸੀਂ ਫੇਕ ਐਨਕਾਊਂਟਰ ਕਰਦੇ ਹੋ, 2900 ਕਿਲੋਮੀਟਰ ਦੂਰ ਭੇਜ ਦਿੰਦੇ ਹੋ ਜੇ ਕੋਈ ਕੌਮੀ ਆਪਣੀ ਆਜ਼ਾਦੀ ਦੀ ਗੱਲ ਕਰਦਾ। ਤੇ ਜੇ ਤੁਹਾਡੇ ਜ਼ੁਲਮ ਪਰਸੀਕਿਊਸ਼ਨ ਚੋਂ ਨਿਕਲ ਕੇ ਕੋਈ 12-13 ਹਜ਼ਾਰ ਮੀਲ ਦੂਰ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ, ਉਸ ਮੁਲਕ ਦਾ ਸਿਟੀਜ਼ਨ ਬਣਦਾ ਹੈ, ਤੇ ਤੁਹਾਡੀਆਂ ਏਜੰਸੀਆਂ ਇੱਥੇ ਆ ਕੇ ਜਿਹੜਾ ਉਹਨਾਂ ਦੀ ਮੁਲਕ ਦੀ ਸੋਵਰਨਿਟੀ ਨੂੰ ਵਾਇਲੇਟ ਕਰਕੇ ਜਿਹੜੀ ਹੈ ਉਹ ਕੋਲਡ ਬਲੱਡਡ ਮਰਡਰ ਕਰਦੀਆਂ। ਸੋ ਜ਼ਾਹਰ ਹੈ ਕਿ ਵੀ ਹੋਰ ਕਿਉਂ ਸਾਨੂੰ ਖਾਲਿਸਤਾਨ ਚਾਹੀਦਾ ਹੈ ਕਿ ਵੀ ਨਾ ਅਸੀਂ ਉੱਥੇ ਸੇਫ ਹੈ, ਉੱਥੇ ਰਹਿ ਨਹੀਂ ਸਕਦੇ, ਤੇ ਜੇ ਅਸੀਂ ਬਾਹਰ ਆਏ ਹਾਂ ਤੇ ਸਾਡੇ ਨਾਲ ਇਹ ਹੋ ਰਿਹਾ, ਇਸ ਤੋਂ ਵੱਧ ਕੇ ਹੋਰ ਪਾਵਰਫੁਲ। ਔਰ ਉਹ ਕੈਨੇਡਾ ਦੀ ਗਵਰਨਮੈਂਟ ਕਹਿ ਰਹੀ ਹੁਣ ਤੱਕ ਤਾਂ ਸਾਨੂੰ ਤਾਂ ਪਤਾ ਸਾਡੇ ਨਾਲ ਕੀ ਹੋ ਰਿਹਾ, ਅਸੀਂ ਤਾਂ 39 ਸਾਲ ਤੋਂ ਕਹਿ ਹੀ ਰਹੇ ਜੂਨ 84 ਤੋਂ ਬਾਅਦ
ਜੋ ਵਰਤਾਰਾ ਹੈ। ਪਰ ਹੁਣ ਕੈਨੇਡਾ ਦਾ ਆਫੀਸ਼ੀਅਲ ਇਸ ਦੇ ਉੱਤੇ ਲਾਈਨ ਜਿਹੜੀ ਇੱਥੇ ਰੁਕੇਗੀ ਨਹੀਂ। ਇਹ ਨਹੀਂ ਹੈ ਕਿ ਮਹਿਜ਼ ਉਹਨੇ ਬਿਆਨ ਦੇ ਦਿੱਤਾ ਜਾਂ ਇੱਕ ਨੂੰ ਐਕਸਪੈਲ ਕਰ ਦਿੱਤਾ, ਇਹ ਗੱਲ ਇੱਥੇ ਨਹੀਂ ਜਾਏਗੀ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਜਾਏਗੀ, UN ਸਿਕਿਉਰਿਟੀ ਕਾਉਂਸਲ 'ਚ ਜਾਏਗੀ, ਦੂਸਰੇ ਮੁਲਕਾਂ ਦੀਆਂ ਹਕੂਮਤਾਂ ਨੂੰ ਵੀ ਜਿਹੜਾ ਇਸ ਦੇ ਉੱਤੇ ਕੰਮ ਕਰਨਾ ਪਏਗਾ। ਔਰ ਇਹ ਉਹਨਾਂ ਨੇ ਜਿਹੜੇ ਵੀਰ ਨੇ ਲਿਖਿਆ ਕਿ ਵੀ ਇਹ ਕਿਵੇਂ ਸਾਡੇ ਖਾਲਿਸਤਾਨ ਦੇ ਕੇਸ ਨੂੰ ਨੇੜੇ ਲਿਆ ਰਿਹਾ। ਇਨ ਏ ਸ਼ੌਕਿੰਗ ਟਰਨ ਆਫ ਇਵੈਂਟਸ what Sikhs in Canada have been saying that Khalistan advocate and president of Surrey Sikh Gurdwara Hardeep Singh Nijjar was murdered by Indian government agents has been confirmed by Canadian intelligence today ਕਿ ਜੋ ਸਿੱਖ ਕਹਿ ਰਹੇ ਸੀ ਔਰ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਹੋਰ ਵੀ ਜਿੱਥੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਜਿਹੜੀ ਹਕੂਮਤ ਸਮਝਦੀ ਸੀ ਸਿੱਖ ਡਰਨਗੇ, 1,35,000 ਸਿੱਖ ਜਿਹੜਾ ਉਹ ਨਿਕਲਦਾ ਵੋਟ ਪਾਉਣ ਲਈ ਸਰੀ 'ਚ। ਅੱਛਾ, ਹੁਣ ਜਿਹੜਾ 29 ਅਕਤੂਬਰ ਨੂੰ ਵੈਨਕੂਵਰ ਦੇ ਵਿੱਚ ਅਸੀਂ ਦੇਖਾਂਗੇ ਕਿ ਟਰਨ ਆਊਟ ਬਿਯੋਂਡ ਐਕਸਪੈਕਟੇਸ਼ਨ ਤਾਂ ਜਾਏਗੀ, ਲੇਕਿਨ ਇਸ ਦੇ ਨਾਲ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਇੰਡੀਅਨ ਟੋਡੀ ਜਿਹੜੇ ਕਿ ਹਰ ਗੱਲ ਲਈ ਖਾਲਿਸਤਾਨੀਆਂ ਨੂੰ ਸਿੱਖਾਂ ਨੂੰ ਜ਼ਿੰਮੇਵਾਰ ਦੱਸਦੇ ਸੀ, ਉਹ ਵੀ ਔਨ ਦਾ ਡਿਫੈਂਸਿਵ ਜਾਣਗੇ। ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਇੰਟਰਨੈਸ਼ਨਲੀ ਔਨ ਦਾ ਡਿਫੈਂਸ ਜਾਏਗੀ। ਫਿਰ ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਐਂਡ ਆਪੋਜੀਸ਼ਨ ਲੀਡਰਸ ਪੀਅਰ ਪੋਲੀਏਵ ਐਂਡ ਜਗਮੀਤ ਸਿੰਘ condemned the killing on Canadian soil and said they will seek answers and bring the people behind the murder to justice ਕਿ ਵੀ ਅਸੀਂ ਜਿਹੜਾ ਉਹ ਜਿਹੜੇ ਕਾਤਲ ਨੇ ਉਹਨਾਂ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਵਾਂਗੇ। This is an incredible turn of events that may also be a key turning point in Sikh history and the fight for Sikh homeland Khalistan। ਬਿਲਕੁਲ ਮੈਂ ਤਾਂ ਜਿਉਂ ਹੀ ਖਬਰ ਦੇਖੀ ਮੈਂ ਕਿਹਾ ਇੱਕ ਪਵਿੱਤਰ ਰੂਹ ਨੇ ਆਪਣਾ ਖੂਨ ਡੋਲ ਕੇ ਕਿਸ ਲੈਵਲ ਤੇ ਮੂਵਮੈਂਟ ਨੂੰ ਪਹੁੰਚਾ ਦਿੱਤਾ ਹੈ ਕਿ ਵੀ ਪਹਿਲੀ ਵਾਰ ਇਸ ਲੈਵਲ ਦੀ ਇੰਟਰਨੈਸ਼ਨਲ ਜਿਹੜੀ ਹੈ ਇੱਕ ਹਕੂਮਤ ਇਸ ਗੱਲ ਨੂੰ ਐਕਨੋਲਜ ਕਰ ਰਹੀ ਹੈ ਕਿ ਉਹਨਾਂ ਦੀਆਂ ਮਰਡਰਸ ਏਜੰਸੀਜ਼ ਜਿਹੜੀਆਂ ਨੇ ਉਹਨਾਂ ਨੇ ਇਸ ਸਿਟੀਜ਼ਨ ਦਾ ਕਤਲ ਕੀਤਾ। ਔਰ ਇਹ ਇੰਡੀਆ ਹੈਜ਼ ਨਾਓ ਮੇਡ ਇਟ ਕਲੀਅਰ that they are targeting Sikhs at home and abroad and the world will be sympathetic to their plight and need for an independent nation। उन्होंने साबित करता है भी उत्थे भी सिख महफूज नहीं ने, इत्थे भी वो टारगेट कर रहे हैं, इसलिए सिखां नूं उन्हां दा मुल्क खालिस्तान जिहड़ा चाहीदा है। This is a boost for Khalistan advocates and they will now go full out for Khalistan कि हुण इहदे नाल बहुत तेजी आएगी खालिस्तान दी तहरीक दे विच। They will go for the jugular। Sikhs for Justice leader has already submitted to UN the resolution for independent Sikh state कि already Sikhs for Justice ने UN ਨੂੰ ਦਿੱਤਾ ਔਰ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਚੱਲ ਹੀ ਰਿਹਾ। This is the moment in history for change and it's all thanks to the bloodthirsty Indian government agents that they would kill on foreign soil an innocent man। कि एक बूस्ट ਇਹਦੇ ਚੋਂ ਨਿਕਲਿਆ ਕਿ ਇੱਕ ਬੇਗੁਨਾਹ ਇੱਕ ਮਾਸੂਮ ਇੱਕ ਭਲੇ ਇੱਕ ਸੰਤ ਆਦਮੀ ਨੂੰ ਉਹਨਾਂ ਨੇ ਫੋਰਨ ਸੋਇਲ ਦੇ ਉੱਤੇ ਆ ਕੇ ਮਾਰਨ ਦੀ ਹਕਾਮਤ ਕੀਤੀ ਹੈ। This moment in history will unite Sikhs around the world for the common cause ਕਿ ਇਸ ਦੇ ਨਾਲ ਦੁਨੀਆ ਭਰ ਦੇ ਸਿੱਖ ਇਸ ਸਾਂਝੇ ਕਾਜ਼ ਦੇ ਲਈ ਇਕੱਠੇ ਵੀ ਹੋਣਗੇ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਇਹ ਵੀ ਡਿਪੈਂਡ ਕਰੇਗਾ ਕਿ ਬਈ ਇੰਡੀਅਨ ਗਵਰਨਮੈਂਟ ਇਹਨੂੰ ਕਿਵੇਂ ਰਿਐਕਟ ਕਰੇਗੀ ਕਿਉਂਕਿ ਇਹ ਇਸ ਕਈ ਘੰਟੇ ਬੀਤ ਚੁੱਕੇ ਨੇ। ਮੈਂ ਸਾਰਾ ਇੰਡੀਅਨ ਮੀਡੀਆ ਉਹਨਾਂ ਦਾ ਇਲੈਕਟ੍ਰੋਨਿਕ ਜਾਂ ਦੂਜਾ ਦੇਖਿਆ, ਉਹਨਾਂ ਦੇ ਨਾਲ ਇੱਥੇ ਹਾਈ ਕਮਿਸ਼ਨ ਬੋਲਿਆ ਨਾ ਉਹਨਾਂ ਦੀ ਹਕੂਮਤ ਬੋਲੀ ਹੈ, ਪਰ ਇਸ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਹੁਲਾਰਾ ਦਿੱਤਾ ਹੈ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ ਪਾਪਾਂ ਦਾ ਘੜਾ ਡੁੱਬਣ ਤੇ ਆਉਂਦਾ ਹੈ ਤਾਂ ਸੱਚ ਸੌ ਪਰਦੇ ਫੜ ਕੇ ਪਾਰ ਆ ਜਾਂਦਾ ਹੈ। ਸੋ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸਟੇਟ ਦੀ ਪੁਲਿਸ ਨੇ ਹਿੰਦੂ ਮੰਦਿਰ ਵਿੱਚ ਜਿਹੜੇ ਖਾਲਿਸਤਾਨ ਪੱਖੀ ਨਾਰੇ ਲਿਖੇ ਜਾਣ ਦੇ ਕੇਸ ਨੂੰ ਬੰਦ ਕਰ ਦਿੱਤਾ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਪੜਤਾਲ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਾਰਾ ਹਿੰਦੂਆਂ ਦਾ ਹੀ ਆਪਣਾ ਕੀਤਾ ਕਾਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹੁੰਦਾ ਇਹ ਹੈ ਕਿ ਵੀ ਜਿਹੜੇ ਵੱਡੇ ਵੱਡੇ ਕ੍ਰਿਮੀਨਲ ਵੀ ਹੁੰਦੇ ਨੇ, ਕਈ ਵਾਰ ਉਹਨਾਂ ਵੱਡੇ ਕ੍ਰਾਈਮਸ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਸਬੂਤ ਮਿਲਦਾ ਨਹੀਂ। ਉਹ ਫਿਰ ਏਜੰਸੀਆਂ ਇੱਥੇ ਉਹਨਾਂ ਨੂੰ ਕਿਸੇ ਨਾ ਕਿਸੇ ਛੋਟੇ 'ਚ ਫੜ ਲੈਂਦੀਆਂ ਨੇ, ਕੋਈ ਟੈਕਸ ਐਵੇਜਨ ਜੋ ਦੂਜਾ ਜਿਹਦੇ 'ਚ ਕੋਈ ਆ ਗਿਆ। ਫਿਰ ਜਦੋਂ ਬਿਹਾਈਂਡ ਬਾਹਰ ਜਾਂਦਾ ਫਿਰ ਜਿਹੜੇ ਨਹੀਂ ਵੀ ਹਿੰਮਤ ਕਰ ਰਹੇ ਹੁੰਦੇ ਉਹਨਾਂ ਦੇ ਖਿਲਾਫ ਗਵਾਹੀ ਦੇਣ ਦੀ ਜਾਂ ਕਹਿਣ ਦੀ, ਉਹ ਫਿਰ ਬਾਹਰ ਜਿਹੜੇ ਨੇ ਆਣੇ ਸ਼ੁਰੂ ਹੋ ਜਾਂਦੇ ਨੇ। ਪਰ ਇਸ ਤਰੀਕੇ ਨਾਲ ਫਿਰ ਜਿਹੜਾ ਬੰਦੇ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਤੇ ਰੂਹਾਨੀਅਤ ਦੀ ਦੁਨੀਆ 'ਚ ਅਸੀਂ ਕਹਿੰਦੇ ਹਾਂ ਕਿ ਵੀ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਤੇ ਉਹ ਫਿਰ ਫੁੱਟਦਾ। ਮਤਲਬ ਇਹ ਹੁੰਦਾ ਵੀ ਤੁਸੀਂ ਇੱਕ ਗੁਨਾਹ ਕੀਤਾ, ਦੂਸਰਾ ਕੀਤਾ, ਤੁਸੀਂ ਬਿਨਾਂ ਉਸ ਦਾ ਜਿਹੜਾ ਉਹਦੀ ਤੁਹਾਨੂੰ ਕੋਈ ਸਜ਼ਾ ਨਹੀਂ ਮਿਲ ਰਹੀ। ਬਹੁਤਿਆਂ ਨੂੰ ਵੀ ਲੱਗਦਾ ਕਿ ਵੀ ਇਹ ਨਹੀਂ ਹੈ, ਪਰ ਇਹ ਹੁੰਦਾ ਕਿ ਵੀ ਇਹ ਵੀ ਰੱਬ ਵੀ ਸ਼ਾਇਦ ਇੰਨਾ ਕੁ ਰੱਬ ਦਾ ਉਹ ਮਾਫ ਕਰਨ ਦਾ ਬਿਰਧ ਹੈ ਕਿ ਉਹ ਜਿਹੜਾ ਉਹ ਮਾਫ ਕਰਦਾ ਚਲਾ ਜਾਂਦਾ। ਪਰ ਇੱਕ ਸਟੇਜ ਆ ਜਾਂਦੀ ਹੈ ਕਿ ਵੀ ਉਹ ਭਰ ਜਾਂਦਾ ਘੜਾ ਤੇ ਫਿਰ ਉਹ ਘੜਾ ਫੁੱਟਦਾ ਹੈ। ਔਰ ਉਸ ਪ੍ਰਥਾਏ ਫਿਰ ਜਿਹੜਾ ਇੱਕ ਪਾਰਟ ਇਹ ਵੀ ਹੁੰਦਾ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਕਿ ਕਿਸੇ ਨੂੰ ਫਿਰ ਮਾਰਨ ਦੀ ਲੋੜ ਨਹੀਂ ਹੁੰਦੀ। ਉਹ ਆਪਣੇ ਆਪ ਹੀ ਉਹ ਇੰਨਾ ਫਿਰ ਬੇਖੌਫ ਹੋ ਕੇ ਪਾਪ ਕਰਦਾ ਕਿ ਉਹਦੇ ਥੱਲੇ ਹੀ ਉਹ ਡਿੱਗ ਪੈਂਦਾ। ਔਰ ਇਹੀ ਗੱਲ ਜਦੋਂ ਅਸੀਂ ਰੂਹਾਨੀਅਤ 'ਚ ਇਹ ਗੁਰੂ ਸਾਹਿਬਾਨ ਦਾ ਫਰਮਾਨ ਦੇਖਦੇ ਹਾਂ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਕਿ ਜਿਹੜੇ ਹੰਕਾਰ ਦੇ ਉੱਤੇ ਔਰ ਜਿਹੜੇ ਤਾਕਤ ਦੇ ਬਲਬੂਤੇ ਦੇ ਉੱਤੇ ਜ਼ੁਲਮ ਦਾ ਸਹਾਰਾ ਲੈਂਦੇ ਨੇ, ਅਲਟੀਮੇਟਲੀ ਉਹਨਾਂ ਨੂੰ ਉਹ ਹੰਕਾਰ ਹੀ ਡਿਸਟਰੋਏ ਕਰ ਦਿੰਦਾ ਉਹਦੇ ਥੱਲੇ। ਕਿਉਂਕਿ ਫਿਰ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਜੋ ਵੀ ਕਰੋ ਉਸ ਲਈ ਤੁਸੀਂ ਅਕਾਊਂਟੇਬਲ ਨਹੀਂ ਹੋ ਸਕਦੇ ਔਰ ਤੁਸੀਂ ਫਿਰ ਕਾਬੂ ਵੀ ਆ ਜਾਂਦੇ ਹੋ। ਬਿਲਕੁਲ। ਹੁਣ ਬਹੁਤ ਵੱਡੀ ਡਿਵੈਲਪਮੈਂਟ ਅਸੀਂ ਕੈਨੇਡਾ ਦੇ ਹਵਾਲੇ ਨਾਲ ਡਿਸਕਸ ਕੀਤੀ ਹੈ। ਹੁਣ ਕਿਉਂਕਿ ਕੈਨੇਡਾ ਹੋਏ, ਯੂਕੇ ਹੋਏ, ਆਸਟ੍ਰੇਲੀਆ ਹੋਏ, ਇਹ ਕਾਮਨਵੈਲਥ ਕੰਟਰੀਜ਼ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਉਹ ਡਾਲਰ ਦੇ ਉੱਤੇ ਫੋਟੋ ਯੂਕੇ ਦੇ ਰਾਜੇ ਦੀ ਹੈ ਜਾਂ ਪਹਿਲਾਂ ਰਾਣੀ ਦੀ ਸੀ, ਕੈਨੇਡਾ 'ਚ ਵੀ ਉਹੀ ਹੈ ਔਰ ਆਸਟ੍ਰੇਲੀਆ 'ਚ ਵੀ ਉਹੀ ਹੈ ਜ਼ਾਹਰਾ ਤੌਰ ਦੇ ਉੱਤੇ। ਹੁਣ ਔਰ ਇਹ ਜਿਹੜੇ ਤਿੰਨ ਮੁਲਕ, ਅਜੇ ਅਮਰੀਕਾ ਨੂੰ ਅਸੀਂ ਜੇ ਪਾਸੇ ਰੱਖ ਦਈਏ, ਅਮਰੀਕਾ ਜਿਨ੍ਹਾਂ ਨੇ ਅਜੇ ਸ਼ਰਾਰਤ ਸ਼ੁਰੂ ਕੀਤੀ ਸੀ ਕਿ ਸੈਨ ਫਰਾਂਸਿਸਕੋ ਜੇ ਪੀਸਫੁਲ ਪ੍ਰੋਟੈਸਟ ਹੈ ਉਹਨੂੰ ਵਾਇਲੈਂਸ ਨਾਲ ਜੋੜੋ, ਡੀਸੀ ਜੇ ਪੀਸਫੁਲ ਪ੍ਰੋਟੈਸਟ ਹੈ ਉਹਨੂੰ ਬਣਾ ਦਿਓ ਜੀ, ਉਹਨੂੰ ਧਮਕੀ ਦੇ ਦਿੱਤੀ ਐਂਬੈਸਡਰ ਨੂੰ, ਉਹਨੂੰ ਫਲਾਣਾ, ਪੀਟੀਆਈ ਵਾਲੇ ਦੇ ਨਾਲ ਉਹਨੂੰ ਡੰਡਾ ਮਾਰਤਾ, ਪੀਟੀਆਈ ਦੇ ਲਲਿਤ ਝਾਅ ਨੂੰ ਕਿ ਕੌਣ ਸੀ। ਲੇਕਿਨ ਇੱਥੇ ਕਿਉਂਕਿ ਇਹ ਸਤਰਕ ਵੀ ਨੇ ਔਰ ਇਹਨਾਂ ਦਾ ਸਿਸਟਮ ਇੱਕ ਹੋਰ ਢੰਗ ਦੇ ਨਾਲ ਇਹ ਆਪਰੇਟ ਕਰਦੇ ਨੇ, ਲੇਕਿਨ ਇਹਨਾਂ ਦਾ ਜ਼ੋਰ ਤਿੰਨਾਂ ਮੁਲਕਾਂ ਦੇ ਵਿੱਚ ਇਹਨਾਂ ਨੇ ਜਿਹਨੂੰ ਕਹਿੰਦੇ ਨੇ ਚੰਮ ਦੀਆਂ ਚਲਾਈਆਂ। ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਦੇ ਮਰਡਰ ਤੱਕ ਪਹੁੰਚੇ, ਫਿਰ ਰਿਸ਼ੀ ਸੂਨਕ ਦੇ ਨਾਲ ਮਿਲ ਕੇ ਉਹਨਾਂ ਨੇ ਜਿਵੇਂ ਆਪਣੀ NIA ਦੀ ਟੀਮ ਭੇਜੀ ਕਿ ਜੀ ਜਿਹੜਾ ਉਦੋਂ ਪ੍ਰੋਟੈਸਟ ਸੀ ਉਹਦੇ 'ਚ ਕਿੰਨੇ ਲੋਕ ਸੀ। ਫਿਰ 3 ਦਿਨ ਪਹਿਲਾਂ ਖਬਰ ਸੀ ਜੀ 15 ਬੰਦਿਆਂ ਦੀ ਸ਼ਨਾਖਤ ਹੋ ਗਈ ਹੈ ਜਿਨ੍ਹਾਂ ਦੇ ਖਿਲਾਫ ਇੰਡੀਆ 'ਚ ਕੇਸ ਰਜਿਸਟਰ ਹੋਣਗੇ। ਆਸਟ੍ਰੇਲੀਆ ਕਿਉਂਕਿ ਯੂਕੇ ਦੇ ਰੈਫਰੈਂਡਮ ਤੋਂ ਬਾਅਦ, ਟੋਰਾਂਟੋ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਉਹ ਮੈਲਬਰਨ, ਬ੍ਰਿਸਬੇਨ ਔਰ ਸਿਡਨੀ ਦੇ ਵਿੱਚ ਹੋਇਆ। ਔਰ ਇੱਕ ਪੈਟਰਨ ਸੀ ਇਹਨਾਂ ਦਾ, ਕਿਉਂਕਿ ਜਦੋਂ ਬੰਦਾ ਟੂ ਮਚ ਐਵੀਡੈਂਸ ਸੀ ਕਿ ਵੀ ਹੁੰਦੀ ਹੈ ਗੱਲ ਕਿ ਵੀ ਜਿਸ ਬਾਰੇ ਕੋਈ ਟੂ ਮਚ ਐਵੀਡੈਂਸ ਹੋਏ ਨਾ ਉਹਦੇ 'ਚ ਵੀ ਝੂਠ ਹੁੰਦਾ। ਇਹਨਾਂ ਨੇ ਜਦੋਂ ਕੈਨੇਡਾ 'ਚ ਰੈਫਰੈਂਡਮ ਸੀ ਉਦੋਂ ਵੀ ਟੋਰਾਂਟੋ 'ਚ ਹੋਇਆ ਜੀ, ਉਹ ਅਕਸ਼ਰਧਾਮ ਮੰਦਰ ਦੇ ਉੱਤੇ ਗ੍ਰੈਫਟੀ ਲਿਖਤੀ, ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਰਾਧੇ ਸ਼ਾਮ ਦੇ ਉੱਤੇ ਜਾ ਕੇ ਕੋਈ ਹੋਰ ਲਿਖ ਦਿੱਤਾ। ਔਰ ਅਸੀਂ ਈਵਨ ਜਿਹੜਾ ਬਿਲਕੁਲ ਨਾਨ ਪ੍ਰੈਕਟਿਸਿੰਗ ਸਿੱਖ ਵੀ ਹੋਏਗਾ ਉਹ ਕਦੇ ਕਿਸੇ ਧਰਮ ਦੀ ਥਾਂ ਦੇ ਉੱਤੇ, ਉਹ ਮੰਦਰ ਹੋਏ, ਉਹ ਸਿਨਾਗੋਗ ਹੋਏ, ਉਹ ਮਸੀਤ ਹੋਏ, ਉਹ ਕਦੇ ਉਸ ਦੀ ਬੇਹਰਮਤੀ ਨਹੀਂ ਕਰੇਗਾ। ਇਹ ਸਿੱਖ ਦੀ ਬਣਤਰ ਦੇ ਵਿੱਚ ਹੈ, ਬਣਾਇਆ ਇਹ ਗੁਰੂਆਂ ਨੇ
ਜੋ ਸਾਨੂੰ ਬਣਾਇਆ ਹੋਇਆ ਹੈ ਉਸ ਦਾ ਹਿੱਸਾ ਹੈ। ਅਸੀਂ ਕਦੇ ਕਿਸੇ ਦੇ ਵੀ ਜਿਹੜਾ ਉਹ ਧਾਰਮਿਕ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਾਉਂਦੇ, ਬੇਹੁਰਮਤੀ ਨਹੀਂ ਕਰਦੇ। ਲੇਕਿਨ ਇਹਨਾਂ ਨੇ ਉਸ ਸਾਰੇ ਨੂੰ, ਕਿਉਂਕਿ ਇਹਦੇ ਥੱਲੇ ਇੱਕ ਤਾਂ ਇਹਨੂੰ ਸਿੱਖ ਹਿੰਦੂ ਇਸ਼ੂ ਬਣਾਉਣ ਦੀ ਲਾਈਨ ਸੀ ਜੀ, ਜਿਹੜਾ ਨਹੀਂ ਹੈ, ਜਿਹੜੀ ਸਾਡੀ ਖਾਲਿਸਤਾਨ ਦੀ ਸਟਰਗਲ ਹੈ ਹਿੰਦੂਆਂ ਦੇ ਖਿਲਾਫ ਤਾਂ ਨਹੀਂ ਹੈ, ਇੰਡੀਅਨ ਸਟੇਟ ਦੇ ਖਿਲਾਫ ਹੈ। ਦੂਸਰਾ, ਜਿਨ੍ਹਾਂ ਮੁਲਕਾਂ ਦੇ ਵਿੱਚ ਇਹ ਰੈਫਰੈਂਡਮ ਹੋ ਰਹੇ ਸੀ ਜਾਂ ਹੋ ਰਹੇ ਨੇ, ਉਹਨਾਂ ਦੀਆਂ ਹਕੂਮਤਾਂ ਜਾਂ ਏਜੰਸੀਆਂ ਨੂੰ ਇਹ ਦੱਸਣ ਲਈ ਵੀ ਇਹਨੂੰ ਰੋਕੋ, ਕਿਉਂਕਿ ਇਹ ਲੋਕ ਤਾਂ ਦਹਿਸ਼ਤਗਰਦ ਨੇ ਔਰ ਇਹ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰ ਰਹੇ ਨੇ। ਹੁਣ ਉਹੀ ਜਿਹੜਾ ਕੈਨੇਡਾ ਟੋਰਾਂਟੋ ਮਾਡਲ ਸੀ, ਉਹ ਜਦੋਂ ਆਸਟ੍ਰੇਲੀਆ ਦੇ ਵਿੱਚ ਰੈਫਰੈਂਡਮ ਸ਼ੁਰੂ ਹੋਇਆ ਮੈਲਬਰਨ 'ਚ ਜਾਂ ਬ੍ਰਿਸਬੇਨ ਜਾਂ ਸਿਡਨੀ, ਤੇ ਉੱਥੇ ਅਸੀਂ ਦੇਖਦੇ ਹਾਂ ਵੀ ਕਪਲ ਆਫ ਇਨਸੀਡੈਂਟਸ ਇਸ ਕਿਸਮ ਦੀਆਂ ਹੋਈਆਂ, ਜਿਹਦੇ 'ਚ ਕਿ ਜੀ ਗ੍ਰੈਫਟੀ ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਮੋਦੀ ਮੁਰਦਾਬਾਦ ਲਿਖਤਾ, ਕਿਤੇ ਸੀ ਜੀ CCTV ਕੈਮਰੇ ਲੱਗੇ ਹੀ ਨਹੀਂ ਸੀ ਹੋਏ, ਕਿਤੇ ਸੀ ਜੀ ਲੱਗੇ ਸੀ ਪਰ ਉਸ ਵੇਲੇ ਬੰਦ ਸੀ ਜਾਂ ਦੂਜੇ। ਤਾਂ ਸਾਨੂੰ ਤਾਂ ਉਦੋਂ ਵੀ ਇਹ ਬੜਾ ਕਲੀਅਰ ਸੀ ਕਿ ਵੀ ਇਹ ਜਿਹੜਾ ਇਹਨਾਂ ਦਾ ਆਪਣਾ ਕੰਮ ਹੈ, ਬਿਲਕੁਲ ਇਹ ਉਹਨਾਂ ਨੂੰ ਏਜੰਸੀਆਂ ਨੂੰ ਉਲਝਾਉਣਾ ਵੀ ਚਾਹੁੰਦੇ ਨੇ, ਬਦਨਾਮ ਵੀ ਕਰਨਾ ਚਾਹੁੰਦੇ ਨੇ। ਔਰ ਹੁਣ ਇਹ ਖਬਰ ਜਿਹੜੀ ਉਹਨਾਂ ਦੇ ਆਪਣੇ ਮੀਡੀਆ ਨੇ, ਕਿਉਂਕਿ ਟਾਈਮਸ ਗਰੁੱਪ ਦੀ ਖਬਰ ਹੈ ਔਰ ਇਹ ਬੜੀ ਅਹਿਮੀਅਤ ਵਾਲੀ ਖਬਰ ਹੈ, ਔਰ ਆਲਮੋਸਟ ਉਸੇ ਪੀਰੀਅਡ 'ਚ 2 ਦਿਨ ਪਹਿਲਾਂ ਹੀ ਆਈ ਹੈ ਜਦੋਂ ਕਿ ਅੱਜ ਜਸਟਿਨ ਟਰੂਡੋ ਨੇ ਭਾਂਡਾ ਜਿਹੜਾ ਇਹਨਾਂ ਦਾ ਭੰਨਿਆ ਕਿ ਭਾਈ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਇੰਡੀਅਨ ਏਜੰਸੀਆਂ ਨੇ ਕੀਤਾ। ਅੱਛਾ, ਹੁਣ ਇਹ ਟਾਈਮਸ ਆਫ ਇੰਡੀਆ ਦੀ ਜਿਹੜੀ ਹੈ ਹੈਡਲਾਈਨ ਹੈ, ਆਸਟ੍ਰੇलिया पुलिस से हिंदू हैंड इन टेंपल गिरफ्तारी एडवाइस क्लोजर। ਹੁਣ ਇਹ ਆਸਟ੍ਰੇਲੀਆ ਦਾ क्वींसलैंड स्टेट है, जो ਉਹਨਾਂ ਦੀ ਪੁਲਿਸ ਨੇ ਡਾਕੂਮੈਂਟ ਰਿਲੀਜ਼ ਕੀਤੇ ਨੇ ਉਸ ਇਨਵੈਸਟੀਗੇਸ਼ਨ ਦੇ, ਕਿ ਉਹਨਾਂ ਨੇ ਕਿਹਾ ਕਿ ਬ੍ਰਿਸਬੇਨ ਦੇ ਵਿੱਚ ਜਿਹੜੀ ਟੈਂਪਲ ਦੀ ਹਿੰਦੂ ਮੰਦਿਰ ਦੀ ਬਾਹਰਲੀ ਕੰਧ ਦੇ ਉੱਤੇ ਜਿਹੜੀ ਆ ਗ੍ਰੈਫਿਟੀ ਸੀ ਲਿਖੀ ਹੋਈ, which suggests that they are ready to close this matter after getting no more leads from the complainants। ਉਹਨਾਂ ਨੇ ਕਿਹਾ ਜੀ ਜਿਹੜੇ ਸ਼ਿਕਾਇਤ ਕਰਨ ਵਾਲੇ ਸੀ ਉਹਨਾਂ ਨੇ ਕੋਈ ਲੀਡ ਵੀ ਨਹੀਂ ਦਿੱਤੀ। and there seems a Hindu hand in the anti-Modi graffiti that was done on the night of March 3rd but blamed on pro-Khalistan elements। ਹਿੰਦੂ ਹੈਂਡ, ਇਹ ਉਹਨਾਂ ਦੀ ਪੁਲਿਸ ਕਹਿ ਰਹੀ, ਅਦਰਵਾਈਜ਼ ਅਸੀਂ ਹਿੰਦੂ ਕਹਿ ਕੇ ਕਦੇ ਟਾਈਟਲ ਨਹੀਂ ਲਿਆਂਦੇ। ਉਹਨੇ ਕਿਹਾ ਹਿੰਦੂ ਹੈਂਡ ਹੈ, ਮਤਲਬ ਉਹਨਾਂ ਦਾ ਆਪਣਾ ਹੀ ਕੰਮ ਸੀ ਜਿਹੜਾ ਮਾਰਚ 3 ਨੂੰ ਹੋਇਆ। ਉਹਨਾਂ ਨੇ ਕਿਹਾ ਵੀ ਹੋਲਡਿੰਗ ਦੈਟ ਦੇ ਹੈਵ no suspects in the case, the investigators proposed a theory that the Hindus defaced their own temple after shutting off the key CCTV cameras purposely, and the serial offender who had done similar mischief in Victoria had then sneaked into Brisbane's Sikh rally of March 4th। ਹੋਰ ਕੀ ਸਬੂਤ ਚਾਹੀਦਾ? ਬਿਲਕੁਲ ਆਪ ਹੀ ਉਹਨਾਂ ਨੇ CCTV ਕੈਮਰੇ ਬੰਦ ਕਰਤੇ। ਜਿਸ ਕ੍ਰਿਮੀਨਲ ਨੇ ਇਹ ਕੰਮ ਕੀਤਾ ਉਹ ਇਹ ਕਰਨ ਤੋਂ ਬਾਅਦ ਉੱਥੇ ਜਿਹੜਾ ਬ੍ਰਿਸਬੇਨ ਦੀ ਸਿੱਖ ਰੈਲੀ 'ਚ ਪਹੁੰਚ ਗਿਆ, ਉੱਥੇ ਮਾਹੌਲ ਖਰਾਬ ਕਰਨ ਦੇ ਲਈ। 3 more Australian temples have been defaced since January। ਉਹਨਾਂ ਨੇ ਕਿਹਾ 3 ਹੋਰ ਮਤਲਬ ਇਹ ਹੈ ਵੀ ਜੋ ਆਸਟ੍ਰੇਲੀਆ ਦਾ ਵਿੱਚ ਗ੍ਰੈਫਿਟੀ ਜਾਂ ਡੀਫੇਸਿੰਗ ਆਫ ਟੈਂਪਲ ਸੀ ਹਿੰਦੂਆਂ ਦੀ ਆਪਣੀ ਸੀ। The Australian police released 5 full and 7 partial investigation documents to Sikh activist and author Babishan Singh Goraya, who had alleged that Sikhs had been accused of vandalism without inquiry। ਉਹਨਾਂ ਨੇ ਬਬੀਸ਼ਨ ਸਿੰਘ ਨੇ ਜਿਹੜਾ ਉਹ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਪਟੀਸ਼ਨ ਪਾਈ ਸੀ ਕਿ ਵੀ ਦੱਸੋ ਕੀ ਹੈ। ਆਸਟ੍ਰੇਲੀਅਨ ਪੁਲਿਸ ਨੇ ਜਿਹੜੀਆਂ ਨੇ 5 ਪੂਰੀਆਂ ਤੇ 7 ਜਿਹੜੀਆਂ ਪਾਰਸ਼ਲ ਇਨਵੈਸਟੀਗੇਸ਼ਨਸ ਸਾਹਮਣੇ ਲਿਆਂਦੀਆਂ। ਔਰ ਦ ਆਸਟ੍ਰੇਲੀਅਨ ਸੋਲਿਸਿਟਰਸ ਆਫਿਸ ਰਿਪੋਰਟ ਮੈਂਸ਼ਨਸ a communique from senior detective Nicole Doyle to security intelligence officers about the Sikhs for Justice organization that holds unofficial Khalistan referendum in various countries। The report cites an anonymous woman source who passed police inputs from the SFJ events to some Hindu groups and claims that she might have mental health issues ਔਰ ਅਟੈਂਸ਼ਨ ਸੀਕਿੰਗ ਡਿਸਆਰਡਰ। ਏਜੰਟ ਵੀ ਰੱਖੇ ਹੋਏ ਨੇ, ਉਹਨੂੰ ਜਸਟੀਫਾਈ ਕਰ ਰਹੇ ਨੇ, ਕਿਉਂ ਕਹਿੰਦੇ ਨੇ ਹੋ ਸਕਦਾ ਦਿਮਾਗੀ ਤੌਰ ਤੇ ਠੀਕ ਨਾ ਹੋਏ। The detective found it odd why the temple CCTV was dysfunctional and claimed that since police also had no suspects, graffiti could be a Hindu work to set cops after SFJ। ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਰੈਫਰੈਂਡਮ 'ਚ ਵਿਘਨ ਪਾਉਣਾ ਹੈ
ਆਪ ਹੀ ਕੈਮਰੇ ਬੰਦ ਕੀਤੇ, ਆਪ ਹੀ ਗ੍ਰਿਫਤੀ ਕੀਤੀ ਉਹਨਾਂ ਨੂੰ ਸੀ ਕਿ ਜੀ ਪੁਲਿਸ ਜਿਹੜੀ ਹੈ ਉਹ SFJ ਦੇ ਮਗਰ ਪੈ ਜਾਏਗੀ। ਜਿਹੜੀ ਉਹਨਾਂ ਦੀ ਸਪਲੀਮੈਂਟਰੀ ਰਿਪੋਰਟ ਹੈ ਉਹਦੇ ਚ ਮੈਂਸ਼ਨ ਹੈ the complainants have been unable to give us any CCTV footage। ਜਿਹੜੇ ਹੁਣ ਸ਼ਿਕਾਇਤਕਰਤਾ ਹਿੰਦੂ ਨੇ ਉਹਨਾਂ ਨੇ ਕੋਈ CCTV footage ਨਹੀਂ ਦਿੱਤੀ। someone with no ties to the temple may have been involved to encourage dissent between Hindus and Sikhs। ਇਹ ਮਕਸਦ ਇਹੀ ਸੀ ਜਿਹੜਾ ਅਸੀਂ ਸ਼ੁਰੂ ਚ ਕਿਹਾ ਕਿ ਹਿੰਦੂਆਂ ਸਿੱਖਾਂ ਦੇ ਵਿੱਚ ਇੱਕ ਤਕਰਾਰ ਝਗੜਾ ਪੈਦਾ ਕਰੋ। the inquiry didn't show that SFJ was in the area of offence during the time it occurred। कि कोई है ही नहीं एविडेंस कि भी SFJ ਦਾ ਕੋਈ ਬੰਦਾ ਉੱਥੇ ਸੀ ਏਰੀਆ 'ਚ। all cameras went offline at about 6:30 p.m. on March 3rd shortly after being installed। ਲਾਏ ਗਏ, ਉਸ ਤੋਂ ਬਾਅਦ ਉਹਨਾਂ ਨੂੰ ਇੱਕਦਮ ਆਫ ਕਰਤਾ ਗਿਆ। it could be an installation fault or done with the purpose of facilitating the offence, more likely it was the latter। ਉਹਨੇ ਕਿਹਾ ਜੀ ਜਾਂ ਉਹਦਾ ਕੋਈ ਇੰਸਟਾਲਿੰਗ ਹੋਏਗਾ ਤੇ ਜਾਂ ਜਾਣ ਕੇ, ਪਰ ਉਹ ਕਹਿੰਦੇ ਵੀ ਜਾਣ ਕੇ ਕਰਨ ਦੀ ਸੰਭਾਵਨਾ ਜ਼ਿਆਦਾ ਹੈ। ਹੁਣ ਇਸ ਦਾ ਜਵਾਬ ਇਹ ਹਿੰਦੂ ਤੋਂ ਵੀ ਐਮਬੈਸੀਆਂ ਔਰ ਅਸੀਂ ਆਸਟ੍ਰੇਲੀਆ ਦੇ ਆਪਣੇ ਵੀਰਾਂ ਭੈਣਾਂ ਨੂੰ ਕਵਾਂਗੇ। ਹਾਲਾਂ ਜਦੋਂ ਮੈਂ ਐਟਲਾਂਟਾ ਸੀ ਕੱਲ ਤੇ ਸਾਨੂੰ ਇੱਕ ਵੀਰ ਜਿਹੜੇ ਆਏ ਕਹਿਣ ਲੱਗੇ ਜੀ ਮੈਨੂੰ ਅਸੀਂ ਮੈਲਬਰਨ ਵਾਲਿਆਂ ਦਾ ਤੁਹਾਡੇ ਲਈ ਮੈਸੇਜ ਵੀ ਆ। ਉਹਨਾਂ ਨੇ ਕਿਸੇ ਸਿੰਘ ਦਾ ਜ਼ਿਕਰ ਕੀਤਾ ਕਿ ਜੀ ਉੱਥੇ ਤਾਂ ਬਹੁਤ ਸਿੰਘ ਦੇਖਦੇ ਨੇ, ਪਰਿਵਾਰਾਂ 'ਚ ਦੇਖਿਆ ਜਾਂਦਾ TV 84। ਉਹਨਾਂ ਨੇ ਕਿਹਾ ਜੀ ਵੀ ਸਾਡਾ ਇਹ ਸੁਨੇਹਾ ਵੀ ਦੇ ਦਿਓ ਵੀ ਡਾਕਟਰ ਸਾਹਿਬ ਆਪਣਿਆਂ ਨੂੰ ਇਹ ਕਹੋ ਵੀ ਇਹਨਾਂ ਦੇ ਕਾਰੋਬਾਰਾਂ 'ਚੋਂ ਸੌਦਾ ਨਾ ਲਿਆ ਕਰਨ, ਇਹਨਾਂ ਨੂੰ ਵਪਾਰ ਨਾ ਦੇਣ। ਮੈਂ ਕਿਹਾ ਜੀ ਅਸੀਂ ਕਹਿੰਦੇ ਆ ਪਰ ਆਪਣੇ ਫਿਰ ਵੀ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਹੈ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਜੇ ਸਿੰਘ ਉਹ ਸੁਣਦੇ ਹੋਣ ਤਾਂ ਸਾਡੀ ਵੀ ਉਹਨਾਂ ਨੂੰ ਫਤਿਹ ਹੈ। ਮੈਂ ਵੈਸੇ ਉਹਨਾਂ ਨੂੰ ਵੀ ਕਿਹਾ ਸੀ ਵੀ ਸਾਡੇ ਫਤਿਹ ਅਰਜ਼ ਕਰਨਾ। ਪਰ ਇਸ ਐਵੀਡੈਂਸ ਤੋਂ ਬਾਅਦ ਜੋ ਆਸਟ੍ਰੇਲੀਆ 'ਚ ਹੈ ਹੁਣ ਜਿਹੜੀਆਂ ਸਾਰੀਆਂ ਹੀ ਘਟਨਾਵਾਂ ਭਾਵੇਂ ਉਹ ਮੈਲਬਰਨ, ਬ੍ਰਿਸਬੇਨ, ਸਿਡਨੀ ਦੇ ਹਵਾਲੇ ਨਾਲ ਨੇ, ਪ੍ਰੈਸ਼ਰ ਬਿਲਡ ਕੀਤਾ ਜਾਣਾ ਚਾਹੀਦਾ ਹੈ ਕਿ ਇੰਡੀਅਨ ਡਿਪਲੋਮੈਟਾਂ ਨੂੰ ਬਾਹਰ ਕੱਢੋ ਜਿਹੜੇ ਉੱਥੇ ਬਿਠਾਏ ਹੋਏ ਨੇ। ਔਰ ਜਿਹੜਾ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਬੈਕਵਰਡ ਕਰ ਰਹੀ ਸੀ ਇੰਡੀਆ ਨੂੰ ਪੁਲਿਸ ਕਰਨ ਲਈ, ਕੈਨੇਡਾ ਦੀ ਕਿਤਾਬ ਚੋਂ ਜਿਹੜਾ ਵਰਕ ਹੈ ਉਹ ਵੀ ਪੜ੍ਹ ਲੈਣ ਕਿ ਉੱਥੇ ਕੀ ਹੋ ਰਿਹਾ। ਉਹਨਾਂ ਦੀ ਆਪਣੀ ਪੁਲਿਸ ਇਸ ਦੇ ਉੱਤੇ ਪਹੁੰਚੀ ਹੈ। ਹੁਣ ਜਿਹੜੇ ਲੋਕ ਆਪਣੇ ਧਾਰਮਿਕ ਸਥਾਨ ਨੂੰ, ਆਪਣੇ ਮੰਦਰ ਨੂੰ ਜਿਹੜਾ ਉਹ ਬੇਅਦਬ ਕਰ ਸਕਦੇ ਨੇ, ਬਿਲਕੁਲ ਉਹ ਕੁਝ ਵੀ ਕਰ ਸਕਦੇ, ਕੁਝ ਵੀ ਕਰ ਸਕਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੇ ਅਸਲ ਕਾਤਲਾਂ ਦਾ ਪਤਾ ਲੱਗਣ ਤੋਂ ਬਾਅਦ ਕੀ ਹੁਣ UK ਦੀ ਜਿਹੜੀ ਸਰਕਾਰ ਹੈ ਭਾਈ ਅਵਤਾਰ ਸਿੰਘ ਖੰਡਾ ਦੇ ਕਤਲ ਦੀ ਜਿਹੜੀ ਹੈ ਆਪਣੀਆਂ ਖੁਫੀਆ ਏਜੰਸੀਆਂ ਤੋਂ ਜਾਂਚ ਕਰਵਾਏਗੀ। UK ਦੇ ਸਿੱਖਾਂ ਨੂੰ ਇਸ ਤੇ ਜਿਹੜਾ ਦਬਾਅ ਜਿਹੜਾ ਬਣਾਉਣਾ ਚਾਹੀਦਾ ਔਰ ਇਸੇ ਤਰ੍ਹਾਂ ਆਸਟ੍ਰੇਲੀਆ ਦੀ ਪੁਲਿਸ ਵੱਲੋਂ ਮੰਦਰਾਂ ਦੀ ਬੇਅਦਬੀ ਵਿੱਚ ਹਿੰਦੂ ਹੱਥ ਹੋਣ ਦੇ ਸਬੂਤ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੂੰ ਸਾਰੀਆਂ ਹਿੰਦੂ ਤਵੀ ਜਿਹੜੀਆਂ ਕਾਰਵਾਈਆਂ ਦੀ ਪੂਰੀ ਜਾਂਚ ਕਰਵਾਉਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਡੇ ਵਿਊਅਰਸ ਨੇ ਉਹ YouTube ਹੋਏ, Facebook ਹੋਏ, ਕਮੈਂਟਸ ਦਾ ਮੀਂਹ ਵਰਾਇਆ ਹੋਇਆ। ਵਾਕਈ ਜਦੋਂ ਮੇਰੇ ਸਾਹਮਣੇ ਵੀ ਇਹ ਖਬਰ ਆਈ ਤੇ ਮੈਂ ਕਿਹਾ ਕਿ ਵੀ ਇਹ ਹਿਸਟਰੀ ਦਾ ਇੱਕ ਬਹੁਤ ਵੱਡਾ ਵਾਕਿਆ, ਇੱਕ ਟਰਨਿੰਗ ਪੁਆਇੰਟ ਹੈ। ਔਰ ਅਸੀਂ ਹੁਣ 39 ਸਾਲ ਤੋਂ ਇੱਕ ਡਿਫੈਂਸਿਵ ਗੇਮ ਦੇ ਵਿੱਚ ਸਾਨੂੰ ਫਸਾਇਆ ਹੋਇਆ ਸੀ। ਉਹ ਸਾਨੂੰ ਐਕਿਊਜ਼ ਕਰਦੇ ਸੀ, ਅਸੀਂ ਇਹ ਸਾਬਤ ਕਰਨ ਤੇ ਲੱਗੇ ਹੁੰਦੇ ਸੀ ਨਹੀਂ ਅਸੀਂ ਬਹੁਤ ਲਾ ਅਬਾਈਡਿੰਗ, ਬੜੇ ਪੀਸਫੁਲ, ਬੜੇ ਅਮਨਮਈ ਸ਼ਹਿਰੀ ਹਾਂ। ਪਰ ਹੁਣ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਆਫੀਸ਼ੀਅਲੀ ਇੰਡੀਆ ਨੂੰ ਇੱਕ ਟੈਰਰਿਸਟ ਸਟੇਟ ਡਿਕਲੇਅਰ ਕੀਤਾ ਹੈ ਕਿ ਵੀ ਉਹਨਾਂ ਨੇ ਮੁਲਕ ਦੀ ਸੋਵਰਨਟੀ ਵਾਇਲੇਟ ਕੀਤੀ, ਕੈਨੇਡਾ 'ਚ ਆ ਕੇ ਉਹਨਾਂ ਨੇ ਕਿਲਿੰਗ ਕੀਤੀ,
ਹੁਣ ਇਹ ਓਪਰਚੁਨਿਟੀ ਹੈ ਜਿਹਨੂੰ ਕਹਿੰਦੇ ਸੀਜ਼ ਦਾ ਓਪਰਚੁਨਿਟੀ। ਕੈਨੇਡੀਅਨ ਗਵਰਨਮੈਂਟ ਆਪਣੇ ਲੈਵਲ ਤੇ ਤਾਂ ਜੋ ਕਰੇਗੀ ਇੰਟਰਨੈਸ਼ਨਲੀ, ਇਹਨੂੰ ICC ਚ ਲੈ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਚ ਲੈ ਕੇ ਜਾਂਦੇ ਨੇ, ਜਾਂ UN ਸਿਕਿਉਰਿਟੀ ਕਾਉਂਸਲ ਚ ਲੈ ਜਾਂਦੇ ਨੇ, ਜਾਂ ਇੰਡੀਆ ਦੇ ਜਿਹੜੇ ਡਿਪਲੋਮੈਟ ਨੇ ਉਹਨਾਂ ਦੀ ਇਮਿਊਨਿਟੀ ਨੂੰ ਖਤਮ ਕਰਕੇ ਜਿਹੜਾ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ ਉਸ ਨੂੰ ਉਹ ਵਾਪਸ ਜਿਹੜਾ ਉਹਨਾਂ ਨੂੰ ਟ੍ਰਾਇਲ 'ਚ ਲਿਆਉਂਦੇ ਨੇ, ਕਿਉਂਕਿ ਇਹ ਮਰਡਰ ਹੈ। ਔਰ ਇਹ ਭਾਵੇਂ ਐਕਸਪੈਲ ਕਰਨ ਵਾਲਾ ਉਹ ਰਾਜ ਦਾ ਪਵਨ ਕੁਮਾਰ ਹੈ, ਕੌਣ ਹੈ, ਪਰ ਇਹ ਸਾਰੀ ਦੀ ਸਾਰੀ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੈ। ਇਹ ਸਾਰੇ ਜਿਹੜੇ ਇਹਨਾਂ ਦੇ, ਕਿਉਂਕਿ ਸਰੀ ਦੇ ਵਿੱਚ ਵਾਕਿਆ ਹੋਇਆ, ਜਿਹੜਾ ਇਹਨਾਂ ਦਾ ਕੌਂਸਲੇਟ ਜਨਰਲ ਹੈ ਵੈਨਕੂਵਰ ਦਾ, ਉਹ ਵੀ, ਆਟਵਾ ਹਾਈ ਕਮਿਸ਼ਨ ਵੀ, ਔਰ ਟੋਰਾਂਟੋ ਵਾਲੇ ਵੀ, ਇਹ ਸਾਰਿਆਂ ਦੀ ਜਿਹੜੀ ਹੈ ਡਿਪਲੋਮੈਟਿਕ ਇੰਪਿਊਨਿਟੀ ਖਤਮ ਕਰਕੇ ਇਹਨਾਂ ਨੂੰ ਔਨ ਟ੍ਰਾਇਲ ਲਿਜਾਣਾ ਚਾਹੀਦਾ ਔਰ ਇੰਟਰਨੈਸ਼ਨਲੀ ਇਹ ਦਬਾਅ ਬਣਾਉਣਾ ਚਾਹੀਦਾ ਵੀ ਇੰਡੀਆ ਨੂੰ ਉਹ ਬਿਲਕੁਲ KGB ਦੀ ਤਰਜ਼ ਦੇ ਉੱਤੇ ਜਿਹੜਾ ਜੋ ਰਸ਼ੀਆ ਦੇ ਉੱਤੇ ਸੈਂਕਸ਼ਨਸ ਨੇ ਉਸ ਕਿਸਮ ਦੀਆਂ ਸੈਂਕਸ਼ਨਸ ਦੇ ਥੱਲੇ ਲਿਆਉਣਾ ਚਾਹੀਦਾ। ਔਰ ਇਸ ਦੇ ਉੱਤੇ ਕਿਉਂਕਿ ਇਹ ਕੈਨੇਡਾ ਇੱਕ ਟੈਸਟ ਕੇਸ ਬਣ ਗਿਆ ਔਰ UK ਜਿੱਥੇ ਅਵਤਾਰ ਸਿੰਘ ਖੰਡੇ ਦਾ ਮਰਡਰ ਹੁੰਦਾ ਹੈ, ਪਰ ਇਸ ਹੱਦ ਤੱਕ ਜਾ ਕੇ ਰਿਸ਼ੀ ਸੁਨਕ ਜਦੋਂ ਹੁਣ ਜਾਂਦਾ ਹੈ, ਸਨ ਇਨ ਲਾ ਜਵਾਈ ਤਾਂ ਬਣਿਆ ਹੀ ਬਣਿਆ, ਸਰਟੀਫਾਈਡ ਸਨ ਇਨ ਲਾ, ਹਰ ਥਾਂ ਉਹ ਬ੍ਰਾਂਡ ਕਰ ਗਿਆ ਆਈ ਐਮ ਏ ਪ੍ਰਾਊਡ ਹਿੰਦੂ। ਹੁਣ ਇਸ ਪ੍ਰਾਊਡ ਹਿੰਦੂ ਨੂੰ ਜਿਹੜਾ ਹੈ ਉਹ ਇਹ UK ਦੀਆਂ ਸਿੱਖ ਜਥੇਬੰਦੀਆਂ ਔਰ ਦੋਨੋਂ ਹੀ ਸਾਡੇ ਮੈਂਬਰ ਆਫ ਪਾਰਲੀਮੈਂਟ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਜਵਾਬਦੇਹ ਬਣਾਇਆ ਜਾਏ ਕਿ ਵੀ ਅਵਤਾਰ ਸਿੰਘ ਖੰਡੇ ਦੇ ਮਰਡਰ ਦੀ ਇਨਵੈਸਟੀਗੇਸ਼ਨ ਖੋਲੋ ਪੂਰੀ ਤਰ੍ਹਾਂ। ਔਰ ਇਹ ਜਿਹੜਾ ਬਿਲਕੁਲ ਰਿਸ਼ੀ ਸੁਨਕ ਦਾ ਬਿਲਕੁਲ ਬ੍ਰਿਟਿਸ਼ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨ ਦੀ ਥਾਂ ਤੇ ਉਹ ਤਾਂ ਮੋਦੀ ਹਿੰਦੂਤਵਾ ਦਾ ਪੋਸਟਰ ਬੋਏ ਸੀ ਔਰ ਇਹਦੇ ਉੱਤੇ ਸਿੱਖ ਫੈਡਰੇਸ਼ਨ ਦੀ ਹਾਲਾਂ ਇਹਨਾਂ ਘਟਨਾਵਾਂ ਤੋਂ ਪਹਿਲਾਂ ਦੀ ਪ੍ਰੈਸ ਸਟੇਟਮੈਂਟ ਹੈ ਔਰ ਉਹਦਾ ਉਹਨਾਂ ਨੇ ਉਨਵਾਨ ਹੀ ਸੀ, ਰਿਸ਼ੀ ਸੁਨਕ ਕੈਨ ਨਾਟ ਬੀ ਟਰਸਟਡ ਟੂ ਸਟੈਂਡ ਅਪ ਫॉर ਬ੍ਰਿਟਿਸ਼ ਸਿਟੀਜ਼ਨਸ when it comes to India। ਹੁਣ ਇੰਡੀਆ ਮਰਡਰ ਕਰ ਰਿਹਾ ਹੈ ਕੈਨੇਡਾ ਦੇ ਵਿੱਚ, ਇੰਡੀਆ ਮਰਡਰ ਕਰ ਰਿਹਾ ਅਵਤਾਰ ਸਿੰਘ ਖੰਡੇ ਦੇ, ਔਰ ਉਹ ਬਜਾਏ ਕਿ ਇਨਵੈਸਟੀਗੇਟ ਜਾਂ ਕੀ ਕਰਨਾ ਸੀ, ਉਹਦਾ ਸਿਕਿਉਰਿਟੀ ਮਿਨਿਸਟਰ ਜਿਹੜਾ ਖੁਦ ਇਨਵੋਲਵ ਹੈ ਉਸ ਜਿਹੜਾ ਚਾਈਨੀਜ਼ ਸਪਾਈ ਹੈ ਉਹਦੇ ਨਾਲ, ਉਹ ਇੰਡੀਆ ਦੀ ਧਰਤੀ ਤੇ ਖਲੋ ਕੇ ਕਹਿ ਰਿਹਾ ਜੀ ਅਸੀਂ 95,000 ਪਾਉਂਡ ਰੱਖ ਲਏ ਨੇ ਜਿਹੜੇ ਖਾਲਿਸਤਾਨੀਆਂ ਦੀ ਸ਼ਨਾਖਤ ਕਰਨਗੇ ਜਾਂ ਦੂਜੇ। ਹੁਣ ਇਹ ਮੌਕਾ ਹੈ ਕਿ UK ਦੇ ਵਿੱਚ ਔਰ ਇਸ ਦੇ ਉੱਤੇ ਸਾਨੂੰ ਸਾਡੇ ਵੀਰ ਨਵਰੂਪ ਸਿੰਘ ਹੋਰਾਂ ਨੇ ਆਸਟ੍ਰੇਲੀਆ ਤੋਂ ਮਿਸਟਰ ਜਿਹੜੇ ਟੌਮ ਵੈਟਸਨ ਉਹਨਾਂ ਦਾ ਟਵੀਟ ਭੇਜਿਆ। ਮਿਸਟਰ ਟੌਮ ਵੈਟਸਨ ਜਿਹੜੇ ਨੇ ਹਾਊਸ ਆਫ ਲਾਰਡਸ ਦੇ ਮੈਂਬਰ ਨੇ ਜ਼ਾਹਰ ਹੈ, ਔਰ ਇਸ ਤੋਂ ਪਹਿਲਾਂ ਉਹ ਜਿਹੜੇ ਨੇ ਡਿਪਟੀ ਲੀਡਰ ਸੀ UK ਲੇਬਰ ਪਾਰਟੀ ਦੇ, ਸੋ ਪ੍ਰੋਮੀਨੈਂਟ ਪੋਲੀਟੀਸ਼ੀਅਨ ਨੇ ਲੇਬਰ ਪਾਰਟੀ ਜਿਹਦਾ ਇਸ ਵੇਲੇ ਕਿਉਂਕਿ ਕੰਜ਼ਰਵੇਟਿਵਸ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਥੱਲੇ ਦੀ ਰਿਸ਼ੀ ਸੁਨਕ ਦੀਆਂ ਕਰਤੂਤਾਂ ਨੇ ਔਰ ਥੱਲੇ ਲਿਆਂਦਾ, ਸੋ ਜਿਹੜਾ ਆਉਣ ਵਾਲੇ ਪੀਰੀਅਡ 'ਚ ਅਸੀਂ ਇਹਨਾਂ ਦਾ ਰਾਈਜ਼ ਦੇਖ ਸਕਦੇ ਹਾਂ। ਔਰ ਸਾਡੇ ਦੋਨੋਂ ਹੀ ਸਿੱਖ MP ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਲੇਬਰ ਪਾਰਟੀ ਦੇ ਨੇ, ਪਰ ਇਹ ਟੌਮ ਵੈਟਸਨ ਦਾ ਜਿਹੜਾ ਟਵੀਟ ਹੈ, ਆਈ ਹੋਪ ਦਾ UK ਗਵਰਨਮੈਂਟ ਕੈਨ ਅਰਜੈਂਟਲੀ ਕਲੈਰੀਫਾਈ whether British Sikhs are safe and make a statement on their understanding of events। ਇਹ ਸਾਡੇ ਚਾਹੀਦਾ ਸੀ MPs ਨੂੰ ਪਹਿਲਾਂ ਬੋਲਣਾ, ਪਰ ਚਲੋ ਟੌਮ ਵੈਟਸਨ ਨੇ ਇਹ ਕਿਹਾ ਕਿ ਬਈ ਮੈਂ ਹੁਣ ਇਹ ਆਸਕ ਆਈ ਹੋਪ ਦਾ UK ਗਵਰਨਮੈਂਟ ਕੈਨ ਅਰਜੈਂਟਲੀ ਕਲੈਰੀਫਾਈ, ਅਰਜੈਂਟਲੀ ਫੌਰਨ ਤੁਸੀਂ ਜੋ ਜੇ ਕੈਨੇਡਾ 'ਚ ਮਰਡਰ ਹੋਇਆ ਤੇ ਇਹਦਾ ਮਤਲਬ ਹੈ ਕਿ ਬ੍ਰਿਟਨ ਦੇ ਸਿੱਖ ਵੀ ਜਿਹੜੇ ਨੇ ਉਹ ਬਿਲਕੁਲ ਵਲਨਰੇਬਲ ਨੇ, ਉਹਨੂੰ ਅਰਜੈਂਟਲੀ ਕਲੈਰੀਫਾਈ ਕਰੋ ਕਿ ਵੀ ਕੀ ਸੇਫ ਨੇ UK ਦੇ ਸਿੱਖ, ਔਰ ਇਹਦੇ ਤੇ ਸਟੇਟਮੈਂਟ ਦਿਓ ਕਿ ਭਾਈ ਇਹ ਜੋ ਘਟਨਾਕ੍ਰਮ ਸਾਹਮਣੇ ਹੈ ਜੋ ਮਰਡਰ ਉਹਨਾਂ ਨੇ ਕੀਤਾ ਉਹਦੇ ਤੇ ਇਸ ਪ੍ਰਾਊਡ ਹਿੰਦੂ ਦੀ ਕੀ ਟੇਕ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹੀ ਪਾਰਟ ਅਸੀਂ ਪਿਛਲੇ ਸੈਗਮੈਂਟ 'ਚ ਆਸਟ੍ਰੇਲੀਆ ਦੀ ਗੱਲ ਕੀਤੀ ਹੈ ਕਿ ਆਸਟ੍ਰੇਲੀਅਨ ਪੁਲਿਸ ਬ੍ਰਿਸਬੇਨ ਉਹਨਾਂ ਨੇ ਕਿਹਾ ਵੀ ਜਿਹੜੀ ਗ੍ਰੈਫਟੀ ਔਰ ਦੂਜਾ ਇਹਨਾਂ ਦਾ ਆਪਣਾ ਕੰਮ ਹੈ, ਔਰ ਹੁਣ ਇਹ ਮੌਕਾ ਹੈ ਇਸ ਵੇਲੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਔਨ ਦਾ ਫਲੋਰ ਆਫ ਦਾ ਹਾਊਸ ਕੈਨੇਡਾ ਦੀਆਂ ਆਪੋਜੀਸ਼ਨ ਧਿਰਾਂ ਦਾ ਹਕੂਮਤ ਦੇ ਨਾਲ ਸਾਥ ਔਰ ਇਸ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਉਣ ਦੀ ਗੱਲ ਹੁਣ UK ਆਸਟ੍ਰੇਲੀਆ ਜਿਹੜਾ ਖਾਸ ਤੌਰ ਤੇ ਇਹ ਉਹਨਾਂ ਦੇ ਜ਼ਿੰਮੇ ਹੈ। ਅਸੀਂ ਵੀ ਅਮਰੀਕਾ ਦੇ ਵਿੱਚ ਇਸ ਨੂੰ ਵੀ ਵਿਲ ਰਬ ਲਾਈਕ ਐਨੀਥਿੰਗ ਔਨ ਦੈਮ, ਲੇਕਿਨ ਕਿਉਂਕਿ ਆਸਟ੍ਰੇਲੀਆ UK 'ਚ ਆਲਰੇਡੀ ਵਾਕਿਆ ਹੋਏ ਨੇ, ਆਸਟ੍ਰੇਲੀਆ 'ਚ ਫੋਰਚੂਨੇਟਲੀ ਕੋਈ ਮਰਡਰ ਨਹੀਂ ਹੋਇਆ,
ਪਰ ਉਹਨਾਂ ਨੇ ਕਸਰ ਕੋਈ ਨਹੀਂ ਰੱਖੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ। ਪ੍ਰਾਈਮ ਮਿਨਿਸਟਰ ਤੋਂ ਲੈ ਕੇ ਸੂਬਿਆਂ ਤੱਕ ਔਰ ਕਿਸ ਲੈਵਲ ਦਾ ਉਹਨਾਂ ਦਾ ਪ੍ਰਚਾਰ ਹੈ। ਯੂਕੇ ਤਾਂ ਮਰਡਰ ਹੋਇਆ ਔਰ ਇਹ ਅਵਤਾਰ ਸਿੰਘ ਖੰਡੇ ਦੇ ਕੇਸ ਨੂੰ ਵੀ ਇਹਦੇ ਨਾਲ ਲਿੰਕ ਕੀਤਾ ਜਾਣਾ ਚਾਹੀਦਾ। ਪਾਕਿਸਤਾਨ ਤੋਂ ਤਾਂ ਹੁਣ ਇਸ ਵੇਲੇ ਅਸੀਂ ਕੀ ਤਵੱਕਾਤ ਕਰ ਸਕਦੇ ਹਾਂ। ਅਦਰਵਾਈਜ਼ ਅਸੀਂ ਸਮਝਦੇ ਹਾਂ ਕਿ ਈਵਨ ਭਾਈ ਪਰਮਜੀਤ ਸਿੰਘ ਪੰਜਵਾੜ ਦਾ ਮਰਡਰ ਵੀ ਜਿਹੜਾ ਪਾਕਿਸਤਾਨ ਗਵਰਨਮੈਂਟ ਵੀ ਜੇ ਇਸ ਵੇਲੇ ਜਿਹੜਾ ਇੰਡੀਆ ਉਹਨਾਂ ਦੇ ਆਕੂਪਾਈ ਜਿਹੜਾ ਆਜ਼ਾਦ ਕਸ਼ਮੀਰ ਉਹਨੂੰ ਪਾਕਿਸਤਾਨ ਆਕੂਪਾਈਡ ਕਹਿੰਦੇ ਨੇ, ਉਹਨੂੰ ਆਪਣੇ ਨਕਸ਼ੇ 'ਚ ਵੀ ਵਾੜ ਰਹੇ ਨੇ। ਟ੍ਰੇਡ ਨਵਾਂ ਰਾਊਟ ਵੀ ਇੰਡੀਆ ਟੂ ਮਿਡਲ ਈਸਟ ਟੂ ਯੂਰਪ, ਉਹਦੇ 'ਚ ਵੀ ਗਿਲਗਿਤ ਬਾਲਸਤਾਨ ਆਪਣਾ ਦਿਖਾ ਰਹੇ ਨੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਨੂੰ ਪਾਕਿਸਤਾਨ ਦਾ ਫੋਰਨ ਆਫਿਸ ਉਹਨਾਂ ਦਾ UN ਐਂਬੈਸਡਰ ਦਾ ਦੂਜਾ ਵੀ ਹਾਈਲਾਈਟ ਕਰ ਸਕਦਾ ਹੈ ਕਿ ਭਾਈ ਇਹ ਜੇ ਕੈਨੇਡਾ 'ਚ ਕਰ ਸਕਦੇ ਨੇ ਔਰ ਕੀਤਾ ਇਹਨਾਂ ਨੇ, ਕੈਨੇਡੀਅਨ ਗਵਰਨਮੈਂਟ ਕਹਿ ਰਹੀ ਹੈ, ਤੇ ਪਾਕਿਸਤਾਨ 'ਚ ਇਹਨਾਂ ਨੇ ਕੀ ਕੀਤਾ ਔਰ ਕੀ ਕਰ ਰਹੇ ਨੇ। ਸੋ ਇਹ ਕਈ ਵਾਰ ਉਹ ਮੌਕੇ ਹੁੰਦੇ ਨੇ ਜਿਹਦੇ ਕਿ ਤੁਸੀਂ ਆਪਣੇ ਕੇਸ ਨੂੰ ਪਲੀਡ ਕਰਦੇ ਹੋ। ਸੋ UK ਦੀਆਂ ਸਿੱਖ ਜਥੇਬੰਦੀਆਂ, ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਇਸ ਮੁੱਦੇ ਦੇ ਉੱਤੇ ਐਗਰੈਸਿਵ ਸਟਾਂਸ ਲੈਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਰ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਹੜਾ ਮੋਸਟਲੀ ਜਿਹੜੇ ਮੈਸੇਜ ਨੇ ਉਹ ਜਸਟਨ ਟਰੂਡੋ ਨਹੀਂ ਜਾਂਦੇ ਨੇ, ਉਹਨਾਂ ਨੇ ਜਿਹੜਾ ਬਹੁਤ ਵੱਡਾ ਜਿਹੜਾ ਬਿਆਨ ਦਿੱਤਾ ਹੈ, ਸਟੇਟਮੈਂਟ ਦਿੱਤੀ ਹੈ, ਸੋ ਉਸ ਦੇ ਉੱਪਰ ਹੀ ਨੇ ਸਾਰੇ ਮੈਸੇਜ। ਔਰ ਪਹਿਲਾਂ ਮੈਂ ਮੈਸੇਜ ਲੈਂਦੀ ਹਾਂ ਬਲਿਹਾਰ ਸੋਈ ਜੀ ਦਾ। ਇਹ ਕਹਿੰਦੇ ਨੇ ਆਜ਼ਾਦੀ ਹੀ ਹੱਲ ਹੈ, ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਵੀ ਸਾਨੂੰ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਹਰਦੀਪ ਸਿੰਘ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਮੀਰੀ ਪੀਰੀ ਹੈਡ ਆਫ ਰਾ ਇਨ ਕੈਨੇਡਾ ਪਰਮਿੰਦਰ, ਆਈ ਡੋਨਟ ਨੋ। ਅੱਛਾ, ਫਿਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ, ਖਾਲਿਸਤਾਨ ਇਜ਼ ਓਨਲੀ ਸੋਲੂਸ਼ਨ। ਨਰਿੰਦਰ ਜੀ ਖਾਲਸਾ ਜ਼ਿੰਦਾਬਾਦ। ਪਰਮਿੰਦਰ ਜੀ ਕਹਿੰਦੇ ਨੇ ਕਿ ਐਕਸਪੈਲਡ ਡਿਪਲੋਮੈਟ ਇਜ਼ ਪਵਨ ਕੁਮਾਰ ਰਾਏ ਜੀ, ਉਹ ਸਾਡੇ ਫੇਸਬੁੱਕ ਤੇ ਵੀ ਮੈਸੇਜ, ਬਹੁਤ ਸ਼ੁਕਰੀਆ। ਹਾਂਜੀ, ਜਸਕੀਰਤ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜੋ ਪੰਜਾਬ ਵਿੱਚ ਚੰਡੀਗੜ੍ਹ ਨੂੰ ਅੱਡ ਸਟੇਟ ਬਣਾ ਕੇ ਪੰਜਾਬ ਨੂੰ ਹੋਰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ? ਅੱਜ ਬਸ ਸਾਡਾ ਕੈਨੇਡਾ ਦੀ ਉਸ ਗੱਲ ਨੂੰ ਹੀ ਸੈਲੀਬ੍ਰੇਟ ਕਰਨ ਨੂੰ ਜੀ ਕਰਦਾ ਵੀ ਜਿਹਨੇ ਸਾਡੀ ਖਾਲਿਸਤਾਨ ਦੀ ਮੂਵਮੈਂਟ ਨੂੰ ਜਿਹੜਾ ਲੀਪਸ ਐਂਡ ਬਾਉਂਡਸ ਬਹੁਤ ਅੱਗੇ ਲੈ ਆਂਦਾ। ਅਸੀਂ ਗੱਲ ਕਰਾਂਗੇ ਇਸ ਮੁੱਦੇ ਤੇ। ਜੀ ਕਹਿੰਦੇ ਆਜ਼ਾਦੀ ਹੱਲ ਆਈਡੀ ਤੋਂ ਕਹਿੰਦੇ ਨੇ ਕਿ ਸਿੱਖ ਫॉर ਜਸਟਿਸ ਓਨਲੀ ਸੋਲੂਸ਼ਨ ਜ਼ਿੰਦਾਬਾਦ। ਕਹਿੰਦੇ ਸਤਨਾਮ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ, ਡਾਕਟਰ ਅਮਰਜੀਤ ਸਿੰਘ ਜੀ ਅਤੇ ਨੀਲਮ ਕੌਰ ਜੀ ਔਰ ਫਤਿਹ ਬੁਲਾਈ ਹੈ। ਔਰ ਕਹਿੰਦੇ ਇੰਡੀਆ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਬਿਲਕੁਲ ਐਗਰੀਡ। ਹਾਂਜੀ, ਸੋ ਗੁਰਨਾਮ ਸਿੰਘ ਜੀ ਵੋਟ ਐਂਡ ਸਪੋਰਟ ਖਾਲਸਾਨ ਰੈਫਰੈਂਡਮ 29 ਅਕਤੂਬਰ ਐਵਰੀ ਸਿੱਖ ਰਿਸਪੌਂਸਿਬਿਲਿਟੀ ਉਹਨਾਂ ਨੇ ਕਿਹਾ। ਸੋ ਕੁਲਦੀਪ ਦੀਪ ਜਿਹੜੇ ਹੈਗੇ ਨੇ ਉਹ ਵੀ ਕਹਿੰਦੇ ਪ੍ਰਾਊਡ ਔਨ ਜਸਟਿਨ ਟਰੂਡੋ ਐਂਡ ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੇ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਇਹ ਸਰਪੰਚ ਜਸ ਗਿੱਲ, ਅਸੀਂ ਤੁਹਾਡੇ ਨਾਲ ਆ, ਸਾਨੂੰ ਬਹੁਤ ਬਲ ਮਿਲਦਾ ਤੁਹਾਡਾ ਲਾਈਵ ਵੇਖ ਕੇ। ਜਲਦੀ ਖਾਲਿਸਤਾਨ ਬਣੇ, ਅਸੀਂ ਖਾਲਿਸਤਾਨ ਆਰਮੀ ਦਾ ਜਿਹੜਾ ਹੈ ਦੀ ਯੂਨੀਫਾਰਮ ਚ ਹੋਈ ਹੈ। ਬਿਲਕੁਲ, ਸੋ ਸਾਨੂੰ ਸਭ ਨੂੰ ਰਲ ਮਿਲ ਕੇ ਬਣਾਉਣਾ ਪੈਣਾ, ਪਰ ਗੁਰੂ ਦੀ ਰਹਿਮਤ ਨਾਲ ਇਹ ਵਾਕਿਆ ਸਾਨੂੰ ਅੱਗੇ ਵੱਲ ਲਿਜਾ ਰਹੇ ਨੇ, ਜਿਹੜੇ ਦੱਸ ਰਹੇ ਨੇ ਕਿ ਵੀ ਖਾਲਿਸਤਾਨ ਦਸਤਕ ਦੇ ਰਿਹਾ ਦਰਵਾਜ਼ਾ। ਜੀ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਵੀ ਫਤਿਹ ਬੁਲਾਉਂਦੇ ਨੇ। ਔਰ ਸਿੰਘ ਗੱਚਾ ਜੀ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸੁਰਮੁਖ ਮੁੰਦਰਾ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਫਿਰ ਉਹ ਜਸਟਨ ਟਰੂਡੋ ਦੀ ਨੂੰ ਥੈਂਕਸ ਵੀ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਜੀਤ ਸੂਰਤੀਆ ਖਾਲਸਾ ਜ਼ਿੰਦਾਬਾਦ। ਸਵਰਨਜੀਤ ਸਿੰਘ ਕਹਿੰਦੇ ਸ਼ੇਮ ਔਨ ਦਿਸ ਟੈਰਰਿਸਟ ਸਟੇਟ ਕਾਲਿੰਗ them mother of democracies, this is the real face of the Indian state। ਸੋ ਇਸੇ ਤਰ੍ਹਾਂ ਸ਼ਿੰਦਾ ਗਿੱਲ ਜੀ ਕੈਨੇਡੀਅਨ ਕਹਿੰਦੇ ਉਹਨਾਂ ਨੇ ਵੀ ਤਾਰੀਫ ਕੀਤੀ ਹੈਗੀ ਇਹਨਾਂ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਿਹਾ। ਔਰ ਗੁੱਜਰ ਸਿੰਘ ਜੀ ਵੀ 6 for justice ਕਹਿੰਦੇ ਜ਼ਿੰਦਾਬਾਦ। ਔਰ ਪਲੇਲਿਸਟ ਓਵਰਲੋਡ ਕਹਿੰਦੇ ਨੇ ਡਿਊਰਿੰਗ ਬਿਲ ਕਲਿੰਟਨ ਵਿਜ਼ਿਟ ਐਂਡ ਡਿਊਰਿੰਗ ਹਿੰਦੂ ਨੈਸ਼ਨਲਿਸਟ BJP ਵਾਜਪਾਈ ਰੂਲ। ਸੋ ਇਸੇ ਤਰ੍ਹਾਂ ਸਾਡੇ ਕੋਲ ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਦੇਸ਼ ਜੀ ਵੀ ਫਤਿਹ ਬੁਲਾਉਂਦੇ ਨੇ, ਮੇਜਰ ਕਨੂਰ ਖਾਲਸਾ ਜ਼ਿੰਦਾਬਾਦ। ਐਂਡ ਕਿਰਪਾਲ ਸਿੰਘ ਸਮਰਾ ਜੀ ਕਹਿੰਦੇ ਨੇ ਆਈ ਰਿਕਵੈਸਟ ਟੂ ਆਲ ਲਾਈਵ ਵਿਊਅਰਸ ਪਲੀਜ਼ ਲਾਈਕ ਦਾ ਸ਼ੋ। ਕਿਉਂਕਿ ਮੈਂ ਸਦਾ ਵੇਖਦਾ ਔਰ 400 ਵੇਖ ਰਹੇ ਨੇ, ਪਰ ਲਾਈਕ ਸਿਰਫ 50 ਨੇ ਕੀਤਾ। ਸਿੱਖਾਂ ਦੀ ਗੱਲ ਕਰਨ ਵਾਲਾ ਇੱਕੋ ਇੱਕ ਚੈਨਲ TV 84 ਹੀ ਹੈ, ਇਹ ਸਾਡਾ ਆਪਣਾ ਪਰਿਵਾਰਕ TV ਹੈ। ਬਹੁਤ ਬਹੁਤ ਸ਼ੁਕਰੀਆ ਸਮਰਾ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਸੀਂ ਸਭ ਨੂੰ ਰਿਮਾਈਂਡ ਵੀ ਕਰਵਾਉਂਦੇ ਹੋ ਕਿ ਭਾਈ ਸ਼ੇਅਰ ਵੀ ਕਰੋ ਔਰ ਲਾਈਕ ਵੀ ਕਰੋ। ਜੀ, ਬ੍ਰਹਮਦੀਪ ਸਿੰਘ ਜੀ ਵੀ ਉਹਨਾਂ ਟਰੂਡੋ ਨੂੰ
ਕਹਿੰਦੇ ਲਵ ਯੂ। ਔਰ ਸੁੰਦਰ ਧਾਲੀਵਾਲ ਜੀ ਵੀ ਫਤਿਹ ਬੁਲਾਉਂਦੇ ਨੇ। ਤੇਜਪਾਲ ਭੱਠਲ ਜੀ ਕਹਿੰਦੇ ਨੇ ਉਹਨਾਂ ਨੇ ਵੀ ਥੈਂਕਸ ਕੀਤਾ ਕੈਨੇਡੀਅਨ ਗਵਰਨਮੈਂਟ ਦਾ। ਔਰ ਇਸੇ ਤਰ੍ਹਾਂ ਮੈਸੇਜ ਹੈ ਗੁਰਮੇਲ ਸਿੰਘ ਜੀ ਹੋਰਾਂ ਦਾ, ਉਹਨਾਂ ਨੇ ਵੀ ਥੈਂਕਸ ਕੀਤਾ ਗਵਰਨਮੈਂਟ ਦਾ। ਔਰ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜਗਤਾਰ ਸਿੰਘ ਜੀ ਵੀ ਨੇ। ਔਰ ਔਰੰਗਜ਼ੇਬ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਲਵ ਫਰੋਮ ਨਾਰਵੇ ਉਹਨਾਂ ਨੇ ਲਿਖਿਆ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਰਾਣਾ ਆਦਮੀ ਵੀ ਆਏ ਨੇ ਕਿ ਦੁਨੀਆ में कातिल इज सा, मैनू इन्हों का मैसेज नहीं मैं पढ़ सका, सॉरी अबाउट दैट। इन्होंने अपनी हाज़री लगाई है। और इसी तरह मैसेज है गुरमेल सिंह जी भी फतेह बुलाते हैं। हमेशा तरह इन्होंने चढ़ती कला के मैसेज होंगे ने। सेक्स फॉर जस्टिस जिंदाबाद कहते हैं, खालसा जिंदाबाद कहते हैं। और इसी तरह आदम मैकनले और भी खालसा जिंदाबाद एंड कहते वाचिंग यू फ्रॉम कैनेडा। डॉक्टर साहब बहुत शुक्रिया। हुण मैं फेसबुक ते आ जाना जी। रवनीत सिंह होरां ने कहा कि पवन कुमार राय है जिहड़ा सीनियर मोस्ट डिप्लोमैट सी रॉ दा, जिन्होंने एक्सपैल कीता है। और उस तो पहला ये सीनियर पंजाब पुलिस ऑफिशियल नाल भी काम करदा रहा एज पर रिपोर्ट्स। हालांकि असीं समझदे हां भी इन्हां दे सारे ही मिशन जिहड़े ने इन्हां नूं उत्थों कढना चाहिदा है। और इन्हां दा कढण तो पहला इन्हां सारिਆਂ ਦੀ डिप्लोमैटिक ਜਿਹੜੀ ਉਹਨਾਂ ਨੂੰ ਛੋਟ ਮਿਲੀ ਹੁੰਦੀ ਹੈ ਉਹ ਖਤਮ ਕਰਕੇ ਇਹਨਾਂ ਨੂੰ ਅੰਡਰ ਟ੍ਰਾਇਲ ਲਿਆਉਣਾ ਚਾਹੀਦਾ। ਬਿਲਕੁਲ। ਬੌਬ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਬਲਵੰਤ ਸਿੰਘ ਉਹਨਾਂ ਨੇ ਜਸਟਿਨ ਟਰੂਡੋ ਦਾ ਥੈਂਕ ਯੂ ਕੀਤਾ ਹੈ। ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਉਹਨਾਂ ਨੇ ਵੀ ਗੁੱਡ ਜੌਬ। ਕੈਨੇਡੀਅਨ ਪ੍ਰਾਈਮ ਮਿਨਿਸਟਰ ਹਰਿੰਦਰ ਸਿੰਘ ਉਹਨਾਂ ਨੇ ਕਿਹਾ ਸਿੱਖ ਸ਼ੁੱਡ ਕੀਪ ਦਾ ਰੈਕਰਡ ਆਫ ਆਲ ਥੀਸ ਕ੍ਰਿਮੀਨਲ ਏਜੰਟਸ ਐਂਡ ਵੈਨ ਦਾ ਰਾਈਟ ਟਾਈਮ ਕਮਸ ਦੇ ਸ਼ੁੱਡ ਬੀ ਪਨਿਸ਼ਡ। ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਜੇ ਈਵਨ ਜਿਹੜੇ ਨਾਜ਼ੀਆਂ ਨੇ ਜ਼ੁਲਮ ਕੀਤੇ ਨੇ 1940 ਤੋਂ ਬਾਅਦ ਹੁਣ ਆਲਮੋਸਟ 85 ਸਾਲ ਹੋ ਗਏ ਨੇ, ਅਜੇ ਤੱਕ ਵੀ ਉਹ ਬੁੱਢੇ ਨਾਜ਼ੀਆਂ ਨੂੰ ਵੀ ਜਿਹੜੇ 100 ਸਾਲ ਦੇ ਨੇੜੇ ਨੇ ਉਹ ਧੂ ਰਹੇ ਨੇ। ਅਜੇ ਅਸੀਂ ਤਾਂ ਇਹਨਾਂ ਦੇ ਨਾਲ ਹਿਸਾਬ ਕਰਨਾ, ਇਹਨਾਂ ਦਾ ਬਿਲਕੁਲ ਹਿਸਾਬ ਰੱਖਣਾ ਚਾਹੀਦਾ। ਸੋਹਣ ਸਿੰਘ ਮਾਰ, ਟੋਨੀ ਢੀਂਡਸਾ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਡਾਕਟਰ ਸਾਹਿਬ ਆਈ ਬਿਲੀਵ ਯੂਰ ਪ੍ਰੈਡਿਕਸ਼ਨ that Canada might be the first country to recognize Khalistan seems to be coming true। ਨਹੀਂ ਮੈਂ ਵੀ ਸੋਚ ਰਿਹਾ ਸੀ, ਮੈਂ ਕਿ ਕਈ ਵਾਰ ਤੁਸੀਂ ਹਾਲਾਤ ਮੁਤਾਬਕ ਕੁਝ ਕਹਿੰਦੇ ਹੋ ਤੇ ਜਦੋਂ ਮੈਂ ਇਸ ਖਬਰ ਨੂੰ ਦੇਖਿਆ ਮੈਂ ਕਿਹਾ ਵਾਹ ਇਹਨੇ ਤਾਂ ਖਾਲਿਸਤਾਨ ਨੂੰ ਇੱਕ ਐਡਾ ਛੜਪਾ ਮਾਰਿਆ। ਅਸੀਂ ਤਾਂ ਬਿਲਕੁਲ ਹੀ ਦਰਵਾਜ਼ੇ ਦੇ ਮੂਹਰੇ ਆ ਕੇ ਖਲੋ ਗਏ ਜਿੱਥੇ ਖਾਲਿਸਤਾਨ ਦਸਤਕ ਦੇ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਫੀਲ ਪ੍ਰਾਊਡ ਆਫ ਕੈਨੇਡਾ trying to bring killers of brother Hardeep Singh Nijjar to justice। बहुत शुक्रिया राजविंदर सिंह जी। ਜਿਹੜੇ ਨੇ ਵਰਿੰਦਰ ਸਿੰਘ ਉਹਨਾਂ ਨੇ ਫਤਿਹ। ਔਰ TV 84 ਦੀ ਟੀਮ ਨੂੰ ਮੈਲਬਰਨ ਤੋਂ ਵੀਰ ਵਰਿੰਦਰ ਸਿੰਘ ਲਿਖ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਵਰਿੰਦਰ ਸਿੰਘ ਜੀ। ਰਵਨੀਤ ਸਿੰਘ ਕਹਿੰਦੇ ਨੇ ਇੰਡੀਆ ਥੈਂਕਸ that they are very smart by killing our activists on foreign soil but it turns out that they have trapped themselves in mouse trap। ਕੜਕੀ ਚੂਹੇ ਫੜਨ ਵਾਲੀ ਚੂਹੇਦਾਨੀ ਨਹੀਂ, ਇਹ ਉਹ ਹੈ ਜੀ ਕਿ ਜਦੋਂ ਘੜਾ ਭਰਦਾ ਹੈ ਫਿਰ ਕੁਦਰਤ ਹੀ ਤੁਹਾਨੂੰ ਉਸ ਪਾਸੇ ਲੈ ਜਾਂਦੇ। ਤੁਸੀਂ ਸਮਝਦੇ ਹੋ ਵੀ ਤੁਸੀਂ ਕਿਸੇ ਤੋਂ ਡਰਦੇ ਨਹੀਂ ਤੇ ਤੁਹਾਨੂੰ ਕੋਈ ਜਵਾਬਦੇਹ ਨਹੀਂ ਬਣਾ ਸਕਦਾ। ਉੱਥੇ ਕਿ ਤੁਸੀਂ ਜਿਹੜਾ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਕਰੇ ਉੱਥੇ ਡਿਸਟਰਕਸ਼ਨ ਹੁੰਦੀ। ਬਲਵੀਰ ਸਿੰਘ ਝੂਟੀ, ਦਵਿੰਦਰ ਸੰਧੂ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਸਾਡੇ ਵੀਰ ਬੌਬ ਸਿੰਘ ਉਹਨਾਂ ਨੇ ਕਿਹਾ ਕੈਨੇਡਾ ਸਰਕਾਰ ਮੇਜਰ ਗੋਬਰ ਆਰੀਆ, ਉਹਨਾਂ ਨੇ ਗੌਰਵ ਕਿਹਾ ਵੈਸੇ ਬੌਬ ਸਿੰਘ ਜੀ, ਗੋਬਰ ਆਰੀਆ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਸ਼ਾਮਲ ਕਰੇ। ਇਸ ਨੇ ਪਬਲਿਕਲੀ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਸਲਾਹ ਦਿੱਤੀ ਸੀ ਕਿ ਵਿਦੇਸ਼ਾਂ ਦੇ ਗੈਂਗਾਂ ਨੂੰ ਪੈਸਾ ਦਿਓ ਤੇ ਵਿਦੇਸ਼ੀ ਸਿੱਖਾਂ ਦਾ ਕਤਲ ਕਰਾਓ। ਬੌਬ ਸਿੰਘ ਜੀ ਹੋਰ ਵੀ ਇਹਨਾਂ ਨੂੰ ਅਸੀਂ ਨਾਨ ਸਟੇਟ ਐਕਟਰ ਕਹਿੰਦੇ, ਰਾਹ ਦੇ ਹੀ ਨੇ ਬੰਦੇ, ਉਹਨਾਂ ਤੋਂ ਹੀ ਉਹ ਕੁਹਾ ਰਹੇ ਸੀ। ਔਰ ਇਹਨਾਂ ਨੂੰ ਤੁਸੀਂ ਠੀਕ ਕਿਹਾ ਵੀ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਜਸਪੀਰ ਸਿੰਘ ਉਹਨਾਂ ਨੇ ਕਿਹਾ ਯੂ ਆਰ ਰਾਈਟ, ਆਈ ਐਗਰੀ ਵਿਦ ਯੂ। ਗੁਰਸਿੱਖ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਜੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਰਤ ਮਾਤਾ ਦਾ ਵੀ ਅੰਤ ਆ ਗਿਆ। ਸਾਡੀ ਵੀ ਟੀਮ 2006 ਤੋਂ ਕੰਮ ਕਰਨ ਡਈ ਹੈ ਜਿਸ ਵਿੱਚ ਅਸੀਂ 45% ਪੂਰਾ ਕਰ ਚੁੱਕੇ ਹਾਂ, ਬਾਕੀ 5% ਹੀ ਰਹਿੰਦਾ ਹੈ। ਜਿਸ ਦਿਨ ਉਹ ਵੀ ਪੂਰਾ ਹੋ ਗਿਆ ਸਾਡੀ ਕੌਮ ਵਾਸਤੇ ਬਹੁਤ ਵੱਡੀ ਜਿੱਤ ਹੋ ਜਾਏਗੀ। ਇਸ ਜਿੱਤ ਨੂੰ ਤੁਸੀਂ ਵੀ ਨਹੀਂ ਮੰਨੋਗੇ, ਤੁਸੀਂ ਵੀ ਸੋਚ ਕੇ ਇਹੀ ਕਹੋਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਇਹ ਬਿਲਕੁਲ ਸੱਚ ਹੈ। ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਕਹਿੰਦੇ ਹੁੰਦੇ ਸੀ ਚੂੰਡੀ ਉੱਥੇ ਵੱਢੋ ਜਿੱਥੇ ਚੀਕਾਂ ਨਿਕਲਣ। ਹੁਣ ਤਾਂ ਭਾਰਤ ਮਾਤਾ ਦੀਆਂ 4 ਚਫੇਰੇ ਚੀਕਾਂ ਹੀ ਸੁਣਨਗੀਆਂ। ਖਾਲਿਸਤਾਨ ਜ਼ਿੰਦਾਬਾਦ ਬਣ ਕੇ ਰਹੇਗਾ। ਗੁਰਸਿੱਖ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਵੀ ਸਾਡਾ ਕੋਈ ਵੀਰ ਭੈਣ ਨੇ ਉਹ ਕਰ ਰਹੇ ਨੇ, ਅਕਾਲ ਪੁਰਖ ਦੀ ਦਰਗਾਹ 'ਚ ਵੀ ਅਰਦਾਸ ਹੈ, ਯਤਨ ਵੀ ਹੈ, ਐਫਰਟ ਵੀ ਹੈ ਔਰ ਮੰਜ਼ਿਲ ਸਾਡੀ ਬਹੁਤ ਕਰੀਬ ਹੈ। ਔਰ ਰਾਜਵਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਆਈ ਬਿਲੀਵ
US congressman statement made terrorist Indian state to think again about their next target ਇਹ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਔਰ ਅਮਰੀਕਨ ਏਜੰਸੀਆਂ ਨੇ ਜਿਹੜਾ ਉਹ ਕੰਨ ਖੜੇ ਕਰ ਲਏ ਸੀ ਨਾਲ ਦੀ ਨਾਲ ਹੀ ਜੀ ਅਵਤਾਰ ਸਿੰਘ ਕੁਲਜੀਤ ਸਿੰਘ ਕਹਿੰਦੇ ਨੇ ਜਿਹੜੇ ਹਿੰਦੁਸਤਾਨੀ ਕੈਨੇਡਾ 'ਚ ਕਾਰਾਂ 'ਚ ਤਿਰੰਗੇ ਲਾ ਕੇ ਤੁਰੇ ਫਿਰਦੇ ਛੱਤਰ ਫੇਰ ਚਿੱਤਰ ਲਾਲ ਕਰ ਦੇਣੇ ਚਾਹੀਦੇ ਨੇ ਛੱਤਰ ਫੇਰ ਕੇ ਉਹ ਹੁਣ ਆਪੇ ਹੀ ਲਾ ਲੈਣੇ ਨੇ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਇਹ ਸਮਝ ਆ ਗਈ ਕਿ ਭਾਈ ਸ਼ੈਤਾਨ ਜਿਹੜਾ ਹੈ ਹੁਣ ਉਹ ਐਕਸਪੋਜ਼ ਹੋ ਗਿਆ ਸੁਰਜੀਤ ਸਿੰਘ ਬਾਜਵਾ ਗੁੱਡ ਜੌਬ ਕੈਨੇਡੀਅਨ PM ਮਿਸਟਰ ਟਰੂਡੋ ਓਨਲੀ ਹਲ ਰੈਫਰੈਂਡਮ ਖਾਲਿਸਤਾਨ ਜ਼ਿੰਦਾਬਾਦ ਦੀਪ ਸਿੰਘ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਟਰੂਡੋ ਨੇ ਆਖਰ ਸੱਚ ਬੋਲ ਹੀ ਦਿੱਤਾ ਮੂਤ ਪੀਣਿਆਂ ਦੀ ਅਸਲ ਔਕਾਤ ਦੁਨੀਆ ਨੂੰ ਦਿਖਾ ਦਿੱਤੀ ਬੌਬ ਸਿੰਘ ਕਹਿੰਦੇ ਨੇ ਚੀਕਾਂ ਕਢਾਤੀਆਂ ਜੀ ਇਹਨਾਂ ਦੀਆਂ ਚੀਕਾਂ ਸੋ ਅਸੀਂ ਇਹਨਾਂ ਦੀਆਂ ਚੀਕਾਂ ਦੇ ਨਾਲ ਹੀ ਜਿਹੜਾ ਇਸ ਪ੍ਰੋਗਰਾਮ ਕਲੋਜ਼ ਦੀ ਕਰਦੇ ਸਮਾਪਤੀ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV ਰਿਫੂ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।